ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਗੱਲਬਾਤ ਜਿਹੜੀ ਹੈ ਟੈਕਨੋਲੋਜੀ ਦੇ ਖੇਤਰ ਨੂੰ ਲੈ ਕੇ ਜਿਹੜੀ ਉਹ ਆਪਾਂ ਕਰਦੇ ਹੁੰਦੇ ਹਾਂ। ਹਰਵਿੰਦਰ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾੜੇ ਵਿਊਅਰਸ ਦਾ ਇੱਕ ਵਾਰ ਫੇਰ ਤੋਂ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਆਪਾਂ ਟੈਕਨੋਲੋਜੀ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰਦੇ ਹਾਂ। ਉਹ ਵੀ ਆਪਾਂ ਕਰਾਂਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਆ ਉਹ ਵੀ ਗੱਲ ਹੋਊਗੀ। ਚਾਈਨਾ ਦੇ ਨਾਲ ਕੀ ਕੁਛ ਚੱਲ ਰਿਹਾ ਆ ਉਸ ਬਾਰੇ ਵੀ ਗੱਲ ਕਰਦੇ, ਪਰ ਉਸ ਤੋਂ ਪਹਿਲਾਂ ਜਿਹੜੇ ਮੋਦੀ ਹੁਣੀ US ਦੇ ਵਿੱਚ ਆ ਕੇ ਗਏ ਆ, ਉਹਨਾਂ ਨੇ ਵੀ ਟੈਕਨੋਲੋਜੀ ਨੂੰ ਲੈ ਕੇ ਕਈ ਗੱਲਾਂ ਹੋਈਆਂ, ਕਈ ਸਮਝੌਤੇ ਜਿਹੜੇ ਹੋਏ ਆ। ਕਈ ਜਿਹੜੀ ਇਹ ਚੀਜ਼ ਦਿਖ ਰਹੀ ਆ ਤੇ ਪੜ੍ਹਦੇ ਪਿੱਛੇ ਕੀ ਆ ਉਹ ਵੀ ਜਿਹੜੀ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਜਿਹੜੀ ਉਹ ਕਰਦੇ ਹਾਂ। ਜਿੱਥੇ ਅਮਰੀਕਾ ਦੇ ਟੌਪ ਦੀ ਜਿਹੜੀ ਮਿਲਟਰੀ ਇਕੁਇਪਮੈਂਟ ਉਹ ਉਹਨਾਂ ਨੂੰ ਵੇਚਣੀ ਆ, ਉੱਥੇ ਨਾਲ ਦੇ ਨਾਲ AI ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ, ਕਾਮਰਸ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੇ ਕਈ ਆਪਸ ਦੇ ਵਿੱਚ ਸਮਝੌਤੇ ਜਿਹੜੇ ਉਹ ਕੀਤੇ ਆ। ਉਸ ਬਾਰੇ ਆਪਾਂ ਹਰਵਿੰਦਰ ਗੱਲਬਾਤ ਜਿਹੜੀ ਉਹ ਕਰਦੇ ਆ। ਦਿਖ ਰਿਹਾ ਹੋਰ ਆ ਕੀ ਆਪਾਂ ਨੂੰ ਜਿਹੜਾ ਉਹ ਪਤਾ ਲੱਗਾ, ਕਿਉਂਕਿ ਆਉਣ ਤੋਂ ਪਹਿਲਾਂ ਮੋਦੀ ਜਿਹੜੀ AI ਦੀ ਕਹਿ ਸਕਦੇ ਹਾਂ ਵੀ ਸਭ ਤੋਂ ਵੱਡੀ ਜਿਹੜੀ ਕਾਨਫਰੰਸ ਫਰਾਂਸ 'ਚ ਹੋ ਕੇ ਹਟੀ ਆ, ਉੱਥੇ ਯੂਰਪ 'ਚ ਹੋਈ ਆ, ਉੱਥੇ ਮੇਨ ਨਾਲ ਭਾਈਵਾਲ ਸੀਗਾ। ਸਾਂਝੇ ਤੌਰ ਦੇ ਉੱਤੇ ਉੱਥੇ ਉਹਨਾਂ ਨੇ ਉਹ ਕੀਤੀ ਆ। ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਆਪਾਂ ਦੇਖਣਾ? ਹਾਂਜੀ, ਸੋ ਕੋ-ਹੋਸਟ ਕੀਤੀ ਸੀ ਇੰਡੀਆ ਨੇ ਫਰਾਂਸ ਦੇ ਨਾਲ ਜਿਹੜੀ AI ਸਮਿਟ ਪੈਰਿਸ ਦੇ ਵਿੱਚ। ਕਾਫੀ ਚਰਚਾ ਦਾ ਵਿਸ਼ਾ ਬਣੀ ਹੈ। ਜਿੱਦਾਂ ਆਪਾਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ, ਆਪਾਂ ਡੈਡੀਕੇਟਡ ਉਹਦੇ ਉੱਪਰ ਗੱਲਬਾਤ ਕਰਾਂਗੇ ਆਪਣੇ ਆਉਣ ਵਾਲੇ ਸ਼ੋਅ ਦੇ ਵਿੱਚ। ਅੱਜ ਨਹੀਂ, ਪਰ ਆਉਣ ਵਾਲੇ ਸ਼ੋਅ ਦੇ ਵਿੱਚ, ਕਿਉਂਕਿ ਅੱਜ ਜਿਹੜੀ ਗੱਲਬਾਤ ਆ ਆਪਾਂ ਜਿਹੜਾ ਉਹਦਾ ਜਿਹੜਾ ਮੇਨ ਜਿਹੜਾ ਥੀਮ ਆ ਉਹ ਥੋੜਾ ਡਿਫਰੈਂਟ ਰੱਖਿਆ, ਕਿਉਂਕਿ ਜਿਹੜੀ ਪ੍ਰਧਾਨ ਮੰਤਰੀ ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਹੁਣੀ ਉਹ ਅਮਰੀਕਾ ਵਿੱਚ ਆਉਂਦੇ ਆ। ਸੋ ਉਹਨਾਂ ਦੇ ਵਿੱਚ ਨਾ ਕਈ ਕੁਛ ਚੱਲਦਾ, ਤੁਸੀਂ ਰੇਡੀਓ ਦੇ ਟਾਕ ਸ਼ੋਜ਼ ਦੇ ਵਿੱਚ ਗੱਲਾਂ ਬਾਤਾਂ ਸੁਣੀਆਂ, ਸੋਸ਼ਲ ਮੀਡੀਆ ਉੱਪਰ ਵੀ ਕਾਫੀ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ, ਕੀ ਖੱਟਿਆ ਕੀ ਗਵਾਇਆ, ਕੁਛ ਹਾਸੇ ਮਖੌਲ ਵਾਲੀਆਂ ਗੱਲਾਂ ਵੀ ਸਾਨੂੰ ਸਾਰਿਆਂ ਨੂੰ ਪਤਾ ਚੱਲਦੀਆਂ ਹਨ। ਤੇ ਕਿਉਂਕਿ ਆਪਣਾ ਜਿਹੜਾ ਟਾਕ ਸ਼ੋਅ ਆਪਾਂ ਟੈਕ ਦੀ ਗੱਲ ਕਰਦੇ ਆ, ਸੋ ਤੇ ਦੂਸਰੀ ਗੱਲ ਜਿੱਦਾਂ ਰਾਜਕਰਨ ਤੁਸੀਂ ਇਹ ਗੱਲ ਕਹੀ ਆ ਕਿ ਜਿਹੜੀ ਪੋਲੀਟਿਕਸ ਹੁੰਦਾ ਉਹਦਾ ਇੱਕ ਜਿਹੜੀ ਬਹੁਤ ਵੱਡਾ ਉਹਦਾ ਹਿੱਸਾ ਇਹ ਹੁੰਦਾ ਕਿ ਜਿਹੜੀ ਕੁਛ ਸਾਹਮਣੇ ਦਿਖ ਰਿਹਾ ਹੁੰਦਾ ਬੈਕ ਐਂਡ ਤੇ ਉਹ ਚੱਲ ਨਹੀਂ ਰਿਹਾ ਹੁੰਦਾ ਹੈ ਨਾ। ਬੈਕ ਐਂਡ ਤੇ ਹੋ ਸਕਦਾ ਕੰਪਲੀਟਲੀ ਡਿਫਰੈਂਟ ਹੀ ਕੰਮ ਚੱਲ ਰਿਹਾ ਹੋਏ, ਦਿਖਾਉਣ ਨੂੰ ਕੁਛ ਹੋਰ ਹੁੰਦਾ ਹਾਥੀ ਦੇ ਦੰਦਾਂ ਵਾਂਗੂ, ਤੇ ਬੈਕ ਐਂਡ ਦੇ ਉੱਤੇ ਕੁਛ ਹੋਰ ਹੁੰਦਾ। ਮੈਂ ਇਹਦੇ ਵਿੱਚ ਮੈਂ ਇੱਥੇ ਸਟਾਪ ਕਰਕੇ ਇੱਕ ਐਗਜ਼ਾਮਪਲ ਲਵਾਂ ਕਿ ਜਿਹੜੀ ਆਪਣੀ ਡਿਪੋਰਟੇਸ਼ਨ ਫਲਾਈਟਸ ਦੀ ਵੀ ਆਪਾਂ ਹੁਣ ਗੱਲ ਕਰ ਰਹੇ ਹਾਂ, ਹਨਾ। ਡਿਪੋਰਟੇਸ਼ਨ ਫਲਾਈਟਸ ਦੇ ਵਿੱਚ ਵੀ ਅਸੀਂ ਇਹ ਦੇਖਿਆ ਵੀ ਇੱਕ ਪਰ ਪਰਸਨ ਬੰਦੇ ਨੂੰ ਸੈਂਡ ਕਰਨ ਦਾ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਜਿਹੜਾ ਖਰਚਾ ਹੈ ਨਾ। ਮੈਂ ਕੁਛ ਲੈਟਿਨ ਅਮਰੀਕਾ 'ਚ ਤਕਰੀਬਨ 4600-4700 ਲੱਗ ਰਿਹਾ ਸੀਗਾ। ਸੋ ਹੁਣ ਜੇ ਭਾਰਤ ਨੂੰ ਘੱਲ ਰਿਹਾ ਤਾਂ ਓਬਵੀਅਸਲੀ ਉਸ ਤੋਂ ਜ਼ਿਆਦਾ ਹੀ ਹੋਣਾ। ਹਾਂਜੀ, ਤਕਰੀਬਨ ਇਹ ਮੰਨਿਆ ਜਾ ਰਿਹਾ ਕਿ $15,000 ਦੇ ਕਰੀਬ, ਕੋਈ ਤੇ ਕੋਈ 12,000 ਕਹਿੰਦਾ, ਕੋਈ 15। ਪਰ ਚਲੋ ਕਹਿਣ ਦੀ ਗੱਲ ਇਹ ਹੈ ਇਹਦੇ 'ਚ ਕਿ ਜਿਹੜੀ ਗੱਲ ਉੱਥੇ ਡਿਪੋਰਟੇਸ਼ਨ ਦੀ ਨਹੀਂ ਆ ਗੱਲ, ਉਹ ਇੱਕ ਮੈਸੇਜ ਆ ਜਿਹੜਾ ਉਹ ਦੇਖਣ ਨੂੰ ਪਤਾ ਲੱਗਦਾ ਵੀ ਦਿੱਤਾ ਜਾ ਰਿਹਾ ਹੁੰਦਾ। ਸੋ ਪੋਲੀਟਿਕਸ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਕਿ ਹੁਣ ਦੇਖੋ 300-350 ਬੰਦਾ, 400 ਕਹਿ ਲਓ, ਹੈ ਨਾ, ਡਿਪੋਰਟ ਕੀਤਾ 3 ਫਲਾਈਟਾਂ ਦੇ ਰਾਹੀਂ। ਔਰ ਇਟਸ ਨਾਟ ਅ ਬਿਗ ਨੰਬਰ, ਹੈ ਨਾ ਉਹਦੇ ਵਿੱਚ। ਪਰ ਗੱਲ ਇਹ ਹੈ ਕਿ ਮੈਸੇਜਿੰਗ ਉਹਦੀ ਕਿੱਦਾਂ ਦੀ ਆ, ਇਹ ਚੀਜ਼ ਨੂੰ ਆਪਾਂ ਨੂੰ ਡੀਕੋਡ ਕਰਨ ਦੇ ਵਿੱਚ ਚੀਜ਼ਾਂ ਸਮਝ ਆ ਜਾਣਗੀਆਂ। ਹੁਣ ਜਿਹੜੀ ਆ ਪ੍ਰਾਈਮ ਮਿਨਿਸਟਰ ਮੋਦੀ ਹੋਣੀ ਤੇ ਡੋਨਲਡ ਟਰੰਪ ਹੋਣਾ ਦੀ ਕਾਫੀ ਜਿਹੜੀ ਗੱਲਬਾਤ ਹੋਈ ਆ, ਉਹਦੇ ਵਿੱਚ ਟੈਰਿਫਸ ਦੀ ਵੀ ਗੱਲਾਂ ਬਾਤਾਂ ਹੋਈਆਂ, ਤੇ ਉਹ ਹੋਰ ਵੀ ਹੈ ਨਾ ਟੈਕ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ। ਸੋ ਆਪਾਂ ਜਿਹੜਾ ਗੱਲਬਾਤ ਸਾਡੀ ਹੋਏਗੀ ਉੱਥੇ ਜਿਹੜਾ ਅਸੀਂ ਫੋਕਸ ਰੱਖਾਂਗੇ ਉਹ ਰੱਖਾਂਗੇ ਬਿਜ਼ਨਸ ਤੇ ਟੈਕ ਦਾ, ਵੀ ਉਹਦੇ ਸੰਬੰਧ ਦੇ ਵਿੱਚ ਕੀ ਕੀ ਹੋਇਆ ਜੀ। ਠੀਕ ਆ। ਸੋ ਇਹਦੇ ਵਿੱਚ ਜਿਹੜੀ ਵਾਸ਼ਿੰਗਟਨ DC ਵਿੱਚ ਗੱਲਬਾਤ ਹੁੰਦੀ ਆ, ਉਹਨਾਂ ਵਿੱਚ ਦੋਹਾਂ ਦੇਸ਼ਾਂ ਨੇ ਬੜੇ ਮਹੱਤਵਪੂਰਨ ਸਮਝੌਤਿਆਂ ਉੱਤੇ ਦਾ ਐਲਾਨ ਕੀਤਾ ਹੈ ਨਾ ਉਹਨਾਂ ਦੇ। ਤੇ ਰਾਜਕਰਨ ਇਹਨੂੰ ਨਾ ਆਪਾਂ ਇਸ ਸੰਦਰਭ ਦੇ ਵਿੱਚ ਕੱਲੀ ਇਸ ਮੀਟਿੰਗ ਦੇ ਰੋਸ਼ਨੀ 'ਚ ਨਹੀਂ ਦੇਖ ਸਕਦੇ। ਤੋਂ ਪਹਿਲਾਂ ਵੀ ਜਿਹੜੀਆਂ ਇੰਡੀਆ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਅਮਰੀਕਾ ਦੀਆਂ, ਉਹਨਾਂ ਨੂੰ ਅਸੀਂ ਫਾਊਂਡੇਸ਼ਨਲ ਐਗਰੀਮੈਂਟਸ ਕਹਿ ਸਕਦੇ ਹਾਂ। ਠੀਕ ਆ। ਸੋ ਉਹ ਹੁੰਦੇ ਆਏ ਆ, ਤਾਂ ਇਹਨੂੰ ਆਪਾਂ ਉਸ ਕੜੀ ਦੇ ਵਿੱਚ ਹੀ ਦੇਖ ਸਕਦੇ ਹਾਂ। ਠੀਕ ਆ, ਕੁਝ ਟੈਰਿਫ ਦੀਆਂ ਗੱਲਾਂ ਬਾਤਾਂ ਹੋਈਆਂ, ਕਾਊਂਟਰ ਟੈਰਿਫ ਲੱਗੇ, ਉਹ ਚਲੋ ਸਾਰੀਆਂ ਗੱਲਾਂ ਪਤਾ ਹੈ ਨਾ। ਪਰ ਜਿਹੜੀ ਇਹ ਲਗਾਤਾਰ ਜਿਹੜੀ ਗੱਲਾਂ ਬਾਤਾਂ ਚੱਲ ਰਹੀਆਂ, ਉਹਦੇ ਆਪਾਂ ਗੱਲ ਕਰਦੇ ਜਿਹੜੇ ਮੁੱਖ ਉਹਨਾਂ 'ਚੋਂ ਸਮਝੌਤੇ ਹੋਏ। ਪਹਿਲਾ ਹੋਇਆ ਸਿਕਿਉਰਿਟੀ ਐਗਰੀਮੈਂਟ,
ਉਹਦੇ ਜਿਹੜਾ ਇੰਡੀਆ ਤੇ US ਦੇ ਵਿੱਚ ਆਲਰੇਡੀ ਸਿਕਿਉਰਿਟੀ ਐਗਰੀਮੈਂਟ ਹੈਗਾ। ਸਾਨੂੰ ਪਤਾ ਪਿਛਲੇ ਕਈ ਸਾਲਾਂ ਤੋਂ ਇੰਡੀਆ ਜਿਹੜਾ ਅਮਰੀਕਾ ਤੋਂ ਮਿਲਟਰੀ ਇਕੁਇਪਮੈਂਟ ਜਿਹੜਾ ਲਗਾਤਾਰ ਖਰੀਦਦਾ ਰਿਹਾ ਹੈ ਨਾ। ਪਿੱਛੇ ਜੇ ਵੀ 1-2 ਸਾਲ ਪਹਿਲਾਂ ਜਾਂ ਸਾਲ ਪਹਿਲਾਂ ਇੱਕ ਇਕੁਇਪਮੈਂਟ ਦਾ ਬਹੁਤ ਰੌਲਾ ਪਿਆ ਹੈ ਜਦੋਂ ਕਾਂਗਰਸ ਨੇ ਉਹਨੂੰ ਰੋਕ ਦਿੱਤਾ ਸੀ ਪੰਨੂ ਹੋਣਾ ਦੇ ਕੇਸ ਕਰਕੇ, ਪਰ ਫਿਰ ਗ੍ਰੀਨ ਲਾਈਟ ਉਹਨਾਂ ਨੂੰ ਮਿਲ ਗਈ ਸੀ, ਹੈ ਨਾ। ਮਹਿੰਗਾ ਕਰਕੇ ਵੇਚਿਆ ਸੀ ਉਦੋਂ। ਸੋ ਇਹ ਜਿਹੜਾ ਸਿਕਿਉਰਿਟੀ ਐਗਰੀਮੈਂਟ ਹੈ US ਤੇ ਅਮਰੀਕਾ 'ਚ ਆਲਰੇਡੀ ਹੈਗਾ। ਤੇ ਪਰ ਹੁਣ 2025 ਦੇ ਵਿੱਚ ਜਿਹੜਾ ਵਾ ਇੰਡੀਆ ਨੂੰ ਅਮਰੀਕਾ ਹੋਰ ਹਥਿਆਰ ਵੇਚੇਗਾ, ਜਿਨ੍ਹਾਂ ਵਿੱਚ F-35 ਜਿਹੜੇ ਫਾਈਟਰ ਜੈਟ ਆ, ਹਨਾ, ਹੋਰ ਵੀ ਉਹਨਾਂ ਨੂੰ ਵੇਚੇਗਾ। ਤੇ ਇਹ ਨਵਾਂ ਨਹੀਂ ਆ ਕਿਉਂਕਿ ਐਗਰੀਮੈਂਟ ਜਿਵੇਂ ਪਹਿਲਾਂ ਦੱਸਿਆ ਆਲਰੇਡੀ ਇਨ ਪਲੇਸ ਆ। ਸੋ ਇਹ 10 ਈਅਰ ਐਗਰੀਮੈਂਟ ਇੰਡੀਆ ਦਾ ਆਲਰੇਡੀ ਅਮਰੀਕਾ ਦੇ ਨਾਲ ਹੈਗਾ। ਸੋ ਹੋ ਸਕਦਾ ਜਿਹੜਾ ਫਿਸਕਲ ਡੈਫਿਸਿਟ ਆ ਉਹਨੂੰ ਘਟਾਉਣ ਦੇ ਕਰਕੇ ਉਹਨਾਂ ਇਹ ਚੀਜ਼ ਦੇ ਲਈ ਐਗਰੀ ਕੀਤਾ ਹੋਇਆ, ਹੈ ਨਾ। ਸੋ ਦੂਸਰੀ ਚੀਜ਼ ਇਹ ਹੈ ਕਿ ਟ੍ਰੇਡ ਐਗਰੀਮੈਂਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਹੈ ਕਿ ਇੰਡੀਆ, ਸਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਜਿਹੜੇ ਵੀ ਇਸ ਸਬੰਧ ਵਿੱਚ ਹੈ ਨਾ ਨਜ਼ਰ ਰੱਖਦੇ ਹੋਣਗੇ ਕਿ ਮੋਦੀ ਨੇ ਕਿਹਾ ਕਿ ਇੰਡੀਆ ਸਭ ਤੋਂ ਵੱਧ ਜਿਹੜਾ ਟੈਰਿਫ ਆ ਉਹ ਲਾਉਂਦਾ। ਉਹਨਾਂ ਮੋਟਰਸਾਈਕਲਾਂ ਦੀ ਗੱਲ ਕੀਤੀ, ਹਾਰਲੇ ਡੇਵਿਡਸਨ ਦੀ ਗੱਲ ਕੀਤੀ, ਹੈ ਨਾ। ਸੋ ਉਹਦੇ ਵਿੱਚ ਇਹ ਵੀ ਆਪਾਂ ਉਹਨਾਂ ਇੱਕ ਐਗਰੀਮੈਂਟ ਲੈ ਕੇ ਗਏ ਵੀ ਆਪਾਂ ਦੋਨੋਂ ਦੇਸ਼ ਕੋਲੈਬੋਰੇਟਿਵਲੀ ਇਹ ਟੈਰਿਫ ਨੂੰ ਕਿੱਦਾਂ ਘਟਾ ਸਕਦੇ ਆ। ਸੋ ਇਹਦੇ ਲਈ ਜਿਹੜੀ ਉਹਨੇ ਡੈਡਲਾਈਨ ਇੱਕ ਦੂਜੇ ਨਾਲ ਦਿੱਤੀ ਆ ਉਹ ਐਕਸਪੈਕਟ ਕਰਦੇ ਆ ਕਿ 7 ਮਹੀਨੇ ਦੇ ਵਿੱਚ ਉਹ ਜਿਹੜਾ ਐਗਰੀਮੈਂਟ, ਜਿਹੜੀ ਸਟੱਡੀ ਇਹਨਾਂ ਦੀ ਖਤਮ ਹੋ ਜਾਏਗੀ ਤੇ ਉਸ ਤੋਂ ਬਾਅਦ ਇਹ ਜਿਹੜੇ ਇਹਨੂੰ ਅੱਗੇ ਵਧਾਉਣਗੇ। ਤੀਸਰੀ ਹੈਗੀ ਆ ਜਿਹੜਾ ਇੰਡੀਆ ਦਾ ਸਭ ਤੋਂ ਵੱਡੀ ਐਕਲਿਸ ਹੀਲ ਹੈ। ਐਕਲਿਸ ਹੀਲ ਦਾ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਕਿ ਜਿਹੜਾ ਸਭ ਤੋਂ ਦੁੱਖ ਦੀ ਰਗ ਕਹਿ ਲਓ ਕਿਸੇ ਨਾਲ, ਇੱਕ ਤਰ੍ਹਾਂ ਦੇ ਨਾਲ, ਤੇ ਜਾਂ ਜਿਹੜੀ ਸਭ ਤੋਂ ਹੈ ਨਾ ਵੀਕ ਪੁਆਇੰਟ ਬੰਦੇ ਦਾ ਹੋਏ ਉਹਨੂੰ ਐਕਲਿਸ ਹੀਲ ਕਹਿੰਦੇ ਆ। ਤੇ ਉਹ ਹੈਗਾ ਊਰਜਾ ਦਾ ਖੇਤਰ ਇੰਡੀਆ ਦਾ, ਨਾ। ਦੇਖੋ ਜਦੋਂ ਅਮਰੀਕਾ ਨੇ ਰੂਸ ਕਰਕੇ ਯੂਕਰੇਨ ਵਾਰ ਦੇ ਵਿੱਚ ਬਹੁਤ ਜ਼ਿਆਦਾ ਪਾਬੰਦੀਆਂ ਲਾਉਂਦੇ ਆ ਅਮਰੀਕਾ ਦੇ ਉੱਤੇ, ਆਪਣਾ ਇੰਡੀਆ ਦੇ ਉੱਤੇ ਅਮਰੀਕਾ ਲਾਉਂਦਾ, ਤੇ ਉਹਦੇ ਵਿੱਚ ਅਮਰੀਕਾ ਨੂੰ ਇੰਡੀਆ ਇਹ ਚੀਜ਼ ਕਹਿੰਦਾ ਕਿ ਦੇਖੋ ਸਾਡੀ ਜਿਹੜੀ ਊਰਜਾ ਦੀ ਕੰਜ਼ੰਪਸ਼ਨ ਆ, ਪਾਪੂਲੇਸ਼ਨ ਸਾਡੀ ਬਹੁਤ ਜ਼ਿਆਦਾ, ਅਸੀਂ ਉਹ ਜਿਹੜਾ ਸਮਾਨ ਆ, ਅਸੀਂ ਜਿੰਨੀ ਸਾਨੂੰ ਊਰਜਾ ਦੀ ਲੋੜ ਆ ਅਮਰੀਕਾ ਇੰਡੀਆ ਨੂੰ ਚਲਾਉਣ ਦੇ ਵਾਸਤੇ, ਆਪਾਂ ਤੁਹਾਡੀ ਸਾਰੀਆਂ ਗੱਲਾਂ ਨਹੀਂ ਮੰਨ ਸਕਦੇ, ਸਾਨੂੰ ਉਹ ਤੋਂ ਛੋਟ ਦਿੱਤੀ ਜਾਏ। ਤਾਂ ਕਰਕੇ ਇੰਡੀਆ ਨੂੰ ਊਰਜਾ ਦੇ ਲੈਣ ਦੇ ਵਾਸਤੇ ਰਸ਼ੀਆ ਤੋਂ ਛੋਟ ਮਿਲੀ ਰਹੀ ਹੈ। ਕੁਛ ਉਹਨਾਂ ਦਾ ਕੋਟਾ, ਚਲੋ ਗੱਲ ਵੱਖਰੀ ਹੈ ਕਿ ਲਾਲਚੀ ਹੋਣ ਕਰਕੇ ਕੁਝ ਕੰਪਨੀਆਂ ਬਾਰੇ ਇਹ ਕਿਹਾ ਜਾ ਰਿਹਾ ਵੀ ਉਹਨਾਂ ਬਹੁਤ ਜ਼ਿਆਦਾ ਸਸਤੇ ਭਾਅ ਤੇਲ ਨੂੰ ਖਰੀਦਿਆ, ਵੱਖਰੀ ਗੱਲ ਆ। ਪਰ ਊਰਜਾ ਦੇ ਖੇਤਰ ਵਿੱਚ ਅਮਰੀਕਾ ਨੇ ਜੇ ਸੀ ਲਾਈ, ਜੋ ਟਰੰਪ ਹੋਣਾ ਦੀ ਗੱਲਾਂ ਬਾਤਾਂ ਤੋਂ ਹੀ ਪਤਾ ਲੱਗਦਾ ਕਿ ਬਾਈਡਨ ਹੋਣਾ ਨੇ ਇੰਡੀਆ ਨੂੰ ਊਰਜਾ ਦੇ ਸਰੋਤ ਨਹੀਂ ਵੇਚੇ। ਤੇ ਅਮਰੀਕਾ ਕਹਿ ਰਿਹਾ ਹੁਣ ਡੋਨਾਲਡ ਟਰੰਪ ਦੀ ਜਿਹੜੀ ਗਵਰਨਮੈਂਟ ਆ ਵੀ ਬਾਈਡਨ ਨੇ ਕਿਉਂ ਨਹੀਂ ਵੇਚੇ, ਇੱਕ ਮਾੜੀ ਗੱਲ ਆ। ਸਾਡੇ ਕੋਲ ਤੇ ਆਲਰੇਡੀ ਬਹੁਤ ਹੈਗਾ, ਅਸੀਂ ਸੈੱਲ ਕਰ ਸਕਦੇ ਹਾਂ। ਸੋ ਇਹਦੇ ਵਿੱਚ ਭਾਰਤ ਜਿਹੜਾ ਹੋਰ ਅਮਰੀਕਾ ਦਾ ਤੇਲ ਤੇ ਗੈਸ, ਆਇਲ ਐਂਡ ਗੈਸ ਜਿਹੜੀ ਆ ਉਹ ਵੱਧ ਖਰੀਦਾਗਾ। ਇਹਨੂੰ ਵੀ ਟੈਰਿਫ ਦੇ ਪਰਸਪੈਕਟਿਵ ਤੋਂ ਦੇਖਿਆ ਜਾ ਸਕਦਾ, ਤੇ ਇਹਨੂੰ ਵੀ ਜਿਹੜਾ ਦੋਹਾਂ ਦੇਸ਼ਾਂ ਦਾ ਜਿਹੜਾ ਵਪਾਰ ਆ ਉਹਨੂੰ ਵਧਾਉਣ ਦੇ ਬਾਰੇ ਡੈਫਿਸਿਟ ਦੇ ਸੰਬੰਧ ਚ ਇਹਨੂੰ ਦੇਖਿਆ ਜਾ ਸਕਦਾ। ਅਗਲੀ ਗੱਲ ਕਰਦੇ ਆ ਐਕਸਟ੍ਰੈਡੀਸ਼ਨ ਐਗਰੀਮੈਂਟ। ਸਾਨੂੰ ਪਤਾ ਕਿ 2008 ਵਿੱਚ ਬੰਬੇ ਵਿੱਚ ਹਮਲਾ ਹੁੰਦਾ, ਉਹ ਚ ਮੁਨੱਵਰ ਰਾਣਾ ਦੀ ਗੱਲਬਾਤ ਹੁੰਦੀ ਹੈ, ਉਹਨੂੰ ਐਕਸਟ੍ਰਾਡਾਈਟ ਜਿਹੜਾ ਆਲਰੇਡੀ ਕਰ ਚੁੱਕਾ। ਸੋ ਇਹ ਜਿਹੜੀ ਐਕਸਟ੍ਰੈਡੀਸ਼ਨ ਐਗਰੀਮੈਂਟ ਆ ਨਾ, ਇਹਨੂੰ ਬੜੇ ਧਿਆਨ ਨਾਲ ਦੇਖਣ ਦੀ ਲੋੜ ਆ ਆਪਣੇ ਸਿੱਖ ਪਰਸਪੈਕਟਿਵ ਤੋਂ, ਹੈ ਨਾ। ਤੇ ਵੀ ਇਹ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਕਿੱਦਾਂ ਇੰਪੈਕਟ ਕਰੇਗਾ। ਸੋ ਇਹ ਅਪਰਾਧੀਆਂ ਦੀ ਜਿਹੜੀ ਵਾਪਸੀ ਇੰਡੀਆ ਦੇ ਵਿੱਚ ਉਹਨੂੰ ਇਸ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ। ਬਿਆਨ 'ਚੋਂ ਕਹਿੰਦੇ ਸੀਗੇ ਵੀ ਸਾਨੂੰ ਹੋਰ ਵੀ ਬਹੁਤ ਰਿਕੁਐਸਟ ਆਈਆਂ ਹੋਈਆਂ। ਹਾਂਜੀ, ਹੋਰ ਵੀ ਬਹੁਤ ਰਿਕੁਐਸਟ ਆਈਆਂ, ਇੱਕ ਨੰਬਰ ਦੇ ਉੱਤੇ, ਤੇ ਨੰਬਰ 2 ਦੇ ਉੱਤੇ ਰਾਜਕਰ ਨੇ ਵੀ ਆ ਕਿ ਵੇਖੋ ਜਿੱਥਾ ਗੱਲ ਕਿ ਅਗੇਨ ਪੋਲੀਟਿਕਸ ਦੀ ਹੁੰਦੀ ਹੈ। ਮੈਂ ਇੱਕ ਰਿਪੋਰਟਰ ਦੀ ਗੱਲਬਾਤ ਪੜ੍ਹਦਾ ਸੀ, ਸਿੱਖਾਂ ਦੇ ਨਾਲ ਸੁਣਦਾ ਸੀ, ਸਿੱਖਾਂ ਦੇ ਨਾਲ ਸੰਬੰਧਿਤ ਆ, ਉਹਨੇ ਮੁਨੱਵਰ ਰਾਣਾ ਦੀ ਗੱਲ ਕੀਤੀ, ਹੈ ਨਾ। ਤੇ ਉਹਦੇ ਵਿੱਚ ਗੱਲ ਵਲੇਟ ਕੇ ਉਹਨੇ ਵੀ ਕਰ ਦਿੱਤੀ ਵੀ ਹੋਰ ਵੀ ਜੀ ਖਾਲਿਸਤਾਨੀ ਲੋਕ ਹੈਗੇ ਆ ਜਿਹੜੇ ਆਪਾਂ ਮੂਵ ਕਰਨੇ ਆ, ਹੈ ਨਾ। ਵੀ ਜਸਟ ਵੀ ਇੱਕ ਗੱਲ ਲਈ ਵੀ ਜਿਹੜੀ ਕਨਵਿਕਟਡ ਕੋਈ ਬੰਦਾ ਹੈਗਾ, ਕਨਵਿਕਟਡ ਹੈਗਾ 2008 ਦੇ ਜਿਹੜੇ ਬੰਬੇ ਤੇ ਹਮਲੇ ਹੁੰਦੇ ਆ ਉਹਨਾਂ ਦਾ। ਸੋ ਉਸ ਗੱਲ ਨੂੰ ਜੋੜ ਕੇ ਵੀ ਸਿਮਿਲਰਲੀ ਕੁਝ ਹੋਰ ਬੰਦੇ ਹੈਗੇ, ਹੈ ਨਾ, ਵੀ ਗੱਲ ਕਹਿਣ ਦਾ ਤਰੀਕਾ ਹੁੰਦਾ। ਸੋ ਜਿਹੜੇ ਸਾਨੂੰ ਇਹ ਪਤਾ ਵੀ ਜਿਹੜੇ ਖਾਸ ਤੌਰ ਤੇ ਆਪਾਂ ਜਿਹੜੇ ਦੇਸ਼ਾਂ ਦੇ ਨਾਲ ਜਿਹੜੇ ਪੱਤਰਕਾਰ ਲੋਕ ਆਉਂਦੇ ਆ, ਸੋ ਉਹ ਕਿਸ ਤਰ੍ਹਾਂ ਤਰੀਕੇ ਦੇ ਨਾਲ ਕੰਮ ਕਰਦੇ, ਉਹਨਾਂ ਟ੍ਰੇਨਿੰਗ ਕਿਸ ਹਿਸਾਬ ਨਾਲ ਹੋਈ ਹੁੰਦੀ, ਕਿੱਦਾਂ ਲੋਡਡ ਵਰਡਸ ਵੀ ਬਿਨਾਂ ਕਹੇ ਵੀ ਗੱਲ ਕਹਿ ਜਾਣੀ, ਸਵਾਲ ਉਸ ਹਿਸਾਬ ਦੇ ਨਾਲ ਪੁੱਛੇ ਜਾਣਾ, ਵੀ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਸਵਾਲ ਕਹਿਣਾ ਵੀ ਤੁਸੀਂ ਏਦਾਂ ਪੁੱਛਿਓ, ਨਾਲੇ ਆਪਾਂ ਨੂੰ ਤਾਂ ਪਤਾ ਹੀ ਉੱਥੇ ਦਾ ਮੀਡੀਆ ਦਾ। ਸੋ ਇਹ ਜਿਹੜੀ ਕਿ ਮੈਨੂੰ ਬੜੀ ਤਲਖੀ ਜਿਹੀ ਲੱਗੀ ਕਿ ਐਥਿਕਸ ਕਿੱਥੇ ਆ ਜਿਹੜੇ ਤੁਹਾਡੇ ਮੀਡੀਆ ਦੇ ਹੈਗੇ ਆ। ਉਹ ਤਾਂ ਆਈ ਥਿੰਕ ਹਰਵਿੰਦਰ ਆਪਾਂ ਨਾ ਹੀ ਉਹਨਾਂ ਤੋਂ ਰੱਖੀ, ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕੀ ਕਰਦੇ ਆ, ਉਹ ਵੀ ਉਹ ਕੀ ਉਹਨਾਂ ਦੇ ਐਥਿਕਸ ਉਹ ਕਿੱਦਾਂ ਪਹਿਲੋਂ ਚੱਲਦੇ ਆ ਰਹੇ ਆ। ਜਿਸ ਤਰੀਕੇ ਦੇ ਨਾਲ ਕਿਸੇ ਮਾਈਨੋਰਿਟੀ ਜਾਂ ਕਿਸੇ ਵੀ ਕਮਿਊਨਿਟੀ ਨੂੰ ਬਦਨਾਮ ਕਰਨ ਦੇ ਵਿੱਚ ਉਹ ਕੋਈ ਵੀ ਕਸਰ ਨਹੀਂ ਛੱਡਦੇ, ਤਾਂ ਉਹਨਾਂ ਨੇ ਇੱਥੇ ਵੀ ਉਹ ਮੌਕਾ ਜਾਣ ਨਹੀਂ ਦਿੱਤਾ।
ਹਾਂਜੀ ਹਾਂਜੀ। ਸੋ ਅਗਲੀ ਗੱਲ ਕਰਦੇ ਆ ਤੇ ਇੰਪੋਰਟ ਡਿਊਟੀਜ਼ ਦੀ, ਉਹ ਇੱਕ ਵੱਡਾ ਟਰੰਪ ਹੁਣਾਂ ਨੇ ਬਾਰ-ਬਾਰ ਗੱਲ ਕਰਦੇ ਰਹੇ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਅੱਜ ਵੀ ਉਸ ਗੱਲ ਦੇ ਉੱਤੇ ਖੜੇ ਕਿ ਇੰਡੀਆ ਜਿਹੜਾ ਵਾ ਅਮਰੀਕਾ ਦਾ ਜਿਹੜਾ ਸਮਾਨ ਜਦੋਂ ਆਪਾਂ ਅਮਰੀਕਨ ਕੰਪਨੀਜ਼ ਇੰਡੀਆ ਜਾ ਕੇ ਵੇਚਦੇ ਉਹਦੇ ਇੰਪੋਰਟ ਡਿਊਟੀਜ਼ ਬਹੁਤ ਲਾਉਂਦੇ ਆ 100% ਤੱਕ ਵੀ ਕਈ 100% ਜਗ੍ਹਾ ਤੇ ਲਾਉਂਦੇ ਆ ਹਨਾ। ਸੋ ਉਹਦੇ ਵਿੱਚ ਇਹ ਆ ਵੀ ਉਹਨੂੰ ਕਿੱਦਾਂ ਘਟਾਇਆ ਜਾ ਸਕਦਾ ਕਿਉਂਕਿ ਹੁਣ ਕਾਊਂਟਰ ਟੈਰਿਫ ਲੱਗੇ ਆ, ਕੁਛ ਨਾ ਕੁਛ ਕਰਨਾ ਪੈਣਾ ਹਨਾ। ਸੋ ਅਗਲੀ ਜਿਹੜੀ ਗੱਲ ਕਰਦੇ ਆ ਉਹ ਇਹ ਆ ਕਿ 2030 ਤੱਕ ਜਿਹੜਾ ਉਹਨਾਂ ਦੋਹਾਂ ਦੇਸ਼ਾਂ ਦਾ ਜਿਹੜਾ ਆਪਸੀ ਵਪਾਰ ਆ ਉਹ hundreds of billion ਡਾਲਰ ਨਾਲ ਵਧਾਉਣ ਦੀ ਗੱਲ ਕੀਤੀ। ਕੁਛ ਡੇਟਾ ਮੈਂ ਦੇਖਦਾ ਸੀ ਉਹਦੇ ਵਿੱਚ 500 ਬਿਲੀਅਨ ਵੀ ਕਿਹਾ ਸੀ, ਪਰ ਚਲੋ hundreds of billion ਡਾਲਰ ਦਾ ਉਹਨਾਂ ਆਪਸੀ ਜਿਹੜਾ ਵਪਾਰ ਵਧਾਉਣ ਦੀ ਗੱਲ ਕੀਤੀ ਆ। ਸੋ ਅਗਲੀ ਗੱਲ ਕਰਦੇ ਟੈਕਨੋਲੋਜੀ ਦੀ ਆਪਣੀ ਹਨਾ, ਇਸ ਟੈਕ ਖੇਤਰ ਦੇ ਵਿੱਚ ਕਿਉਂਕਿ ਇੰਡੀਆ ਵੇਖੋ ਇੱਕ ਵੱਡਾ ਟੈਕ ਦਾ ਹੱਬ ਹੈਗਾ। ਅਸੀਂ ਪਿਛਲੇ ਸਾਲ ਵੀ ਗੱਲ ਕੀਤੀ ਕਿ ਮਾਈਕਰੋਸਾਫਟ ਨੇ ਕਿਹਾ ਸੀ ਕਿ ਇਹਦੇ 10 ਮਿਲੀਅਨ ਬੰਦੇ ਹਨਾ ਜਿਹੜੇ ਉਹ ਟ੍ਰੇਨ ਕਰਨੇ ਆ ਇੰਡੀਆ ਦੇ ਵਿੱਚ AI ਦੇ ਨਾਲ ਰਿਲੇਟਡ ਵੱਖ-ਵੱਖ, ਤੇ ਉਹਦੇ ਵਿੱਚ ਵੀ ਉਹਨਾਂ ਦੋਹਾਂ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸੈਮੀ ਕੰਡਕਟਰ ਦੇ ਫੀਲਡ ਦੇ ਵਿੱਚ ਵੀ ਇਹਨਾਂ ਨੂੰ ਇੱਕ ਦੂਜੇ ਨੂੰ ਕਿੱਦਾਂ ਸਹਿਯੋਗ ਕਰ ਸਕਦੇ ਆ। ਹੁਣ ਮੈਂ ਇਹਦੇ ਵਿੱਚ ਇਹ ਵੀ ਗੱਲ ਦੱਸਦਾ ਕਿ ਇੱਕ ਆਪਾਂ ਮਾਈਕਰੋਨ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਮਾਈਕਰੋਨ ਨੇ ਗੁਜਰਾਤ ਦੇ ਵਿੱਚ ਆਪਣਾ ਅਸੈਂਬਲੀ ਐਂਡ ਟੈਸਟ ਜਿਹੜਾ ਸਿਸਟਮ ਮਾਈਕਰੋਨ ਅਮਰੀਕਨ ਕੰਪਨੀ ਹੈ ਸੈਮੀ ਕੰਡਕਟਰ ਦੀ, ਉਹਨਾਂ ਅਸੈਂਬਲੀ ਐਂਡ ਟੈਸਟ ਫੈਸਿਲਿਟੀ ਜਿਹੜੀ ਉਹ ਬਣਾਈ ਆ 2.5 ਬਿਲੀਅਨ ਡਾਲਰ ਲਾ ਕੇ ਆਪਾਂ ਡਿਟੇਲ ਗੱਲਬਾਤ ਕੀਤੀ ਸੀ। ਸੋ ਇਹ ਹੋਰ ਵੀ ਇਦਾਂ ਦੀ ਜਿਹੜੀ ਕੰਪਨੀਜ਼ ਆ ਇੰਡੀਆ ਦੇ ਵਿੱਚ, ਆਪਣਾ ਐਪਲ ਨੇ ਉੱਥੇ ਇਨਵੈਸਟ ਕੀਤਾ ਹੋਇਆ, ਐਪਲ ਦੇ ਵੀ ਕੁਝ ਆਈਫੋਨਸ ਹੁਣ ਇੰਡੀਆ 'ਚ ਬਣਦੇ ਆ ਹਨਾ। ਸੋ ਹੋਰ ਵੀ ਜਿਹੜੀ ਕੰਪਨੀਆਂ ਉਹ ਪਾਈਪਲਾਈਨ ਦੇ ਵਿੱਚ ਹੈਗੀਆਂ ਜਿਹੜੀ ਇੰਡੀਆ ਦੇ ਵਿੱਚ ਇਦਾਂ ਇਨਵੈਸਟ ਕਰਨਾ ਚਾਹੁੰਦੀ ਹੈ। ਸੋ ਇੰਡੀਆ ਨੂੰ ਉਸ ਚੀਜ਼ ਦਾ ਫਾਇਦਾ, ਪਰ ਉਹ ਜਿਹੜੇ ਆ ਕਿ ਇੱਕ ਨੈਗੋਸ਼ੀਏਟਿੰਗ ਟੈਕਟਿਕ ਆ ਵੀ ਅਸੀਂ ਉਧਰ ਇਨਵੈਸਟ ਤਾਂ ਹੀ ਕਰਾਂਗੇ ਜੇ ਤੁਸੀਂ ਅਮਰੀਕਨ ਕੰਪਨੀਜ਼ ਦਾ ਅਮਰੀਕਾ ਦਾ ਬਣਾਇਆ ਹੋਇਆ ਸਮਾਨ ਉਹਨੂੰ ਤੁਸੀਂ ਉਹਦੇ ਟੈਰਿਫ ਘਟਾਓਗੇ। ਸੋ ਇਸ ਤਰੀਕੇ ਦੇ ਨਾਲ ਹੁਣ ਐਜੂਕੇਸ਼ਨ ਦੀ ਗੱਲ ਕਰਦੇ ਆ। ਅਗਲੀ ਜਿਹੜੀ ਗੱਲ ਆ ਐਜੂਕੇਸ਼ਨ ਵਿੱਚ ਇਹ ਆ ਕਿ ਅਮਰੀਕਨ ਹੁਣ ਦੇਖੋ H1B ਦਾ ਬਹੁਤ ਰੌਲਾ ਪੈਂਦਾ। ਆਪਾਂ ਵੀ ਬਾਰ-ਬਾਰ ਗੱਲ ਕਰਦੇ ਹਾਂ ਜੇ ਸੋਸ਼ਲ ਮੀਡੀਆ ਤੇ ਆਪਣੇ ਲੋਕੀ ਐਕਟਿਵ ਆ ਹਨਾ। H1B ਵੀਜ਼ਾ ਹੁੰਦਾ ਜਿਹਦੇ ਵਿੱਚ ਬਾਹਰ ਤੋਂ ਜਿਹੜੇ ਲੋਕ ਆ ਇੱਥੇ ਟੈਕ ਹਾਈ ਐਂਡ ਜੌਬਾਂ ਕਰਨ ਆਉਂਦੇ ਆ ਹਨਾ, ਤੇ ਇੰਡੀਆ ਜਿਹੜਾ ਵਾ ਮੋਰ ਦੈਨ 70% H1B ਪ੍ਰੋਵਾਈਡਰ ਆ। ਠੀਕ ਆ, ਇੰਡੀਆ ਦੇ ਬਹੁਤ ਜ਼ਿਆਦਾ ਕੰਸਲਟਿੰਗ ਕੰਪਨੀ ਜਿਹੜੇ ਇੰਡੀਆ ਤੋਂ H1 ਦੇ ਉੱਤੇ ਬੰਦੇ ਹਾਇਰ ਕਰਕੇ ਇੱਥੇ ਉਹਨਾਂ ਨੂੰ ਜੌਬ ਕਰਾਉਂਦੀਆਂ। ਤੇ ਪਿੱਛੇ ਜੇ ਬਹੁਤ ਰੌਲਾ ਪਿਆ ਸੀ ਵੀ H1B ਨੂੰ ਅਬੋਲਿਸ਼ ਕਰੋ, ਭਾਵੇਂ ਟਰੰਪ ਤੇ ਮਸਕ ਦੋਨੋਂ ਜਿਹੜੇ H1B ਦੇ ਹੱਕ ਵਿੱਚ ਆ, ਪਰ ਜਿਹੜੀ ਮੈਗਾ ਮੂਵਮੈਂਟ ਦੇ ਬਾਕੀ ਲੋਕ ਆ H1B ਦੇ ਹੱਕ 'ਚ ਨਹੀਂ ਆ। ਤੇ ਇੰਡੀਆ ਵੀ ਇਸ ਚੀਜ਼ ਤੋਂ ਲੈ ਕੇ ਕਾਫੀ ਚਿੰਤਤ ਸੀ ਕਿ H1B ਦੇ ਉੱਤੇ ਜੇ ਇੰਪੈਕਟ ਹੋਇਆ ਤੇ ਇੰਡੀਆ ਦੀ ਇਕਨੋਮੀ ਨੂੰ ਉਹਦਾ ਬਹੁਤ ਫਰਕ ਪਊਗਾ ਹਨਾ। ਸੋ ਚਾਹੁੰਦੇ ਸੀ ਕਿ H1B ਦੇ ਉੱਤੇ ਕੁਛ ਨਾ ਹੋਏ। ਸੋ H1B ਦੀ ਪਬਲਿਕਲੀ ਸਾਨੂੰ ਕੋਈ ਗੱਲਬਾਤ ਪਤਾ ਨਹੀਂ ਲੱਗੀ, ਪਰ ਹੋ ਸਕਦਾ ਹੈ ਜਿਹੜੀਆਂ ਗੱਲਾਂ ਬਾਤਾਂ ਹੁਣ ਮੈਂ ਜਿੰਨੀਆਂ ਵੀ ਤੁਹਾਡੇ ਸਾਹਮਣੇ ਗੱਲਾਂ ਬਾਤਾਂ ਕੀਤੀਆਂ ਇਹਦੇ ਵਿੱਚ ਸਾਰੇ ਤੌਰ ਦੇ ਉੱਤੇ ਇੰਡੀਆ ਮੰਨਿਆ ਕਿ ਠੀਕ ਆ ਜੀ, ਅਸੀਂ ਆਪਣੇ ਬੰਦੇ ਵੀ ਵਾਪਸ ਲੈ ਲਾਂਗੇ, ਅਸੀਂ ਟੈਰਿਫ ਵੀ ਘਟਾਉਣ ਦੀ ਗੱਲਬਾਤ ਕਰ ਲੈਂਦੇ ਆ, ਅਸੀਂ ਸਿਕਿਉਰਿਟੀ ਇਕਵਿਪਮੈਂਟ ਵੀ ਲੈ ਲੈਂਦੇ ਆ, ਵਾਰ ਦਾ ਇਕਵਿਪਮੈਂਟ ਵੀ ਤੁਹਾਡੇ ਕੋਲ ਲੈ ਲੈਂਦੇ, ਅਸੀਂ ਆਇਲ ਐਂਡ ਗੈਸ ਵੀ ਲੈ ਲੈਂਦੇ ਹੈਨਾ। ਸੋ ਉਹਦੇ ਵਿੱਚ ਜਿਹੜੀ ਇੱਕ ਲਾਸਟ ਗੱਲ ਮੈਂ ਐਗਰੀਮੈਂਟ ਦੀ ਗੱਲ ਕਰਦਾ ਉਹ ਇਹ ਹੈ ਕਿ ਜਿਹੜੀ ਇਹਨਾਂ ਅੱਗੇ ਗੱਲ ਕੀਤੀ ਉਹ ਕਿ ਇੰਡੋ ਪੈਸੀਫਿਕ ਜਿਹੜਾ ਖੇਤਰ ਆ ਇੰਡੋ ਪੈਸੀਫਿਕ ਯਾਨੀ ਕਿ ਜਿਹੜਾ ਉਹ ਸਾਰਾ ਖਿੱਤਾ ਹੈਗਾ ਵਾ ਉਹਦੇ ਵਿੱਚ ਸਿਕਿਉਰਿਟੀ ਐਗਰੀਮੈਂਟ ਜਿਹੜਾ ਜਿਹੜੇ ਇੱਕ ਦੂਜੇ ਨੂੰ ਹੈਲਪ ਕਰਨਗੇ, ਸਹਿਯੋਗ ਕਰਨਗੇ। ਸੋ ਉਸ ਏਰੀਏ ਦੀ ਜਿਹੜੀ ਸੁਰੱਖਿਆ ਵਾ ਉਹਨੂੰ ਵਧਾ ਕੇ ਮਿਲ ਕੇ ਕੰਮ ਕਰਨਗੇ, ਉਹਦੀ ਇਹਨਾਂ ਦੀ ਆਪ ਦੋਹਾਂ ਦੇਸ਼ਾਂ ਦੀ ਸਹਿਮਤੀ ਹੋਈ ਆ। ਸੋ ਰਾਜ ਕਰਨੇ ਗੱਲਾਂ ਬਾਤਾਂ ਮੈਨੂੰ ਇਸ ਲਈ ਵੀ ਆਪਣੀਆਂ ਕਰਨੀਆਂ ਜ਼ਰੂਰੀ ਲੱਗਦੀਆਂ ਸੀ ਕਿਉਂਕਿ ਜਦੋਂ ਆਪਾਂ ਪੰਜਾਬੀ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਸਾਡੇ ਲਾਈਕ ਐਂਡ ਵਿਊ ਵਾਲੀ ਜ਼ਿਆਦਾ ਕੰਮ ਚੱਲਦਾ ਹੈ ਨਾ। ਸੋ ਉਹਦੇ ਵਿੱਚ ਜਿਹੜੀਆਂ ਹੈ ਨਾ ਪ੍ਰੈਜ਼ੀਡੈਂਟ ਟਰੰਪ ਨੂੰ ਕੋਈ ਸਵਾਲ ਪੁੱਛੇ ਜਾਂਦੇ ਆ ਜਾਂ ਰਿਪੋਰਟਰ ਨੂੰ ਹੈ ਨਾ ਕਹਿੰਦੇ ਮੈਨੂੰ ਸੁਣਦਾ ਨਹੀਂ ਕੁਛ, ਇੱਦਾਂ ਦੀ ਜਿਹੜੀ ਵੀਡੀਓਜ਼ ਆ ਉਹ ਹੀ ਜ਼ਿਆਦਾ ਆਪਾਂ ਨੂੰ ਮਸ਼ਹੂਰ ਹੋ ਰਹੀਆਂ ਹੈ ਨਾ। ਪਰ ਜਿਹੜੀਆਂ ਹੋਰ ਗੱਲਾਂ ਬਾਤਾਂ ਬੈਕ ਐਂਡ ਦੇ ਉੱਤੇ ਚੱਲੀਆਂ ਜਾਂ ਕੀ ਚੱਲ ਰਹੀਆਂ ਉਹਦੇ ਬਾਰੇ ਬਹੁਤ ਘੱਟ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਤਾ ਲੱਗਦਾ। ਸੋ ਮੇਰੀ ਹੀ ਵੀ ਅੱਜ ਦੀ ਆਪਾਂ ਟੈਕ ਟਾਕਸ ਦੇ ਵਿੱਚ ਗੱਲਬਾਤ ਕਰਕੇ ਇਸ ਗੱਲ ਦੀ ਆਪਣੇ ਸਰੋਤਿਆਂ ਤੱਕ ਵਿਊਅਰਸ ਤੱਕ ਜਾਣਕਾਰੀ ਪਹੁੰਚਾਈਏ ਕਿ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਸਾਰੇ ਕਾਸੇ ਵਿੱਚ ਹੋਈਆਂ ਜਿਹੜੀਆਂ ਆਪਾਂ ਕੋਲ ਪਬਲਿਕ ਆ ਬੈਕ ਐਂਡ ਦੇ ਉੱਤੇ ਜਿਹੜੀਆਂ ਪਬਲਿਕ ਨਹੀਂ ਹੋਈਆਂ ਉਹਦਾ ਆਪਾਂ ਨੂੰ ਨਹੀਂ ਪਤਾ ਹੈ ਨਾ। ਜਿਹਦੇ ਵਿੱਚ H1B ਦੀ ਜ਼ਰੂਰ ਮੈਨੂੰ ਲੱਗਦਾ ਮੇਰੀ ਪਰਸਨਲੀ ਮੈਨੂੰ ਇਹ ਲੱਗਦਾ ਗੱਲਬਾਤ ਹੋਈ ਹੋਊਗੀ ਹੈ ਨਾ, ਐਕਸਟ੍ਰੈਡੀਸ਼ਨ ਵਾਲੀ ਵੀ ਗੱਲਬਾਤ ਹੋਈ ਹੋਊਗੀ ਜਾਂ ਹੋਰ ਵੀ ਹੈ ਨਾ ਗੱਲਾਂ ਬਾਤਾਂ ਹੋਈਆਂ ਹੋਣਗੀਆਂ, ਪਰ ਇਹ ਪਬਲਿਕਲੀ ਜੋ ਸਾਡੇ ਕੋਲ ਡੇਟਾ ਸਾਹਮਣੇ ਅਵੇਲੇਬਲ ਆ ਆਪਾਂ ਉਹਦੀ ਗੱਲ ਕਰਦੇ ਹਾਂ ਜੀ। ਰਾਜ ਈਲਨ ਮਸਕ ਦੇ ਨਾਲ ਮੁਲਾਕਾਤ ਹੋਈ, ਪਚਈ ਦੇ ਨਾਲ, ਰਾਮਾਸਵਾਮੀ ਦੇ ਨਾਲ, ਉਹਨਾਂ ਸਾਰਿਆਂ ਦੇ ਨਾਲ ਜਿਹੜੀ ਇਸ ਦੀ ਮੁਲਾਕਾਤ ਹੋਈ। JD ਵੈਂਸ ਨੂੰ ਇਹ ਪਹਿਲਾਂ ਹੀ ਉੱਥੇ ਫਰਾਂਸ 'ਚ ਮਿਲਿਆ, ਪੈਰਿਸ 'ਚ ਮਿਲਿਆ। ਆਉਂਦਿਆਂ ਹੀ ਸਭ ਤੋਂ ਪਹਿਲਾਂ ਜਿਹੜਾ ਆ ਇਹਨਾਂ ਨੇ ਤੁਲਸੀ ਗਾਬੜ ਜਿਹੜੀ ਆ ਉਸ ਦੇ ਨਾਲ ਮੁਲਾਕਾਤ ਕੀਤੀ, ਜਿਹਦਾ ਕੰਮ ਹੁਣ ਇੰਟੈਲੀਜੈਂਸ ਦੀ ਡਾਇਰੈਕਟਰ ਬਣਨ ਤੋਂ ਬਾਅਦ ਦੇ ਵਿੱਚ। ਸੋ ਮੈਨੀ ਥਿੰਗਸ, ਦੇਖਦਾ ਕੁਛ ਹੋਰ ਆ, ਪਿੱਛੇ ਕੀ ਆ, ਇਹ ਮੋਰੇ ਸਮੋਕ ਸਕਰੀਨ ਸੀ ਜਾਂ ਪਿੱਛੇ ਕੁਛ ਹੋਰ ਹੋ ਰਿਹਾ ਆ,
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਲੋ ਆਉਣ ਵਾਲੇ ਸਮੇਂ ਦੇ ਨਾਲ ਪਤਾ ਲੱਗਣੀ। ਹਾਂ, ਪੋਲੀਟਿਕਸ ਤੌਰ ਦੇ ਉੱਤੇ ਆਪਾਂ ਵੀ ਸਾਰੇ ਜਾਣੇ ਕਿਤੇ ਕੋਈ ਚੀਜ਼ ਨੂੰ ਕਿਸੇ ਐਂਗਲ ਨਾਲ ਦੇਖ ਲਿਆ, ਕਿਸੇ ਹੋਰ ਐਂਗਲ ਨਾਲ ਦੇਖ ਲਿਆ, ਪਰ ਆ ਜਿਹੜੇ ਜਿਉਂ-ਜਿਉਂ ਸਮਝੌਤੇ ਹੋਈ ਜਾਂਦੇ ਆ, ਉਹਨਾਂ ਚੀਜ਼ਾਂ ਦੇ ਨਾਲ ਇੱਕ ਸਟੇਟ, ਇੱਕ ਮੁਲਕ ਦੂਜੇ ਮੁਲਕ ਦੇ ਨਾਲ ਸੰਬੰਧ ਇਸ ਕਰਕੇ ਬਣਾਉਣ ਦੀ ਉਹਨਾਂ ਦੀ ਹੁੰਦੀ ਆ ਵੀ ਭਾਈ ਉਹ ਤੋਂ ਫਾਇਦਾ ਲੈਣਾ। ਇੱਕ ਉਹਦੇ ਵਿੱਚ ਇੱਕ ਛੋਟੀ ਜਿਹੀ ਕਮਿਊਨਿਟੀ ਨੂੰ ਕਿੱਦਾਂ ਵਰਤਣਾ, ਕਿਵੇਂ ਨਹੀਂ ਵਰਤਣਾ, ਉਹਨਾਂ ਨੇ ਕਿੱਦਾਂ ਵਰਤਣਾ, ਇਹਨਾਂ ਨੇ ਕਿੱਦਾਂ ਵਰਤਣਾ, ਉਹਨਾਂ ਦੀ ਆਪਣੀ ਜਿਹੜੀ ਹੁੰਦੀ ਆ। ਆਪਣੇ ਜਿਹੜੇ ਖਾਸ ਕਰਕੇ ਪੰਜਾਬੀ ਆ, ਸਿੱਖ ਆ, ਉਹ ਏਦਾਂ ਨਾ ਉੱਲਰ ਜਾਣ ਹਰ ਇੱਕ ਪਾਸੇ ਨੂੰ ਵੀ ਸ਼ਾਇਦ ਵੀ ਪਤਾ ਨਹੀਂ ਹੁਣ ਆਪਣੇ ਕਰਕੇ ਉਹਨਾਂ ਨੇ ਇੰਡੀਆ ਨਾਲ ਬਹੁਤ ਵੱਡਾ ਪੰਗਾ ਜਿਹੜਾ ਉਹ ਲੈ ਲੈਣਾ ਜਾਂ ਕੀ ਕਰ ਲੈਣਾ। ਉਹ ਵੱਖਰੀ ਗੱਲ ਆ। ਚਾਈਨਾ ਦੇ ਮਾਮਲੇ ਦੇ ਵਿੱਚ ਜਿਹੜੀ ਉਹਨੇ ਜਿਹੜੀ ਟਰੰਪ ਹੁਣਾਂ ਨੇ ਕਹਿ ਤਾਂ ਦਿੱਤਾ ਵੀ ਭਾਈ ਜੇ ਤੁਸੀਂ ਆਪਸ 'ਚ ਗੱਲ ਕਰਨੀ ਆ ਤਾਂ ਦੱਸੋ, ਮੈਂ ਵਿਚੋਲਗੀ ਜਿਹੜੀ ਇਸ ਦੇ ਵਿੱਚ ਖੁਦ ਜਿਹੜੀ ਉਹ ਕਰ ਦਿੰਦਾ ਹੈਗਾ ਆ। ਇੰਡੀਆ ਦੇ ਵਿੱਚ ਦੇਖੋ ਹਰਵਿੰਦਰ, ਇਹ 'ਚ ਕੋਈ ਦੋਰਾਵਾਂ ਨਹੀਂ ਆ, ਚਾਈਨਾ ਤੋਂ ਬਹੁਤ ਜ਼ਿਆਦਾ ਜਿਹੜਾ ਮੈਨੂਫੈਕਚਰਿੰਗ ਦਾ ਕੰਮ ਸੀ ਉੱਠ ਕੇ ਉੱਧਰ ਨੂੰ ਵੀ ਗਿਆ ਹੈਗਾ। ਵੱਡੀਆਂ ਜਿਹੜੀਆਂ ਕੰਪਨੀਆਂ ਆ ਮੈਨੂਫੈਕਚਰਿੰਗ ਦੀਆਂ ਉੱਧਰ ਗਈਆਂ। ਮਾਈਕਰੋਨ ਦਾ ਤੁਸੀਂ ਇਸ ਦੇ ਵਿੱਚ ਨਾਂ ਲਿਆ, ਸੈਮੀ ਕੰਡਕਟਰ ਦੀ ਜਿਹੜੀ ਉਹ ਗੱਲ ਜਿਹੜੀ ਉਹ ਰਹੀ ਆ। ਇਹ ਵੀ ਇੱਕ ਖਤਰਾ ਜਿਹੜਾ ਉਹ ਰਹਿੰਦਾ ਆ ਇਹਨਾਂ ਨੂੰ, ਅਮਰੀਕਾ ਨੂੰ ਵੀ ਆ। ਜਿੱਦਾਂ ਜਿੱਦਾਂ ਚਾਈਨਾ ਨੂੰ ਲੈ ਕੇ ਆ ਵੀ ਹਾਂ ਇੰਟੈਲੈਕਚੁਅਲ ਪ੍ਰਾਪਰਟੀ ਨਾ ਚੋਰੀ ਕਰ ਲੈਣ ਜਾਂ ਉਹ ਚੀਜ਼ ਨਾ ਕਰ ਲੈਣ। ਇੰਡੀਆ ਨੂੰ ਕਿਸ ਐਂਗਲ ਤੋਂ ਇਹ ਅਮਰੀਕਾ ਜਿਹੜਾ ਉਹ ਦੇਖਦਾ ਹੈ? ਹਾਂਜੀ, ਸੋ ਵੇਖੋ ਇਹਦੇ ਕਈ ਪੱਖ ਆ। ਅਗੇਨ ਮੈਨੂੰ ਲੱਗਦਾ ਕਿ ਆਪਾਂ ਕਿਸੇ ਇਹਦੇ ਬਾਰੇ ਡੈਡੀਕੇਟਡ ਰਿਪੋਰਟ ਵੀ ਕੋਈ ਲੈ ਕੇ ਆਵਾਂਗੇ ਸਾਹਮਣੇ, ਪਰ ਜੋ ਚੀਜ਼ਾਂ ਸਾਹਮਣੇ ਦੇਖਣ ਨੂੰ ਮਿਲ ਰਹੀਆਂ, ਦੇਖੋ ਚਾਈਨਾ ਨੂੰ ਤੇ ਇੰਡੀਆ ਨੂੰ ਆਪਾਂ ਇਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਚਾਈਨਾ ਦੀ ਆਪਾਂ ਪਹਿਲਾਂ ਗੱਲ ਕਰ ਲੈਂਦੇ, ਕਿਉਂਕਿ ਮੇਰਾ ਨਿੱਜੀ ਤਜਰਬਾ ਰਿਹਾ, ਮੈਂ ਬਹੁਤ ਸਮਾਂ ਚਾਈਨਾ ਦੇ ਵਿੱਚ ਰਿਹਾ ਵਾਂ, ਹਨਾ, ਕੰਮ ਵੀ ਕੀਤਾ ਥੋੜਾ ਚਾਈਨਾ ਦੇ ਵਿੱਚ। ਉਹਦੇ ਵਿੱਚ ਇਹ ਹੈ ਕਿ ਜਿਹੜੀ ਚਾਈਨਾ ਵਾ ਉਹਨੇ ਆਪਣੇ ਆਪ ਨੂੰ ਪੂਰੀ ਦੁਨੀਆ ਦੀ ਫੈਕਟਰੀ ਦੇ ਤੌਰ ਦੇ ਉੱਤੇ ਪ੍ਰਭਾਵਿਤ ਕੀਤਾ, ਪਰ ਉਸ ਤੋਂ ਬਾਅਦ ਜਿਹੜੀ ਉਹਨੇ ਆਪਣੇ ਰੈਗੂਲੇਸ਼ਨਸ ਆ ਉਹਦੇ ਉੱਪਰ ਉਹਨੂੰ 100% ਓਪਨ ਨਹੀਂ ਕੀਤਾ। ਮਿਸਾਲ ਦੇ ਤੌਰ ਦੇ ਉੱਤੇ ਜੇ ਤੁਸੀਂ ਚਾਈਨਾ ਦੇ ਵਿੱਚ ਕੋਈ ਕੰਪਨੀ ਖੋਲਦੇ ਹੋ ਤਾਂ ਉਹ ਤੁਸੀਂ ਇਹ ਨਹੀਂ ਵੀ ਅਮਰੀਕਾ ਗਿਆ ਉੱਥੇ ਜਾ ਕੇ ਆਪਣੀ ਉੱਥੇ ਇਹਨੇ ਕੰਪਨੀ ਖੋਲ ਲਈ, ਤੇ ਉਹਦੇ ਵਿੱਚ ਲੋਕਲ ਇੱਕ ਬੰਦੇ ਦਾ ਲੋਕਲ ਸਿਟੀਜ਼ਨਸ਼ਿਪ ਦੀ ਮੈਜੋਰਿਟੀ ਪਾਰਟਨਰਸ਼ਿਪ ਹੋਣੀ ਚਾਹੀਦੀ ਹੈ ਜੇ ਤੁਸੀਂ ਵੱਡੀ ਕਾਰਪੋਰੇਸ਼ਨ ਖੋਲਦੇ ਹੋ, ਹਨਾ, ਉਹਦੇ ਬੇਸ ਚਾਈਨਾ, ਹਨਾ। ਇੰਡੀਆ ਵਿੱਚ ਵੀ ਇਦਾਂ ਹੀ ਆ। ਸੋ ਉਹਦੇ ਵਿੱਚ ਆਪਣੇ ਜਿਹੜੇ ਵੇਖੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਭ ਤੋਂ ਵੱਡਾ ਤੇ ਦੇਖਿਆ ਵੀ ਈਸਟ ਇੰਡੀਆ ਕੰਪਨੀ ਬਣੀ, ਉਹਨੇ ਪੂਰਾ ਇੱਕ ਦੇਸ਼ ਉਹਨੂੰ, ਹਨਾ, ਉਹਨੂੰ ਆਪਣੇ ਕਬਜ਼ੇ ਥੱਲੇ ਕਰ ਲਿਆ। ਸੋ ਆਰਗੇਨਾਈਜ਼ਡ ਪਾਵਰ ਕਾਰਪੋਰੇਸ਼ਨਸ ਕੋਲ ਬਹੁਤ ਜ਼ਿਆਦਾ ਹੁੰਦੀਆਂ ਤੇ ਨੇਸ਼ਨ ਸਟੇਟਸ ਇਸ ਚੀਜ਼ ਨੂੰ ਭਲੀ ਭਾਂਤੀ ਵਾਕਫ ਆ, ਇਹਦੀ ਪੂਰੀ ਹਿਸਟਰੀ ਪਈ ਆ, ਹਨਾ। ਸੋ ਉਹਦੇ ਤੇ ਥੋੜਾ ਜਿਹਾ ਆਪਣਾ ਉਹਨਾਂ ਕੁੰਡਾ ਰੱਖਣਾ ਹੀ ਹੁੰਦਾ। ਸੋ ਕੋਵਿਡ ਦੇ ਦੌਰਾਨ ਖਾਸ ਤੌਰ ਤੇ ਇਹ ਗੱਲਬਾਤ ਹੈ ਨਾ, ਕੋਵਿਡ ਦਾ ਚੱਲ ਇੱਕ ਕੋਵਿਡ ਨੇ ਚੀਜ਼ਾਂ ਨੂੰ ਐਕਸਲਰੇਟ ਕੀਤਾ, ਪਰ 2014-15 ਤੋਂ ਹੀ ਅਮਰੀਕਾ ਜਿਹੜਾ ਵਾ, ਅਮਰੀਕਾ ਦੀ ਡੀਪ ਸਟੇਟ ਕਹਿ ਲਓ ਜਾਂ ਅਮਰੀਕਾ ਦੇ ਜਿਹੜੇ ਐਨਾਲਿਸਟ ਆ, ਵੱਡੇ ਪੋਲੀਟੀਕਲ ਐਨਾਲਿਸਟ, ਉਹ ਗੱਲ ਨੂੰ ਕਹਿ ਰਹੇ ਵੀ ਜਿਹੜੀ ਸਾਡੀ ਡਿਪੈਂਡੈਂਸੀ ਚੀਨ ਦੇ ਉੱਪਰ ਬਹੁਤ ਜ਼ਿਆਦਾ ਵੱਧ ਗਈ ਆ। ਹਾਂ, ਇਹ ਤਾਂ ਹੈ। ਤੇ ਉਹਨਾਂ ਚਾਈਨਾ ਤੋਂ ਆਪਣੇ ਆਪ ਨੂੰ ਮੂਵ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਆਲਰੇਡੀ। ਪਰ ਹੁਣ ਰਾਜਕਰਨ ਗੱਲ ਇਹ ਆ ਕਿ ਜਿੰਨਾ ਆਪਣੇ ਪਿਛਲੇ 2001 ਤੋਂ ਲੈ ਕੇ ਲੇਟ 1990s ਤੋਂ ਹੀ ਲੈ ਕੇ 2000 ਤੋਂ ਬਾਅਦ 10-15 ਸਾਲਾਂ ਚਾਈਨਾ ਨੇ ਜਿੰਨਾ ਛੇਤੀ ਤਰੀਕੇ ਨਾਲ ਆਪਣੇ ਆਪ ਨੂੰ ਡਿਵੈਲਪ ਕੀਤਾ ਤੇ ਜਿੰਨੀ ਉਹਨਾਂ ਕੋਲ ਚੀਪ ਵਰਕ ਫੋਰਸ ਸੀ, ਉਹਦਾ ਜਿਹੜਾ ਆਲਟਰਨੇਟਿਵ ਲੱਭਣਾ ਉਹ ਸੌਖਾ ਨਹੀਂ ਸੀ। ਠੀਕ ਆ, ਸੌਫਟਵੇਅਰ ਦੇ ਵਿੱਚ ਇੰਡੀਆ ਨੇ ਮੱਲ ਮਾਰੀ, ਹਨਾ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਿਉਂਕਿ ਇੱਕ ਇੰਡੀਆ ਦੀ ਲੈਂਗੁਏਜ ਦਾ ਵੀ ਆਪਾਂ ਨੂੰ ਹੈਗਾ, ਦੂਸਰਾ ਹੈ ਕਿ ਜਿਹੜੀ ਸਦਰਨ ਸਟੇਟਸ ਹੈਗੀਆਂ ਉਹਨਾਂ ਨੇ ਬਹੁਤ ਜ਼ਿਆਦਾ ਇਨਵੈਸਟਮੈਂਟ ਸੌਫਟਵੇਅਰ ਜਾਂ ਇੰਜੀਨੀਅਰਿੰਗ ਫੀਲਡ ਦੇ ਵਿੱਚ ਕੀਤੀ। ਸੋ ਸੌਫਟਵੇਅਰ ਦੀ ਡਿਵੈਲਪਮੈਂਟ ਹੋ ਗਈ ਜਾਂ ਜਿਹੜੇ ਤੁਹਾਡੇ ਕਾਲ ਸੈਂਟਰਸ ਹੋ ਗਏ, ਇਹ ਜਿਹੜੇ ਆ ਇੰਡੀਆ ਦੇ ਵਿੱਚ ਜ਼ਿਆਦਾ ਸਕਸੈਸਫੁਲ ਰਹੇ। ਪਰ ਜਦੋਂ ਮੈਨੂਅਲ ਲੇਬਰ ਦੀ ਗੱਲ ਆਉਂਦੀ ਆ, ਇਕੁਇਪਮੈਂਟ ਮੈਨੂਫੈਕਚਰਿੰਗ ਦੀ ਗੱਲ ਆਉਂਦੀ ਆ, ਜਾਂ ਪ੍ਰੋਸੈਸਿਸ ਦੀ ਗੱਲ ਹੁੰਦੀ ਆ ਖਾਸ ਤੌਰ ਦੇ ਉੱਤੇ, ਉਹਦੇ ਵਿੱਚ ਜਿਹੜੀ ਚਾਈਨੀਜ਼ ਕੰਪਨੀਜ਼ ਆ ਜਾਂ ਏਸ਼ੀਅਨ ਕੰਪਨੀਜ਼ ਆ ਉਹਨਾਂ ਦੀ ਚੜਾਈ ਰਹੀ, ਹਨਾ, ਚਾਈਨੀਜ਼ ਇਨਫਲੂਐਂਸ ਕੰਪਨੀ। 2014-15 ਤੋਂ ਬਾਅਦ ਜਦੋਂ ਉਹਨਾਂ ਬਾਹਰ ਨਿਕਲਣਾ ਸ਼ੁਰੂ ਕੀਤਾ, ਗੱਲਾਂ ਬਾਤਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਤੇ ਇੰਡੀਆ ਆਪਣੇ ਆਪ ਨੂੰ ਇੱਕ ਵੱਡਾ ਆਲਟਰਨੇਟਿਵ, ਉਹਦੇ ਨਰਿੰਦਰ ਮੋਦੀ 2014 ਚ ਆਉਂਦੇ ਆ, ਮੇਕ ਇਨ ਇੰਡੀਆ ਤੇ ਇਦਾਂ ਦੀ ਚੀਜ਼ਾਂ, ਹਨਾ, ਇਨੀਸ਼ੀਏਟਿਵ ਲੈ ਕੇ ਆਉਂਦੇ ਆ, ਜਿਹੜੇ ਕਿ ਵਾਕਈ ਵਧੀਆ ਇਨੀਸ਼ੀਏਟਿਵ ਸੀ ਇਨ ਪੇਪਰ ਜੇ ਉਹਨਾਂ ਨੂੰ ਦੇਖਿਆ ਜਾਏ। ਪਰ ਰਾਜਕਰਨ ਸਮੱਸਿਆ ਇੰਡੀਆ ਦੀ ਫਿਰ ਉਹੀ ਆ ਕਿ ਇੱਕ ਸਕਿਲਡ ਡਿਵੈਲਪਡ ਵਰਕਫੋਰਸ ਉਸ ਤਰੀਕੇ ਦੀ ਨਹੀਂ ਡਿਵੈਲਪ ਕਰ ਸਕਿਆ। ਦੂਸਰਾ ਉੱਥੇ ਕਰਪਸ਼ਨ ਬਹੁਤ ਜ਼ਿਆਦਾ, ਸਮੱਸਿਆ ਬਾਬੂਸ਼ਾਹੀ ਹੈ ਨਾ, ਰੈਡ ਟੇਪ ਜਿਹਨੂੰ ਕਹਿ ਦਿੰਦੇ ਆ, ਉਹ ਬਹੁਤ ਜ਼ਿਆਦਾ ਹੋਈ। ਸੋ ਜਿਨ੍ਹਾਂ ਕੰਪਨੀਜ਼ ਨੇ ਉੱਥੇ ਅਟੈਂਪਟ ਕੀਤੀ ਕਰਨ ਦੀ, ਉਹਨਾਂ ਨੇ ਕੁਛ
ਚਿਰ ਬਾਅਦ ਥੋੜੀ ਬਹੁਤ ਇਨਵੈਸਟਮੈਂਟ ਕਰਕੇ ਆਪਣੀ ਜਿਹੜੀ ਉਹ ਗੱਲਬਾਤ ਆ ਉਹ ਰੋਕ ਦਿੱਤੀ। ਕੋਵਿਡ ਤੋਂ ਬਾਅਦ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋਇਆ, ਪਰ ਇੰਡੀਆ ਦੇ ਨਾਲ ਉਹ ਫੇਰ ਗੱਲ ਉਹੀ ਆਉਂਦੀ ਹੈ ਕਿ ਅਮਰੀਕਨ ਕੰਪਨੀਜ਼ ਵੀ ਜਾਂ ਅਮਰੀਕਾ ਵੀ ਇਸ ਚੀਜ਼ ਉੱਤੇ ਬੜਾ ਧਿਆਨ ਹੁਣ ਦੇ ਰਿਹਾ ਕਿ ਜਿੱਦਾਂ ਮੇਕ ਇਨ ਅਮਰੀਕਾ ਦੀ ਗੱਲ ਕਰਦੇ ਆ, ਜਾਂ ਪ੍ਰੈਜ਼ੀਡੈਂਟ ਟਰੰਪ ਤੋਂ ਪਹਿਲਾਂ ਵੀ ਪਾਲਿਸੀਜ਼ ਦੀ ਗੱਲ ਕਰੀਏ, ਹੈ ਨਾ, ਜਿਹਦੇ ਵਿੱਚ ਇਹਨੇ ਕਿੰਨੇ ਜ਼ਿਆਦਾ ਬਿਲੀਅਨ ਡਾਲਰ, ਹੰਡਰਡਸ ਆਫ ਬਿਲੀਅਨ ਡਾਲਰ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਜੇ ਤੁਸੀਂ ਕੰਪਨੀ ਬਣਾਉਂਦੇ ਹੋ ਜਾਂ ਮੈਨੂਫੈਕਚਰਿੰਗ ਬਣਾਉਂਦੇ ਹੋ ਉਹਦੇ ਵਿੱਚ ਇਨਵੈਸਟ ਕਰਨ ਦੀ ਉਹਨਾਂ ਗੱਲਬਾਤ ਕੀਤੀ, ਹੈ ਨਾ। ਜਿਹੜਾ ਇੱਕ ਟੈਕਨੋਲੋਜੀ ਦੇ ਰਿਲੇਟਡ ਐਕਟ ਵੀ ਲੈ ਕੇ ਆਉਂਦੇ ਆ, ਇਨਫਲੇਸ਼ਨ ਰਿਡਕਸ਼ਨ ਐਕਟ ਹੀ ਸ਼ਾਇਦ ਉਹਦਾ ਨਾਮ। ਤੇ ਉਹਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਹੈ, ਜਿੱਥੇ ਇੰਟੈਲ ਦੇ ਪਲਾਂਟ, ਮਾਈਕਰੋਨ ਦੇ 2 ਪਲਾਂਟ ਅਮਰੀਕਾ ਦੇ ਵਿੱਚ ਬਣਦੇ ਆ, ਹੈ ਨਾ। ਹੋਰ ਵੀ ਜਿਹੜੀ ਮੈਨੂਫੈਕਚਰਿੰਗ ਅਮਰੀਕਾ 'ਚ ਆਉਂਦੀ, ਅਸੀਂ ਦੇਖਿਆ ਟੈਸਲਾ ਦੀ ਕਾਰਾਂ ਵੀ ਅਮਰੀਕਾ 'ਚ ਬਣਦੀਆਂ। ਸੋ ਇਹ ਸਾਰੀ ਕਿਉਂਕਿ ਮੈਂ ਅੱਗੇ ਗੱਲ ਦੱਸ ਰਿਹਾ, ਇਹ ਸਬਜੈਕਟ ਫੀਲਡ ਬਹੁਤ ਵੱਡਾ। ਫਿਰ ਆਪਾਂ ਗੱਲਬਾਤ ਤੁਹਾਡੇ ਕੁਐਸਚਨ ਦੇ ਉੱਤੇ ਦੁਬਾਰਾ ਆਉਂਦੇ ਇੰਨੀ ਭੂਮਿਕਾ ਬਣ ਕੇ ਕਿ ਚਾਈਨਾ ਤੇ ਇੰਡੀਆ ਜਿਹੜੀ 2 ਵੱਡੀਆਂ ਨੇਸ਼ਨਸ ਆ, ਇਹ ਇੱਕ ਟੈਕ ਹੱਬ ਵੀ ਨਹੀਂ ਹੈ, ਇੱਕ ਕੰਜ਼ਿਊਮਰ ਮਾਰਕੀਟ ਦੇ ਤੌਰ ਤੇ ਵੀ ਲੋਕੀ ਨੂੰ ਬਹੁਤ ਦੇਖਦੇ ਆ। ਠੀਕ ਹੈ, ਕਿਉਂਕਿ ਚਾਈਨਾ ਤੇ ਇੰਡੀਆ ਵਿੱਚ ਵੀ ਕੁਛ ਹੱਦ ਤੱਕ ਸਮਰੱਥਾ ਲੋਕਾਂ ਕੋਲ ਹੁਣ ਹੈਗੀ ਆ ਵੀ ਉਹ ਕਿੰਨੀਆਂ ਕਾਰਾਂ ਬਾਏ ਕਰ ਸਕਣ, ਕਿੰਨੇ ਰੈਫਰੀਜਰੇਟਰ ਹੋ ਗਏ ਜਾਂ ਹੋਰ ਇਕਵਿਪਮੈਂਟ, ਟੈਕ ਇਕਵਿਪਮੈਂਟ, ਆਈਫੋਨ ਤੁਸੀਂ ਦੇਖਿਆ ਹੀ ਹੋਣਾ ਕਿ ਕਿੰਨੇ ਲੋਕਾਂ ਦੀ ਇੰਡੀਆ ਦੇ ਵਿੱਚ ਡਿਮਾਂਡ ਹੈ। ਸੈਲਫੋਨ ਯੂਜ਼ਰ ਸਭ ਤੋਂ ਵੱਧ ਇੰਡੀਆ ਦੇ ਵਿੱਚ ਹੈ ਨਾ, ਸੈਲਫੋਨ ਡਿਵਾਈਸਿਸ ਉੱਥੇ ਲੋਕੀ। ਸੋ ਇੱਕ ਤਰ੍ਹਾਂ ਦੀ ਮੰਡੀ ਵੀ ਹੈਗੀ ਆ ਉਸ ਤਰੀਕੇ ਦੇ ਨਾਲ। ਤੇ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਅਮਰੀਕਾ ਨੇ ਆਪਣਾ ਸਮਾਨ ਬਣਾ ਕੇ ਪੂਰੀ ਦੁਨੀਆ ਦੇ ਵਿੱਚ ਵੇਚਣਾ, ਹਰ ਇੱਕ ਦੇਸ਼ਾਂ ਦੇ ਵਾਂਗੂ, ਹੈ ਨਾ। ਕੈਪੀਟਲਿਸਟ ਸੁਸਾਇਟੀ ਦੇ ਵਿੱਚ ਏਦਾਂ ਹੀ ਵਰਕ ਕਰਦਾ। ਸੋ ਉਸ ਤਰੀਕੇ ਦੇ ਨਾਲ ਉਹ ਚੀਜ਼ਾਂ ਨੂੰ ਲੈਂਦੇ, ਪਰ ਨਾਲ ਦੀ ਨਾਲ ਉਹ ਵੀ ਚਾਹੁੰਦੇ ਆ ਵੀ ਜਿਹੜਾ ਸਾਡਾ ਇੱਥੋਂ ਦਾ ਐਥਨਿਕ ਸਿਸਟਮ ਆ, ਇਹ ਹੁਣ ਕਿਉਂਕਿ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੀ ਗੱਲ ਆ ਵੀ ਉਹ ਵੀ ਇੰਟੈਕਟ ਰਹੇ, ਤੇ ਨਾਲ ਦੀ ਨਾਲ ਜਿਹੜਾ ਸਾਡਾ ਸਮਾਨ ਆ ਉਹ ਵੀ ਅਸੀਂ ਪੂਰੀ ਦੁਨੀਆ ਨੂੰ ਵੇਚ ਸਕੀਏ। ਸੋ ਦੇ ਆਰ ਟ੍ਰਾਈਂਗ ਟੂ ਨੈਗੋਸ਼ੀਏਟ ਵੀ ਵਟ ਵਰਕਸ ਆਊਟ ਬੈਸਟ ਫॉर them। ਤੇ ਇੰਡੀਆ ਦੀ ਕੁਝ ਆਪਣੀਆਂ ਸਮੱਸਿਆਵਾਂ ਹੈਗੀਆਂ ਵਾ, ਹੈ ਨਾ। ਇੱਕ ਇਨਸਟੇਬਿਲਿਟੀ ਕਹਿ ਲਓ ਥੋੜੇ ਤਰੀਕੇ ਦੀ, ਇੱਕ ਕਰਪਸ਼ਨ ਕਹਿ ਲਓ, ਤੇ ਜਿਹੜੀ ਇੰਡੀਆ ਦੀਆਂ ਕਾਫੀ ਜ਼ਿਆਦਾ ਜਿਹੜੀਆਂ ਵੱਡੀਆਂ ਕੰਪਨੀਜ਼ ਆ ਉਹ ਵੀ ਬਹੁਤ ਜ਼ਿਆਦਾ ਕਰਪਟ ਆ, ਉਹਨੂੰ ਉਸ ਤਰੀਕੇ ਨਾਲ ਵੀ ਆਪਾਂ ਦੇਖ ਸਕਦੇ ਹਾਂ। ਤੇ ਉਹ ਕੁਝ ਚੈਲੰਜਸ ਜਿਹੜੇ ਵੈਸਟ ਨੂੰ ਆ ਰਹੇ ਆ, ਬਟ ਦੇ ਆਰ ਟ੍ਰਾਈਂਗ ਟੂ ਫਿਗਰ ਇਟ ਆਊਟ ਵੀ ਕਿੱਦਾਂ ਕਰਨਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਤਰੀਕੇ ਨੂੰ ਤੁਰਦੇ ਆ, ਇਹ ਆਉਣ ਵਾਲਾ ਸਮਾਂ ਦੱਸੂਗਾ, ਤੇ ਆਪਾਂ ਆਪਣੇ ਟਾਕ ਸ਼ੋਅ ਵਿੱਚ ਇਸ ਬਾਰੇ ਗੱਲਬਾਤ ਕਰਦੇ ਰਵਾਂਗੇ। ਜੀ ਬਿਲਕੁਲ। ਅੱਛਾ ਹਰਵਿੰਦਰ, ਹੁਣ ਅੱਜ ਟਰੰਪ ਹੋਣਾ ਨੇ ਚਾਈਨਾ ਤਾਈਵਾਨ ਦੇ ਮਾਮਲੇ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਜਿਹੜੀ ਲੈਂਗੁਏਜ ਲਿਖੀ ਗਈ ਸੀਗੀ ਵੀ ਵੀ ਡੂ ਨਾਟ ਸਪੋਰਟ ਫਰੀडम ਜਾਂ ਇੰਡੀਪੈਂਡੈਂਸ ਆਫ ਤਾਈਵਾਨ, ਉਹ ਹਟਾ ਦਿੱਤਾ ਆ। ਹੁਣ ਉਹਦੇ ਕਰਕੇ ਚਾਈਨਾ ਹੋਰ ਵੀ ਜਿਹੜਾ ਤਲਖੀ ਦੇ ਵਿੱਚ ਆ ਗਿਆ ਆ। ਆਪਾਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਪੈਰਲਲੀ ਨਾਲ ਸਮਝਣ ਦੀ ਜ਼ਰੂਰਤ ਹੁੰਦੀ, ਕਿਉਂਕਿ ਜੀਓਪੋਲਿਟਿਕਸ ਦਾ ਟੈਕਨੋਲੋਜੀ ਦੇ ਨਾਲ ਵੀ ਸੰਬੰਧ ਆ ਹੀ ਜਾਂਦਾ ਆ, ਖਾਸ ਕਰਕੇ ਉਦੋਂ ਜਦੋਂ ਤਾਈਵਾਨ ਚਾਈਨਾ ਦੇ ਵਿੱਚ ਸੈਮੀ ਕੰਡਕਟਰ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਆ ਉਹ ਚੱਲਦਾ ਹੋਵੇ ਅਮਰੀਕਾ ਦੇ ਆਪਾਂ ਜਿਹੜੇ ਪੱਖ ਤੋਂ ਜਿਹੜਾ ਉਹ ਦੇਖੀਏ। ਕਲਾਊਡ ਕੈਪੀਟਲ ਵਾਰ, ਇਹ ਕੋਲਡ ਵਾਰ ਆਪਾਂ ਸੁਣੀਆਂ, ਇਹ ਸ਼ੀਤ ਜੰਗ ਜਿਹੜੇ ਉਹ ਸੁਣੇ, ਸਿੱਧੀਆਂ ਲੜਾਈਆਂ ਵੀ ਜਿਹੜੀਆਂ ਉਹ ਸੁਣੀਆਂ। ਕਲਾਊਡ ਕੈਪੀਟਲ ਵਾਰ, ਹੁਣ ਕਲਾਊਡ ਅੱਜ ਦੇ ਜ਼ਮਾਨੇ 'ਚ ਤਾਂ ਕਲਾਊਡ ਉਹੀ ਆ ਵੀ ਜਿਹੜੇ ਸਰਵਰ ਕਲਾਊਡ ਵਾਲੇ ਆ ਵੀ ਉਹ ਸਾਰੀਆਂ ਚੀਜ਼ਾਂ ਆ, ਕੰਪਿਊਟੇਸ਼ਨ ਦੇ ਨਾਲ ਜਿਹੜਾ ਉਹ ਸਿੱਧਾ ਸੰਬੰਧ ਹੋ ਜਾਂਦਾ, ਉਹਦੇ ਨਾਲ ਹੀ ਸਿੱਧਾ ਅੱਜ ਕੱਲ੍ਹ ਧਨ ਰਾਸ਼ੀ ਜਿਹੜੀ ਉਹ ਜੁੜੀ ਹੋਈ ਆ। ਸੋ 21ਵੀਂ ਸਦੀ ਦੀ ਜਿਹੜੀ ਇਹ ਨਵੀਂ ਲੜਾਈ ਜਿਹੜੀ ਚੀਨ ਤੇ ਅਮਰੀਕਾ ਦੇ ਵਿੱਚ ਜਿਹੜਾ ਇਹ ਟਕਰਾਅ ਆ ਰਿਹਾ ਆ, ਜਿਸ ਨੂੰ ਕਲਾਊਡ ਕੈਪੀਟਲ ਵਾਰ ਆਖਿਆ ਜਾ ਰਿਹਾ, ਉਹਦੇ ਬਾਰੇ ਆਪਾਂ ਕੀ ਜਾਣਦੇ ਹਾਂ ਤੇ ਇਹਦੇ ਵਿਚਾਲੇ ਕੀ ਪਿਆ ਹੋਇਆ ਹੈ? ਹਾਂਜੀ, ਸੋ ਇਹ ਰਾਜਿਕਾ ਨੇ ਨੋਟ ਕਰਨ ਵਾਲੀ ਗੱਲ ਆ। ਤੁਸੀਂ ਓਵਰ ਦ ਪੀਰੀਅਡ ਆਫ ਟਾਈਮ ਵੇਖੋ, ਈਵਨ ਚਾਈਨਾ ਨੇ ਜਾਂ ਇੰਡੀਆ ਨੇ ਆਪਣੀ ਜਿਹੜੀ ਐਕਚੁਅਲ ਆਰਮੀ ਆ ਉਹਦੀ ਗਿਣਤੀ ਘਟਾਉਣੀ ਸ਼ੁਰੂ ਕੀਤੀ ਹੋਈ ਆ, ਹੈ ਨਾ। ਸੋ ਜਿਹੜੀਆਂ ਯੁੱਧ ਖੇਤਰ ਵਿੱਚ ਆਰਮੀ ਦੀ ਲੜਾਈਆਂ ਹੁੰਦੀਆਂ ਟ੍ਰੈਡੀਸ਼ਨਲ, ਉਹ ਤਾਂ ਚਲੋ 100% ਉਹਨੂੰ ਨਹੀਂ ਰਿਪਲੇਸ ਕਰ ਸਕਦੇ, ਪਰ ਹੁਣ ਹੋਰ ਰਾਹ ਰਸਤੇ ਬੜੇ ਆ ਜਿਹਦੇ ਨਾਲ ਜਿਹੜੀ ਕੰਟਰੀਜ਼ ਉਹਨੂੰ ਢਾਇਆ ਜਾ ਸਕਦਾ। ਠੀਕ ਆ, ਤੇ ਉਹਨਾਂ ਵਿੱਚੋਂ ਇੱਕ ਜਿਹੜੀ ਹੈਗੀ ਉਹ ਟੈਕਨੋਲੋਜੀ ਆ, ਕੁਛ। ਤੇ ਆਪਾਂ ਕਲਾਊਡ ਕੰਪਿਊਟ ਦੀ ਗੱਲ ਕਰਦੇ ਹਾਂ, ਆਪਾਂ ਗੱਲਾਂ ਬਾਤਾਂ ਦੇ ਵਿੱਚ ਕਲਾਊਡ ਦਾ ਮਤਲਬ ਇਹ ਹੁੰਦਾ ਵੀ ਆਪਾਂ, ਹਨਾ, ਜਦੋਂ ਜਿਹੜਾ ਸਾਰੇ ਦਾ ਸਾਰਾ ਡੇਟਾ ਵਾ ਉਹ ਤੁਸੀਂ ਲੋਕਲੀ ਨਹੀਂ ਰੱਖਦੇ, ਹੈ ਨਾ, ਕਲਾਊਡ ਦੇ ਉੱਪਰ ਰੱਖਦੇ ਹੋ, ਸਰਵਰਸ ਬੇਸਡ ਜਿੱਦਾਂ ਤੁਸੀਂ ਗੱਲ ਕਹੀ, ਹੈ ਨਾ। ਸੋ ਉਹ ਆ ਕਿ ਇਹਨੂੰ ਆਪਾਂ 21st ਸੈਂਚੁਰੀ ਦੀ ਜਿਹੜੀ ਨਵੀਂ ਲੜਾਈ ਆ ਉਹਨੂੰ ਕਲਾਊਡ ਕੈਪੀਟਲ ਵਾਰ ਕਹਿ ਸਕਦੇ ਆ। ਸੋ ਉਹ ਅਮਰੀਕਾ ਅਤੇ ਚਾਈਨਾ ਦੀ ਜਿਹੜੀ ਲੜਾਈ ਆ ਉਹ ਹਥਿਆਰਾਂ ਦੀ ਬਜਾਏ ਕਲਾਊਡ ਕੈਪੀਟਲ ਵਾਰ ਵਿੱਚ ਹੁਣ ਉਹਨੂੰ ਡਿਜੀਟਲ ਵਾਰ ਕਹਿ ਸਕਦੇ ਹਾਂ, ਡਿਜੀਟਲ ਵਾਰ ਜਿਹੜੀ ਉਹ ਚੱਲ ਰਹੀ ਆ। ਹਾਂਜੀ, ਸੋ ਉਹਦੇ ਵਿੱਚ ਰਾਜਕਰਨ ਕੀ ਆਉਂਦਾ
ਕਿ ਉਹ ਜਿਹੜੇ ਉਹਨਾਂ ਦੇ ਫਾਈਨੈਂਸ਼ੀਅਲ ਐਸਪੈਕਟਸ, ਉਹਨਾਂ ਦੀ ਤਕਨੀਕ ਹੋ ਗਈ, ਤੇ ਜਿਹੜਾ ਡਿਜੀਟਲ ਇੰਪੈਕਟ ਆ, ਡਿਜੀਟਲ ਫੁੱਟਪ੍ਰਿੰਟਸ ਆ, ਇਹ ਲੜਾਈ ਉਸ ਖੇਤਰ ਵਿੱਚ ਲੜੀ ਜਾ ਸਕਦੀ ਆ। ਉਹਨੂੰ ਇਸ ਤਰੀਕੇ ਨਾਲ ਕਿਹਾ ਜਾ ਸਕਦਾ, ਜਿਹਦੇ ਪਾਰਟਸ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਉਹਨਾਂ ਚੋਂ ਇੱਕ ਆ, ਕਲਾਊਡ ਕੰਪਿਊਟਿੰਗ ਨੰਬਰ 2 ਆ, ਸਾਈਬਰ ਸਿਕਿਉਰਿਟੀ, ਕੁਆਂਟਮ ਕੰਪਿਊਟਿੰਗ, ਫਿਨਟੈਕ, ਇਹ ਉਹਨਾਂ ਦੇ ਜਿਹੜੇ ਮੁੱਖ ਯੁੱਧ ਖੇਤਰ ਆ, ਹਨਾ। ਆਪਾਂ ਇੱਕ ਇੱਕ ਕਰਕੇ ਸਾਰਿਆਂ ਦੀ ਗੱਲਬਾਤ ਕਰਦੇ ਹਾਂ। ਹੁਣ ਟੈਕ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ, ਕਿਉਂਕਿ ਆਪਣਾ ਟਾਕ ਸ਼ੋ ਟੈਕ ਦਾ। ਟੈਕ ਦੇ ਵਿੱਚ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਵੀ ਜਿਹੜੀ ਟੈਕ ਦੇ ਵਿੱਚ ਝੰਡੀ ਹੈ ਨਾ, ਉਹਦੀ ਦੁਨੀਆ ਦੇ ਵਿੱਚ ਝੰਡੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਕਿਉਂਕਿ ਟੈਕ ਤੁਸੀਂ ਹਰ ਇੱਕ ਫੀਲਡ 'ਚ ਯੂਜ਼ ਕਰਦੇ ਹੋ। ਤੁਸੀਂ ਆਪਣੀ ਵਰਕ ਫੋਰਸ ਦੀ ਆਪਟੀਮਾਈਜ਼ੇਸ਼ਨ ਵਾਸਤੇ ਟੈਕ ਨੂੰ ਵਰਤਦੇ ਹੋ। ਤੁਸੀਂ ਆਪਣਾ ਹੈ ਨਾ, ਜਿਹੜੀ ਤੁਹਾਡੀ ਐਕਚੁਅਲ ਵਾਰਫੇਅਰ ਆ, ਉਹਦੇ ਵਿੱਚ ਤੁਸੀਂ ਟੈਕ ਨੂੰ ਯੂਜ਼ ਕਰਦੇ ਹੋ। ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਟੈਕਨੋਲੋਜੀ ਨੂੰ ਯੂਜ਼ ਕਰਦੇ, ਯੂ ਨੇਮ ਇਟ, ਹਰ ਇੱਕ ਜਗ੍ਹਾ ਤੇ ਤੁਸੀਂ ਟੈਕ ਨੂੰ ਯੂਜ਼ ਕਰਦੇ ਆ ਅੱਜ ਦੇ ਟਾਈਮ ਦੇ ਵਿੱਚ। ਨੰਬਰ 2 ਦੇ ਉੱਤੇ ਆਰਥਿਕ ਆ ਜਾ, ਹੈ ਨਾ, ਆਪਣਾ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਾਂਦਾ। ਆਪਾਂ ਡੀਪ ਸੀਕ ਦੀ ਪਿਛਲੇ ਹਫ਼ਤੇ ਗੱਲ ਕੀਤੀ, ਅਮਰੀਕਾ ਦੇ ਹੈ ਨਾ ਵੀ ਕਈ ਜਿਹੜੀ ਕੰਪਨੀਜ਼ ਆ ਉਹਨਾਂ ਦੀ ਝੰਡੀ ਰਹੀ ਆ, ਪਰ ਡੀਪ ਸੀਕ ਨੇ ਉਹਨਾਂ ਨੂੰ ਇੱਕੋ ਝਟਕੇ ਦੇ ਵਿੱਚ ਕਾਫੀ ਹੱਦ ਤੱਕ ਹਿਲਾ ਦਿੱਤਾ। ਚਲੋ ਇਹ ਤਾਂ ਨਹੀਂ ਕਹਿ ਸਕਦੇ ਸੁੱਟ ਦਿੱਤਾ, ਪਰ ਹਿਲਾ ਦਿੱਤਾ। ਸੋ ਉਸ ਤੋਂ ਬਾਅਦ ਆਪਾਂ ਕਲਾਊਡ ਕੰਪਿਊਟਿੰਗ ਦਾ ਵੀ ਬਹੁਤ ਰੌਲਾ, ਟਿਕਟੌਕ ਦੇ ਨੂੰ ਜੇ ਧਿਆਨ ਦੇ ਨਾਲ ਸਮਝਣਾ ਹੋਏ ਤੇ ਟਿਕਟੌਕ ਦਾ ਰੌਲਾ ਕੀ ਆ ਰਾਜਕਨ? ਟਿਕਟੌਕ ਦਾ ਰੌਲਾ ਇਹ ਆ ਕਿ ਅਮਰੀਕਨ ਜਿਹੜੇ ਆਪਣੇ ਫੋਨ ਦੇ ਉੱਤੇ ਟਿਕਟੌਕ ਨੂੰ ਵਰਤਦੇ ਆ। ਜਦੋਂ ਤੁਸੀਂ ਫੋਨ ਦੇ ਉੱਤੇ ਕੋਈ ਐਪ ਨੂੰ ਵਰਤਦੇ ਤਾਂ ਮਤਲਬ ਤੁਸੀਂ ਲੋਕੀ ਕੀ ਕਰ ਰਹੇ, ਤੁਹਾਡੀ ਮੋਨੀਟਰਿੰਗ ਜਿਹੜੀ ਕੰਟੀਨਿਊਸਲੀ ਹੋਈ ਜਾਂਦੀ ਆ, ਹਨਾ। ਵੀ ਤੁਸੀਂ ਕਿੱਦਾਂ ਦਾ ਕੰਟੈਂਟ ਦੇਖਦੇ ਹੋ, ਤੁਸੀਂ ਕਿੱਦਾਂ ਦੇ ਕੰਟੈਂਟ ਨੂੰ ਬਾਏ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਦਿਨ ਦੇ ਵਿੱਚ ਕਿੰਨਾ ਤੁਰਦੇ ਫਿਰਦੇ ਹੋ, ਹੈ ਨਾ। ਤੁਸੀਂ ਕਿਉਂਕਿ ਆਪਾਂ ਉਹਦੇ ਬੰਦੇ ਦੀ ਜਿਹੜੇ ਬਾਇੰਗ ਦੀ ਸਮਰੱਥਾ ਕੀ ਆ ਜ਼ਿਪ ਕੋਡ ਦੇ ਵਿੱਚ ਬੰਦਾ ਵਾ, ਇਹ ਜ਼ਿਪ ਕੋਡ ਦੇ ਵਿੱਚ ਲੋਕਾਂ ਦੀ ਬਾਏ ਕਰਨ ਦੀ ਸਮਰੱਥਾ ਕੀ ਆ, ਲੋਕਾਂ ਦੀ ਹੈਬਿਟਸ ਕੀ ਆ, ਹੈ ਨਾ। ਉਹ ਸਾਰਾ ਦਾ ਸਾਰਾ ਡੇਟਾ ਤੁਸੀਂ ਇਹ ਸੋਸ਼ਲ ਮੀਡੀਆ ਜਿਹੜੇ ਆ ਤੁਸੀਂ ਇੱਕ ਲੱਖ ਐਪਸ ਜਿਹੜੀਆਂ ਕਲੈਕਟ ਕਰ ਰਹੀਆਂ। ਅਮਰੀਕਾ ਦੀ ਸਮੱਸਿਆ ਉਹਦੇ 'ਚ ਇਹ ਸੀ ਕਿ ਉਹ ਕਹਿੰਦੇ ਵੀ ਦੇਖੋ ਇਹ ਸਾਡੇ ਅਮਰੀਕਨ ਦਾ ਡੇਟਾ, ਤੁਸੀਂ ਇਹਨੂੰ ਅਮਰੀਕਾ ਦੇ ਬਾਰਡਰ ਤੋਂ ਬਾਹਰ ਨਹੀਂ ਲਿਜਾ ਸਕਦੇ, ਹੈ ਨਾ। ਸੋ ਉਹਦੇ ਕਰਕੇ ਉਹਨਾਂ ਓਰੈਕਲ ਦੇ ਨਾਲ ਕੋਲੈਬੋਰੇਸ਼ਨ, ਪਿਛਲੀ ਵਾਰ ਜਦੋਂ ਪ੍ਰੈਜ਼ੀਡੈਂਟ ਟਰੰਪ ਆਉਂਦੇ ਆ ਤੇ ਓਰੈਕਲ ਜਿਹੜਾ ਟਿਕਟੌਕ ਅਮਰੀਕਾ ਦਾ ਡੇਟਾ ਸਟੋਰ ਕਰਦਾ, ਹੈ ਨਾ। ਇੰਡੀਆ ਨੇ ਇਸੇ ਕਰਕੇ ਟਿਕਟੌਕ ਜਿਹੜੀ ਉਹ ਬੈਨ ਕਰ ਦਿੱਤੀ ਹੈ। ਸੋ ਇਹ ਕਲਾਊਡ ਕੰਪਿਊਟਿੰਗ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ। ਅਗਲੀ ਚੀਜ਼ ਹੈ ਸਾਈਬਰ ਸਿਕਿਉਰਿਟੀ। ਸਾਈਬਰ ਸਿਕਿਉਰਿਟੀ ਇਹ ਹੈ ਕਿ ਹੁਣ ਹਰ ਇੱਕ ਚੀਜ਼ ਜਿਹੜੀ ਆਨਲਾਈਨ ਆ, ਤੁਹਾਡੇ ਪਾਵਰ ਗ੍ਰਿਡਸ ਆਨਲਾਈਨ ਆ, ਜਾਂ ਕ੍ਰਿਟੀਕਲ ਇਨਫਰਾਸਟ੍ਰਕਚਰ ਕਿਸੇ ਦੇਸ਼ ਦਾ, ਉਹ ਸਾਰਾ ਦਾ ਸਾਰਾ ਆਨਲਾਈਨ ਆ। ਤੁਹਾਡੇ ਵੱਡੇ ਬੈਂਕਸ ਆਨਲਾਈਨ ਆ, ਤੇ ਜਦੋਂ ਕੋਈ ਇਦਾਂ ਦਾ ਹੈਕ ਹੋ ਜਾਂਦਾ ਸਿਸਟਮ ਦੇ ਵਿੱਚ, ਤੇ ਉਹ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਕਰਨ ਦੀ ਸਮਰੱਥਾ ਰੱਖਦਾ ਵਾ, ਹੈ ਨਾ। ਤੇ ਅਗਲੀ ਗੱਲ ਆ ਕੁਆਂਟਮ ਕੰਪਿਊਟਿੰਗ। ਉਹ ਅਗਲੀ ਟੈਕਨੋਲੋਜੀ ਆ ਕੰਪਿਊਟਿੰਗ ਦੇ ਵਿੱਚ, ਜਿਹਦੇ ਨਾਲ ਕੰਪਿਊਟ ਜਿਹੜੀ ਆ ਹੋਰ ਬਹੁਤ ਜ਼ਿਆਦਾ ਫਾਸਟ ਹੋਏਗੀ। ਉਹਦੇ ਬਾਰੇ ਰਿਸਰਚ ਜਿਹੜੀ ਚੱਲ ਰਹੀ ਹੈ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ ਵੀ ਜਿਹੜਾ ਬੇਸ ਆ ਇਵੈਂਚੁਅਲੀ ਉਹ ਕੰਪਿਊਟ ਆ, ਤੇ ਕੁਆਂਟਮ ਕੰਪਿਊਟਿੰਗ ਕਰਕੇ ਜਿਹੜੀ ਇਹ ਹੋਰ ਵੱਡੀ ਸਪੀਡ ਦੇ ਉੱਤੇ ਫੜੇਗੀ, ਜ਼ੋਰ ਫੜੇਗੀ। ਮੈਂ ਇਹਦੇ ਬਾਰੇ ਵੀ ਦੱਸ ਦੇਵਾਂ ਕਿ ਥੋੜੇ ਦਿਨ ਪਹਿਲਾਂ ਹੀ NVIDIA ਦੇ CEO ਜਿਹੜੇ ਜੈਨਸਨ ਹੁਆਂਗ, ਉਹਨਾਂ ਕਿਹਾ ਕਿ ਤਕਰੀਬਨ 15 ਸਾਲਾਂ ਨੂੰ ਸਾਡੇ ਕੋਲ ਫੁੱਲ ਫਲੈਜ ਜਿਹੜੀ ਆ ਕੁਆਂਟਮ ਕੰਪਿਊਟਿੰਗ ਸਾਡੇ ਸਾਹਮਣੇ ਹੋਏਗੀ। ਸ਼ਾਇਦ ਮੈਨੂੰ ਲੱਗਦਾ ਪਹਿਲਾਂ ਹੋ ਜੇ, ਤੇ ਪਰ ਚਲੋ 15 ਸਾਲ ਲਾ ਕੇ ਚਲੋ, ਪਰ ਇੱਕ ਰੈਵੋਲੂਸ਼ਨਰੀ ਜਿਹੜੀ ਉਹ ਚੇਂਜ ਹੋਏਗੀ। ਅਗਲੀ ਗੱਲ ਕਰਦੇ ਹਾਂ ਫਿਨਟੈਕ, ਹੈ ਨਾ, ਫਾਈਨੈਂਸ਼ੀਅਲ ਟੈਕਨੋਲੋਜੀ। ਅਸੀਂ ਡੇਟਾ ਲੋਕਾਂ ਦਾ ਕਿੱਦਾਂ ਇਕੱਠਾ ਕਰਦੇ ਹਾਂ, ਕ੍ਰੈਡਿਟ ਕਾਰਡ ਦੀ ਸਪੈਂਡਿੰਗ, ਬਾਇੰਗ, ਤੁਹਾਡੀ ਬੈਂਕਿੰਗ ਇਨਫਰਾਸਟ੍ਰਕਚਰ, ਹੈ ਨਾ, ਇਹ ਸਾਰਾ ਫਿਨਟੈਕ ਹੋ ਗਿਆ। ਸੋ ਇਹ ਜਿਹੜੇ ਆ ਵੇਖੋ, ਇਹ ਕ੍ਰਿਟੀਕਲ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਮੈਂ ਪਹਿਲਾਂ ਗੱਲ ਕਹੀ ਸੀ ਵੀ ਟੈਕਨੋਲੋਜੀ ਬੈਕਬੋਨ ਬਣ ਗਈ ਹੈ ਕਿਸੇ ਕੰਟਰੀ ਦੀ। ਹੁਣ ਜੇ ਤੁਸੀਂ ਅਗਲੇ ਦੀ ਬੈਕਬੋਨ ਹੀ ਨੂੰ ਹਿਲਾਉਣ ਦੀ ਸਮਰੱਥਾ ਰੱਖਦੇ ਹੋ, ਤੇ ਤੁਸੀਂ ਇੰਨੇ ਪਾਵਰਫੁਲ ਹੋ, ਤੇ ਗਰਾਊਂਡ ਦੇ ਵਿੱਚ ਤਾਂ ਤੁਸੀਂ, ਹੈ ਨਾ, ਆਲਰੇਡੀ ਤੁਹਾਨੂੰ ਉੱਥੇ ਉਹਨਾਂ ਫਿਜ਼ੀਕਲੀ ਹੈਂਡ ਟੂ ਹੈਂਡ ਫਾਈਟ ਕਰਨ ਦੀ ਸ਼ਾਇਦ ਲੋੜ ਨਾ ਪਏ, ਜੇ ਤੁਸੀਂ ਕੰਟਰੀ ਨੂੰ ਕਿਸੇ ਨੂੰ ਸੁੱਟਣਾ ਹੋਏ। ਦੇਖੋ ਪਿਛਲੇ ਮਹੀਨੇ, ਪਿਛਲੇ ਸਾਲਾਂ 'ਚ ਕਿੰਨੀਆਂ ਆਪਾਂ ਨਿਊਜ਼ ਜਿਹੜੀਆਂ ਸੁਣਦੇ ਰਹੇ ਹਾਂ, ਕਵਰ ਕਰਦੇ ਰਹੇ ਹਾਂ। ਕ੍ਰਿਟੀਕਲ ਇਨਫਰਾਸਟ੍ਰਕਚਰ ਜਿਹੜਾ ਹੈਕਿੰਗ ਦਾ ਸ਼ਿਕਾਰ ਹੋਇਆ। ਤੇਲ ਪਾਈਪਲਾਈਨ ਯਾਦ ਹੋਣੀ ਹੈ, ਜਿਹੜੀ ਈਸਟ ਕੋਸਟ ਵਾਲੀ ਬੰਦ ਹੋਈ ਸੀ, ਜਦੋਂ ਉੱਤੇ ਸਾਈਬਰ ਅਟੈਕ ਹੋਇਆ ਸੀ। ਸੋਲਰ ਜਿਹੜੇ ਵਿੰਡ ਵਾਲੀਆਂ ਜਿਹੜੀਆਂ ਸੀਗੀਆਂ, ਉਹਦੇ ਤੇ ਜਿਹੜਾ ਉਹ ਫਰਕ ਪਿਆ ਸੀਗਾ। ਅੱਜ ਕੱਲ੍ਹ ਹੈ ਕੀ ਆ, ਕੋਈ ਵੀ ਚੀਜ਼ ਕੰਪਿਊਟਰ ਤੋਂ ਬਗੈਰ ਨਹੀਂ ਆ। ਆਫ ਦਾ ਗ੍ਰਿਡ ਕੋਈ ਚੀਜ਼ ਨਹੀਂ, ਸਾਰੀਆਂ ਚੀਜ਼ਾਂ ਔਨ ਦਾ ਗ੍ਰਿਡ ਆ। ਜਿੱਥੇ ਇੰਟਰਨੈਟ ਆ ਉੱਥੇ ਉਹ ਸਾਰੀਆਂ ਚੀਜ਼ਾਂ ਆ। ਬੈਕਡੋਰਸ ਹਰ ਇੱਕ ਚੀਜ਼ ਦੇ ਵਿੱਚ ਬਣੇ ਪਏ ਆ, ਤੇ ਇਹ ਉਹਨਾਂ ਚੀਜ਼ਾਂ ਦਾ ਜਿਹੜਾ ਉਹ ਫਾਇਦਾ ਚੱਕਦੇ ਆ। ਸੋ ਲੜਾਈ ਜਿਹੜੀ ਆ ਉਹ ਹੁਣ ਇਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਵਿੱਚ ਹੀ ਸੈਮੀ ਕੰਡਕਟਰ ਸਪਲਾਈ ਚੇਨ ਦਾ ਰੌਲਾ ਆ ਹਰਵਿੰਦਰ, ਉਹ ਆਪਣੇ ਸਾਹਮਣੇ ਹੀ ਆ। ਜਿਹੜਾ ਹੁਣ ਕਾਤੇ ਜ਼ਿਆਦਾ ਜਿਹੜਾ ਡੀਪ ਸੀਕ ਨੇ ਸਭ ਤੋਂ ਜ਼ਿਆਦਾ ਹੱਲਾ ਗੁੱਲਾ ਕਿਉਂ ਕਰ ਦਿੱਤਾ?
ਤੰਗ ਜਿਹੜੇ ਪਰੇਸ਼ਾਨ ਕਿਉਂ ਹੋ ਗਏ, ਕਹਿੰਦੇ ਯਾਰ ਆਪਾਂ ਤਾਂ ਇਹਨਾਂ ਨੂੰ ਸਮਾਨ ਵੀ ਨਹੀਂ ਦਿੱਤਾ, ਇਹ ਤਾਂ ਵੀ ਜਿਹੜਾ ਉਹ ਗਾਂਹ ਲੰਘ ਗਏ। ਸੋ ਇਹ ਕਿੰਨੀਆਂ ਚੀਜ਼ਾਂ ਦੇਖੋ ਜਿਹੜੀਆਂ ਪੈਰਲਲੀ ਜਿਹੜੀਆਂ ਚੱਲ ਰਹੀਆਂ। ਤਾਈਵਾਨ ਇਸੇ ਲਈ ਬਹੁਤ ਇੰਪੋਰਟੈਂਟ ਆ ਸੈਮੀ ਕੰਡਕਟਰ ਦੇ ਜਿਹੜੇ ਉਹ ਐਂਗਲ ਤੋਂ, ਇੱਕ ਪੱਖ ਤੋਂ। ਸੋ ਇਹ ਦੇਖੋ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਚੱਲ ਰਹੀਆਂ ਜੀ। ਹਾਂਜੀ, ਚਾਈਨਾ ਦੇ ਵਿੱਚ ਵੇਖੋ, ਜਦੋਂ ਅਮਰੀਕਾ ਦੀਆਂ ਵੱਡੀਆਂ ਕੰਪਨੀਜ਼ ਆ, ਐਨਵੀਡੀਆ ਹੋ ਗਈ, ਓਪਨ AI ਹੋ ਗਈ, ਗੂਗਲ ਹੋ ਗਏ, ਮਾਈਕਰੋਸਾਫਟ ਹੋ ਗਏ, ਇਹ AI ਤੇ ਕੁਆਂਟਮ ਕੰਪਿਊਟਿੰਗ ਦੇ ਮਾਮਲੇ 'ਚ ਅਗਵਾਈ ਕਰਦੀਆਂ ਹਨਾ। ਤੇ ਸਾਨੂੰ ਸਾਰਿਆਂ ਨੂੰ ਓਪਨ AI ਦੀ ਆਪਾਂ ਕਿੰਨੀ ਚੈਟ GPT ਦੀ ਗੱਲਬਾਤ ਕਰਦੇ ਹਾਂ, ਤੇ ਗੂਗਲ ਦੀ ਡੀਪ ਮਾਈਂਡ ਹੋ ਗਈ ਹਨਾ। ਇਹਨੇ ਕਿਹਾ ਸੀ ਵੀ ਅਮਰੀਕਾ ਦੀ ਜਿਹੜੀ ਆ AI ਦੇ ਵਿੱਚ ਚੜਾਈ, ਆਪਾਂ ਰਿਸਰਚ ਵਰਕ ਦੀ ਵੀ ਆਪਾਂ ਗੱਲਬਾਤ ਕੀਤੀ, ਪਰ ਉਹ ਤੋਂ ਲਹਿਦਾ ਇੱਥੇ ਗੱਲ ਖਤਮ ਨਹੀਂ। ਚਾਈਨਾ ਦੇ ਵਿੱਚ ਜਿਹੜੇ ਬਾਈਡੂ ਹੋ ਗਏ, ਵਾਵੇ ਹੋ ਗਿਆ, ਅਲੀਬਾਬਾ, ਟੈਨਸੈਂਟ ਹਨਾ, ਇਦਾਂ ਦੀ ਜਿਹੜੀ ਕੰਪਨੀਜ਼ ਆ, ਉਹਨਾਂ ਦਾ ਜਿਹੜਾ ਟੀਚਾ ਵਾ, ਉਹ ਕਹਿੰਦੇ ਵੀ ਚਾਈਨਾ ਨੂੰ ਅਸੀਂ 2030 ਤੱਕ ਜਿਹੜਾ ਵਿਸ਼ਵ ਗੁਰੂ ਬਣਾਉਣਾ, ਵਿਸ਼ਵ ਲੀਡਰ ਬਣਾਉਣਾ ਵਾ, ਗੁਰੂ ਨਹੀਂ ਲੀਡਰ ਬਣਾਉਣਾ AI ਦੇ ਫੀਲਡ ਦੇ ਵਿੱਚ ਹੈਨਾ। ਤੇ ਜਿਹੜਾ ਡੀਪਸੀਕ ਆ, ਉਹ ਇੱਕ ਜਿਹੜੀ ਇੱਕ ਇਹਨੂੰ ਕਹਿ ਲਓ ਕਿ ਮੋੜਵਾਂ ਜਿਹੜਾ ਦਾਅ ਵਾ, ਉਹਨੂੰ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਜੀ। ਦੇਖੋ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਹੈ। ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ ਜਿਹੜੀ ਉਹ ਹਰਵਿੰਦਰ। ਬ੍ਰੇਕ ਤੇ ਪਹਿਲਾਂ ਜਾਣ ਤੋਂ ਪਹਿਲਾਂ ਆਪਾਂ ਦੇਖ ਲਈਏ ਵੀ ਇਹਦੇ ਭਵਿੱਖ ਦੇ ਨਤੀਜੇ ਕੀ ਹੋਣਗੇ। ਇਹ ਜਿਹੜੀ ਕਲਾਊਡ ਕੈਪੀਟਲ ਵਾਰ ਆ, ਇਹਦੇ ਆਪਾਂ ਰਿਜ਼ਲਟ ਕੀ ਜਿਹੜਾ ਉਹ ਦੇਖਦੇ ਆ ਵੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਆ ਉਹ ਸ਼ਿਫਟ ਆਪਾਂ ਜਿਹੜੀ ਉਹ ਦੇਖਾਂਗੇ। ਕਿਉਂਕਿ ਜਦੋਂ ਕੋਈ ਵੀ ਤਗੜਾ ਹੁੰਦਾ ਤਾਂ ਉਹਦੇ ਨਾਲ ਸ਼ਿਫਟ ਤਾਂ ਹੁੰਦੀ ਆ, ਚਾਹੇ ਉਹ ਤੁਹਾਡਾ ਆਪਣਾ ਮੁਲਕ ਹੋਵੇ ਤੇ ਚਾਹੇ ਉਹ ਤੁਹਾਡਾ ਵਿਰੋਧੀ ਮੁਲਕ ਹੋਵੇ, ਜਾਂ ਕੋਈ ਵੀ ਜਿਹੜੀ ਚੀਜ਼ ਹੋਵੇ। ਕੰਪਨੀਜ਼ ਦੇ ਵਿੱਚ ਵੀ ਇਦਾਂ ਹੀ ਹੁੰਦਾ, ਹਰ ਇੱਕ ਚੀਜ਼ 'ਚ ਇਦਾਂ ਹੁੰਦਾ। ਸੋ ਆਪਾਂ ਕੀ ਦੇਖਦੇ ਹਾਂ ਇਸ ਕਲਾਊਡ ਵਾਰ ਦਾ ਭਵਿੱਖ, ਕੀ ਦੇਖਦੇ ਹਾਂ? ਰਾਜਕਨ ਭਵਿੱਖ ਤੇ ਇਹੀ ਆ ਨਾ, ਦੁਨੀਆ ਭਰ ਦੇ ਵਿੱਚ ਸਰਦਾਰੀ ਕਿਹੜੇ ਦੇਸ਼ ਦੀ ਹੋਵੇ ਹਨਾ, ਮੋਟੇ ਤੌਰ ਤੇ ਉਹਨੂੰ ਬੇਸ ਤਰੀਕੇ ਨਾਲ ਦੇਖਿਆ ਜਾ ਸਕਦਾ। ਇੱਕ ਜਿਹੜੀ ਚੀਜ਼ ਮੈਂ ਮਾੜਾ ਜਿਹਾ ਉਹਨੂੰ ਡਿਸਕਸ ਕਰਦਾ ਤੇ ਦੁਬਾਰਾ ਆਪਾਂ ਆਪਣੇ ਭਵਿੱਖ ਦੀ ਗੱਲਬਾਤ ਉਹਨੇ ਕਿ ਸਪੇਸ ਟੈਕ ਦੀ ਵੀ ਆਪਾਂ ਗੱਲ ਕਰਦੇ ਹਾਂ। ਆਪਾਂ ਨੂੰ ਸਾਰਿਆਂ ਨੂੰ ਅਮਰੀਕਾ 'ਚ ਅਸੀਂ ਬੈਠੇ, ਸਾਨੂੰ ਇਲਨ ਮਸਕ ਦਾ ਸਟਾਰਲਿੰਕ ਹੀ ਦਿਖਦਾ ਹਨਾ, ਪਰ ਮੈਂ ਇਹ ਦੱਸਦਾ ਵਾਂ ਕਿ ਚਾਈਨਾ ਨੇ ਵੀ ਟਿਆਨਗੋਂਗ ਸਪੇਸ ਸਟੇਸ਼ਨ ਜਿਹੜਾ ਬਣਾਇਆ ਹੋਇਆ ਵਾ, ਤੇ ਉਹਨਾਂ ਦੇ ਵਿੱਚ ਸਪੇਸ ਟੈਕ ਦੀ ਵੀ ਉਹਨਾਂ ਦੀ ਬਰਾਬਰ ਦੀ ਟੱਕਰ ਚੱਲਦੀ ਪਈ ਆ ਹਨਾ। ਸੋ ਜਿਹੜੀ ਸਭ ਤੋਂ ਵੱਡੀ ਚੀਜ਼ ਹੈ, ਕਿਉਂਕਿ ਇਹ ਚੀਜ਼ਾਂ ਸਪੇਸ ਵਿੱਚ ਆ, ਸਪੇਸ ਅਜੇ ਵੀ ਇਦਾਂ ਦੀ ਜਗ੍ਹਾ ਵਾ ਜਿੱਥੇ ਲੋਕਾਂ ਇਸ ਤਰ੍ਹਾਂ ਨਹੀਂ ਕਰਦੇ, ਭਾਈ ਤੁਸੀਂ ਆਪਣੀ ਸੈਟੇਲਾਈਟ ਜਿਹੜੀ ਆ ਉਹ ਤੁਸੀਂ ਆਪਣੇ ਖੇਤਰ ਵਿੱਚ ਹੀ ਰੱਖਣੀ ਆ। ਸੈਟੇਲਾਈਟ ਜਿਹੜੀਆਂ ਉਹ ਸਾਰੀ ਦੁਨੀਆ ਦੇ ਵਿੱਚ ਘੁੰਮਦੀਆਂ ਹਨਾ। ਸਪੇਸ ਇੱਕ ਇਦਾਂ ਦੀ ਚੀਜ਼ ਆ। ਸੋ ਇਹ ਹੁਣ ਆਪਾਂ ਅੱਗੇ ਦੇ ਨਤੀਜਿਆਂ ਦੀ ਗੱਲ ਕਰਦੇ ਹਾਂ। ਸੌਰੀ, ਇੱਥੇ ਇੱਕ ਚੀਜ਼ ਮੈਂ ਐਡ ਕਰਦਾ, ਫਿਰ ਆਪਾਂ ਉੱਧਰ ਜਿਹੜਾ ਜਾਂਦੇ ਆ। ਪਤਾ ਨਹੀਂ ਕਿਸੇ ਨੇ ਧਿਆਨ ਦਿੱਤਾ ਸੀ ਕਿ ਨਹੀਂ, ਰੀਸੈਂਟਲੀ ਕੀ ਹੋਇਆ ਸੀ, ਚਾਈਨਾ ਨੇ ਜਿਹੜੇ ਕੁਝ ਆਪਣੇ ਆਈਦਰ ਸਪਾਈ ਸੈਟੇਲਾਈਟ ਸੀ ਜਾਂ ਆਊਟ ਆਫ ਕਮਿਸ਼ਨ ਸੈਟੇਲਾਈਟਸ ਆ, ਉਹਨਾਂ ਨੂੰ ਸੈਲਫ ਡਿਸਟਰਕਟ ਕੀਤਾ ਸੀ। ਕਿਉਂਕਿ ਉਹ ਫਿਰ ਚਾਹੁੰਦੇ ਆ ਵੀ ਸਪੇਸ ਡੈਬਰੀ ਜਿਹੜੀ ਉਹ ਨਾ ਹੋਵੇ, ਕੂੜਾ ਕਰਕਟ ਜਿਹੜਾ ਉੱਥੇ ਨਾ ਹੋਵੇ। ਉਹ ਸੈਲਫ ਡਿਸਟਰਕਟ ਹੋਣ ਤੋਂ ਬਾਅਦ ਦੇ ਵਿੱਚ ਉਹਦੇ ਕੁਝ ਅੰਸ਼ ਤਾਂ ਜਿਹੜਾ ਧਰਤੀ 'ਚ ਵਾਪਸ ਆ ਜਾਂਦੇ ਆ, ਕੁਝ ਜਿਹੜੇ ਪਲਾਟ ਦੇ ਵਿੱਚ ਰਹਿਣ ਕਰਕੇ ਬਾਕੀ ਸੈਟੇਲਾਈਟਸ ਨੂੰ ਜਿਹੜੀ ਉਹ ਬੜੀ ਮੁਸ਼ਕਿਲ ਆਈ। ਇੱਕ ਇਹ ਨਵਾਂ ਢੰਗ ਜਿਹੜਾ ਇਹ ਹੈਗਾ ਆ, ਇਹ ਤੋਂ ਨਾ ਕੋਈ ਜਾਣੇ ਇਹ ਨਾ ਸੋਚੋ ਵੀ ਨਹੀਂ ਵੀ ਸਾਰੇ ਜਾਣੇ ਬਹੁਤ ਵੈਰੀ ਨਾਈਸ ਇੱਕ ਦੂਜੇ ਨੂੰ ਭਲਾ ਚੰਗਾ ਜਿਹੜਾ ਚੱਲਦੇ ਆ। ਬਹੁਤ ਸਾਰੇ ਜਿਹੜੇ ਸੈਟੇਲਾਈਟਸ, ਚਾਹੇ ਉਹ ਚਾਈਨਾ ਨੇ ਛੱਡੇ, ਚਾਹੇ ਉਹ ਅਮਰੀਕਾ ਨੇ ਛੱਡੇ, ਜਾਂ ਹੋਰ ਮੁਲਕਾਂ ਨੇ ਛੱਡੇ ਆ, ਉਹ ਇੱਕ ਇਸ ਤਰੀਕੇ ਦੀ ਕ੍ਰਿਟੀਕਲ ਪੇਲੋਡ ਦੇ ਨਾਲ ਨੇ, ਜਿਹੜੇ ਕਿ ਇਵੈਂਚੁਅਲੀ ਭਵਿੱਖ ਦੇ ਵਿੱਚ ਦੂਜੇ ਮੁਲਕ ਦੇ ਸੈਟੇਲਾਈਟ ਪਾਵਰਸ ਨੂੰ ਘਟਾਉਣ ਦੇ ਲਈ ਵੀ ਜਿਹੜੇ ਉਹ ਵਰਤੇ ਜਾ ਸਕਦੇ ਆ। ਸੋ ਇਹ ਸਿੱਧੀ ਜੀ, ਇਹ ਤੁਹਾਡੀ ਗੱਲ ਠੀਕ ਆ। ਰਸ਼ੀਆ ਦੇ ਵਿੱਚ ਵੀ ਜਿਹੜੀ ਵਿਚਲੀ ਗੱਲ ਸਾਹਮਣੇ ਆਈ ਸੀ, ਉਹਦੇ ਵਿੱਚ ਇੱਕ ਵੱਡੀ ਰਸ਼ੀਆ ਨੇ ਅਮਰੀਕਨ ਸਿਕਿਉਰਿਟੀ ਏਜੰਸੀਜ਼ ਨੇ ਬਾਈਡਨ ਦੇ ਟਾਈਮ ਦੇ ਉੱਤੇ ਪਿਛਲੇ ਸਾਲ ਇੱਕ ਸਾਹਮਣੇ ਗੱਲ ਬਾਹਰ ਕੱਢੀ ਸੀ ਕਿ ਰਸ਼ੀਆ ਇਦਾਂ ਦੀ ਟੈਕਨੋਲੋਜੀ ਡਿਵੈਲਪ ਕਰ ਰਿਹਾ ਕਿ ਸਪੇਸ ਦੇ ਉੱਤੋਂ ਕਿਸੇ ਵੀ ਦੇਸ਼ ਦਾ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਪ੍ਰਭਾਵਿਤ ਕਰ ਸਕੇ। ਸੋ ਹਾਂਜੀ, ਸੋ ਇਹਦੇ ਬਾਰੇ ਵੀ ਆਪਾਂ ਨੂੰ ਹਨਾ ਧਿਆਨ ਰੱਖਣ ਦੀ ਲੋੜ ਆ। ਇੱਥੇ ਆ ਵੀ ਅਮਰੀਕਾ ਦੇ ਵਿੱਚ ਹੁਣ ਨਵੀਂ ਫੋਰਸ ਬਣਾਤੀ ਸੀ, ਸਪੇਸ ਫੋਰਸ, ਜਦੋਂ ਪਿਛਲੀ ਵਾਰੀ ਟਰੰਪ ਹੁਣੀ ਜਿਹੜੇ ਉਹ ਆਏ ਸੀ। ਮੇ ਵੀ ਕਈਆਂ ਨੂੰ ਲੱਗਦਾ ਹੋਊਗਾ ਵੀ ਐਵੇਂ ਸ਼ਗੂਫਾ ਆ, ਬਟ ਆਈ ਥਿੰਕ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਵੀ ਹੁਣ ਇੰਪੋਰਟੈਂਟ ਬਣ ਗਈ ਆ। ਬਿਲਕੁਲ, ਬਹੁਤ ਇੰਪੋਰਟੈਂਟ। ਆਪਾਂ ਭਵਿੱਖ ਦੀ ਤੋਂ ਗੱਲ ਕਰਦੇ, ਜਿਹੜਾ ਤੁਸੀਂ ਸਵਾਲ ਪੁੱਛਿਆ, ਗੱਲ ਇਹ ਹੈ ਕਿ ਜਿਹੜੀ ਡਿਜੀਟਲ ਇਨਫਰਾਸਟ੍ਰਕਚਰ ਉੱਤੇ ਪ੍ਰਭੂ ਸੱਤਾ ਵਾ ਹੈ ਨਾ, ਉਹ ਦੇਸ਼ ਦੀ ਝੰਡੀ ਹੋਏਗੀ ਕਿ ਜਿਹਦੇ ਕੋਲ AI, ਕੁਆਂਟਮ ਕੰਪਿਊਟਿੰਗ, 5G ਦੀ ਹੁਣ ਹੈਗਾ ਗੱਲਬਾਤ ਚੱਲਦੀ ਹੈ, ਬਲੌਕਚੇਨ, ਆਪਣੇ ਬਿਟਕੋਇਨ ਹੋ ਗਏ ਜਾਂ ਹੋਰ ਇਥੀਰੀਅਮ ਵਗੈਰਾ, ਸਾਈਬਰ ਸਿਕਿਉਰਿਟੀ। ਜਿਹੜਾ ਦੇਸ਼ ਇਹਨਾਂ ਦੀ ਅਗਵਾਈ ਕਰੂਗਾ, ਉਹਦੀ ਉਹ ਜਿਹੜੇ ਫਿਊਚਰ ਦੀ ਗਲੋਬਲ ਪਾਵਰ ਬਣੇਗਾ। ਠੀਕ ਆ। ਤੇ ਹੁਣ ਇਹਦੇ ਵਿੱਚ ਰਾਜਗਨ ਮੈਨੂੰ ਜਿਸ ਤਰੀਕੇ ਨਾਲ ਕੰਮ ਲੱਗਦਾ ਕਿ ਅਮਰੀਕਾ ਹੁਣ ਚਾਈਨਾ ਬਰਾਬਰ ਦੀ ਟੱਕਰ ਦੇ ਰਿਹਾ, ਤੇ ਉਹ ਇਹਨਾਂ ਦੀ ਜਿਹੜੀ ਟੈਕ ਇੰਡਸਟਰੀ ਆ ਨਾ, ਇਹ ਮੈਨੂੰ ਲੱਗਦਾ ਵੀ ਸ਼ਾਇਦ ਆਉਣ ਵਾਲੇ ਦਹਾਕੇ ਵਿੱਚ ਵੱਖਰੀ ਹੋਣ ਵੱਲ ਨੂੰ ਚੱਲ, ਜਿਹੜਾ ਵਨ ਗਲੋਬਲ ਵਰਲਡ ਦਾ ਕਨਸੈਪਟ ਸੀ ਨਾ,
ਉਹ ਜਿਹੜਾ ਉਹਦੇ ਵਿੱਚ ਤਰੇੜਾਂ ਤੇ ਜ਼ਰੂਰ ਆ ਰਹੀਆਂ, ਤੇ ਜੇ ਇਸੇ ਤਰੀਕੇ ਦੇ ਨਾਲ ਹੀ ਕੰਮ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣਾ ਗਲੋਬਲ ਸਪਲਾਈ ਚੇਨ ਆ ਤੇ ਵਪਾਰ ਕਰਨ ਦਾ ਤਰੀਕਾ ਉਹਦੇ ਵਿੱਚ ਵੀ ਵੱਡੇ ਬਦਲਾਅ ਆਉਣਗੇ। ਠੀਕ ਆ। ਤੇ ਦੇਖੋ ਜਿਹੜੀ ਹਾਂਜੀ ਜੀ ਜੀਓਪੋਲਿਟੀਕਲ ਪਾਵਰ ਸ਼ਿਫਟ ਆ ਉਹਦੇ ਉੱਤੇ ਵੀ ਹੁਣ ਸਵਾਲ ਚਿੰਨ੍ਹ ਲੱਗ ਗਿਆ। ਅਮਰੀਕਾ ਦੀ ਅੱਜ ਦੇ ਦਿਨ 'ਚ ਨੋ ਡਾਊਟ ਚੜ੍ਹਾਈ ਆ, ਪੂਰੀ ਚੜ੍ਹਾਈ ਆ, ਹਨਾ, ਪਰ ਚੜ੍ਹਾਈ ਤਾਂ ਹੀ ਰਹੇਗੀ ਜੇ ਉਹ ਡਿਜੀਟਲ ਇਕੋਨਮੀ ਦੇ ਵਿੱਚ ਜਿਹੜੇ ਆਪਣੀ ਕਲਾਊਡ ਕੈਪੀਟਲ ਆ ਉਹਦਾ ਜਿਹੜਾ ਉਹ ਲੀਡਰ ਬਣਿਆ ਰਹੂਗਾ, ਤੇ ਉਹ ਹੀ ਅਗਲੀ ਸਦੀ ਦਾ ਗਲੋਬਲ ਸੁਪਰ ਪਾਵਰ ਬਣੇਗਾ। ਅਮਰੀਕਾ ਦੀ ਕੋਸ਼ਿਸ਼ ਆ ਵੀ ਉਹ ਰਹੇ ਸੁਪਰ ਪਾਵਰ, ਸੋ ਫਾਰ ਉਹ ਜਿੱਤ ਰਿਹਾ ਵਾ, ਪਰ ਚਾਈਨਾ ਜਿਹੜਾ ਉਹ ਉਹਨੂੰ ਬਰਾਬਰ ਦੀ ਟੱਕਰ ਦੇ ਰਿਹਾ ਵਾ। ਸਟਾਰਗੇਟ ਪ੍ਰੋਜੈਕਟ ਮੈਨੂੰ ਲੱਗਦਾ ਉਸੇ ਵਿੱਚੋਂ ਹੀ ਨਿਕਲਿਆ। ਹਾਂਜੀ, ਸਟਾਰਗੇਟ ਪ੍ਰੋਜੈਕਟ ਜਿਹੜਾ ਹੈ ਉਹ ਵੀ ਉਸੇ 'ਚ ਹੀ ਆ। ਟਾਰਗੇਟ AI ਦੇ ਨਾਲ ਰਿਲੇਟਡ ਆ, ਹਨਾ। ਸੋ AI, ਕੁਆਂਟਮ ਕੰਪਿਊਟਿੰਗ, ਬਲੌਕਚੇਨ, ਸਾਈਬਰ ਸਿਕਿਉਰਿਟੀ, ਹਨਾ, ਇਹ ਇਹਨਾਂ ਉੱਤੇ ਜਿਹੜੇ ਦੇਸ਼ ਦੀ ਚੜ੍ਹਾਈ ਹੋਏਗੀ ਉਹੀ ਅਗਲੇ ਆਉਣ ਵਾਲੇ ਸਮੇਂ ਦਾ ਸੁਪਰ ਪਾਵਰ ਹੋਏਗਾ। ਜੀ ਜੀ ਬਿਲਕੁਲ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ AI ਦੇ ਨਾਲ ਸੰਬੰਧਿਤ ਹੋਰ ਜਿਹੜੀਆਂ ਗੱਲਾਂ ਬਾਤਾਂ ਹੈ ਉਸ ਨੂੰ ਆਪਾਂ ਜਾਰੀ ਰੱਖਾਂਗੇ। ਕੀ ਜਿਹੜੇ ਆ ਫੀਡਬੈਕ ਤੁਹਾਡੀ ਆ ਰਹੀ ਹੈ ਜਦੋਂ ਮਿਲਦੇ ਆ, ਤੇ ਉਸ ਬਾਰੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਕਰਦੇ ਆਪਾਂ ਗੱਲਬਾਤ। ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਤੇ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਚੱਲ ਰਿਹਾ ਹੈ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਸਵਾਗਤ ਕਰਦੇ ਹਾਂ। ਹਰਵਿੰਦਰ ਸਿੰਘ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਵੀਰ ਸਿੰਘ ਤੇ ਆਪਣੇ ਵਿਊਅਰਸ ਸਰੋਤਿਆਂ ਦੇ ਇੱਕ ਫਿਰ ਤੋਂ ਨਿੱਘਾ ਜੀ ਆਇਆਂ ਨੂੰ। AI ਦੇ ਨਾਲ ਸੰਬੰਧਿਤ ਕੁਝ ਅਪਡੇਟਸ, ਕੁਝ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਆ। ਤੇ ਆਪਣੇ ਜਿੰਨੇ ਵੀ ਦੇਖਣ ਵਾਲੇ, ਸੁਣਨ ਵਾਲੇ ਸਾਡੇ ਸਰੋਤੇ ਜਿਹੜੇ ਖਾਸ ਕਰਕੇ ਦਰਸ਼ਕ ਆ, ਜਿਹੜੇ ਪੰਜਾਬੀ ਰੇਡੀਓ USA ਦੇ YouTube, Facebook ਚੈਨਲ ਦੇ ਜ਼ਰੀਏ ਜੁੜਦੇ ਆ, ਉਹਨਾਂ ਨੂੰ ਦੱਸ ਜਾਈਏ ਕਿਉਂਕਿ ਪੰਜਾਬੀ ਰੇਡੀਓ USA ਦੇ ਚੈਨਲ ਨੂੰ ਇੰਡੀਆ ਵਾਲਿਆਂ ਨੇ ਉੱਥੇ ਬੰਦ ਕੀਤਾ ਹੋਇਆ ਹੈ। ਸੋ ਉਹਦੀ ਥਾਂ ਤੇ ਤੁਸੀਂ ਪੰਜਾਬੀ TV USA ਜਿਹੜਾ ਸਾਡਾ ਇੱਕ ਹੋਰ ਡਿਫਰੈਂਟ ਅਲਟਰਨੇਟ ਚੈਨਲ ਹੈਗਾ ਆ, ਖਾਸ ਕਰਕੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿਹੜੇ ਲੋਕ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਿੰਗ ਦੇ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਕਹੋ ਵੀ ਤੁਸੀਂ ਉਸ ਨੂੰ ਲਾਈਕ, ਸ਼ੇਅਰ ਜਿਹੜਾ ਉਹ ਤੁਸੀਂ ਕਰੋ, ਉਸ ਨੂੰ ਸਬਸਕ੍ਰਾਈਬ ਕਰੋ, ਫੋਲੋ ਕਰੋ, ਤਾਂ ਜੋ ਤੁਹਾਡੇ ਤੱਕ ਵੀ ਇਹ ਜਿਹੜੀ ਆਵਾਜ਼ ਆ ਉਹ ਲਗਾਤਾਰ ਪਹੁੰਚਦੀ ਰਹੇ। ਉਹਦਾ ਜਿਹੜਾ ਚੈਨਲ ਦਾ ਲਿੰਕ ਆ ਉਹ ਵੀ ਚੱਲ ਰਹੇ ਜਿਹੜੇ ਪ੍ਰੋਗਰਾਮ ਆ ਉਸ ਦੇ ਹੇਠਾਂ ਮੈਂ ਸ਼ੇਅਰ ਜਿਹੜਾ ਉਹ ਕਰ ਦਿੰਦਾ ਆ, ਤਾਂ ਜੋ ਜੇ ਤੁਸੀਂ ਅੱਗੇ ਕਿਸੇ ਦੇ ਨਾਲ ਸ਼ੇਅਰ ਵੀ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਉਹ ਆਸਾਨੀ ਜਿਹੜੀ ਇਸ ਦੇ ਵਿੱਚ ਹੋਊਗੀ। ਸੋ ਪੰਜਾਬੀ TV USA ਜਿਹੜਾ ਆ ਉਸ ਦੇ ਉੱਤੇ ਤੁਸੀਂ ਇਸ ਦੇ ਨਾਲ ਜਿਹੜਾ ਉਹ ਜੁੜ ਸਕਦੇ ਆ। AI ਨੂੰ ਲੈ ਕੇ ਹਰਵਿੰਦਰ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ, ਇਲਨ ਮਸਕ ਕਹਿੰਦਾ ਮੈਂ 97 ਬਿਲੀਅਨ ਦੇ ਵਿੱਚ ਓਪਨ AI ਖਰੀਦ ਲੈਣੀ ਆ। ਓਪਨ AI ਵਾਲਾ ਕਹਿੰਦਾ ਵੀ ਮੈਂ 9 ਬਿਲੀਅਨ ਚ ਤੇਰੀ ਟਵਿੱਟਰ ਖਰੀਦ ਲੈਣਾ ਆ। ਨੋ ਥੈਂਕ ਯੂ। ਕਹਿੰਦਾ ਨੋ ਥੈਂਕ ਯੂ, ਕਹਿੰਦਾ ਜੇ ਤੂੰ ਵੇਚਣੀ ਆ ਤੇ ਗੱਲ ਕਰ, ਹਨਾ ਵੀ ਉਹ ਆਪਾਂ ਜਿਹੜਾ ਉਹ ਕਰ ਲੈਂਦੇ ਆ। ਸੋ ਅੱਛਾ, ਇਹ ਇਲਨ ਮਸਕ ਦਾ ਕਿਉਂ ਏਡਾ ਰੌਲਾ ਕੀ ਆ? ਇਹ ਕਿਉਂ ਇਹ ਫॉर ਪ੍ਰੋਫਿਟ ਕਿਉਂ ਨਹੀਂ ਬਣਨ ਦੇਣਾ ਚਾਹੁੰਦਾ ਓਪਨ AI? ਹਾਂਜੀ, ਉਹਦੇ ਬਾਰੇ ਆਪਾਂ ਪਹਿਲਾਂ ਵੀ ਆਪਣੇ ਟਾਕ ਸ਼ੋਅ 'ਚ ਗੱਲ ਕੀਤੀ ਸੀ। ਸੋ ਵੇਖੋ, ਉਹਦੇ ਕਈ ਕਾਰਨ ਹੋ ਸਕਦੇ ਆ, ਹਨਾ, ਇੰਟਰਨਲੀ। ਇੱਕ ਤਾਂ ਉਹਦੇ 'ਚ ਇਹ ਆ ਕਿ ਇਹਨੂੰ ਨਾ ਆਪਾਂ ਵਾਈਡ ਰਿਲਾਇੰਸ ਤੋਂ ਦੇਖੀਏ। ਵਾਈਡ ਰਿਲਾਇੰਸ ਤੋਂ ਇੱਕ ਮੈਂ ਹੋਰ ਇਹਦੇ 'ਚ ਇੱਕ ਖਬਰ ਦੱਸ ਦਿੰਦਾ। ਪਿਛਲੇ ਹਫ਼ਤੇ ਵੀ ਗੂਗਲ ਨੇ ਵੀ ਆਪਣੀ ਵੈਬਸਾਈਟ ਦੇ ਉੱਤੇ ਜਿਹੜਾ ਇਹ ਕਿਹਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਾਂ ਡਿਫੈਂਸ ਜਾਂ ਓਫੈਂਸਿਵ ਟੈਕਨੋਲੋਜੀ ਦੇ ਵਿੱਚ ਆਪਾਂ ਇਹਨੂੰ ਨਹੀਂ ਯੂਜ਼ ਹੋਣ ਦੇਵਾਂਗੇ। ਉਹ ਉਹਨਾਂ ਜਿਹੜਾ ਚੀਜ਼ ਆ ਆਪਣੇ ਉੱਤੋਂ ਹਟਾ ਲਈ ਨਾ। ਸਟਲ ਜੀ ਗੱਲ। ਹੁਣ ਸਰਕਾਰ ਦੇ ਨਾਲ ਜੋ ਨਾਲ ਮੇਚ ਪਾ ਕੇ ਚੱਲਣਾ ਮਿਲਟਰੀ ਵਾਲਾ ਦੀ ਜੀ। ਹਾਂਜੀ, ਸੋ ਮਿਲਟਰੀ ਇਕਵਿਪਮੈਂਟ ਦੇ ਵਿੱਚ ਇਹ ਜਿਹੜਾ ਜੈਮਨਾਈ ਆ ਜਾਂ ਹੋਰ ਵੀ ਉਹਨਾਂ ਦੀ AI ਟੈਕਨੋਲੋਜੀਜ਼ ਉਹਨੂੰ ਵਰਤ ਸਕਦੇ ਹੋ। ਇਹ ਹੋਣਾ ਹੀ ਹੋਣਾ ਸੀ। ਹਾਂਜੀ, ਸੋ ਇਹ ਕੁਝ ਚੀਜ਼ਾਂ ਹਨਾ ਜਿਹੜੀ एनवायरमेंटल सोशल गवर्नेंस, दूसरा तीसरा ਜਿਹੜਾ ਇਹ ਹੁਣ ਬੈਕ ਸੀਟ ਲੈ ਲਈ ਹੈ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਉਹਨਾਂ ਇਹ ਸਾਰੀ ਚੀਜ਼। ਤੇ ਇੱਕ ਚੀਜ਼ ਤੇ ਰਾਜ ਕਰਨ ਉਹਦੇ 'ਚ ਇਹ ਆ ਕਿ ਦੇਖੋ, ਜਦੋਂ ਤੱਕ ਕੋਈ ਚੀਜ਼ ਨਾਨ ਪ੍ਰੋਫਿਟ ਰਹਿੰਦੀ ਆ, ਨਾਨ ਪ੍ਰੋਫਿਟ ਦੇ ਵਿੱਚ ਫਿਰ ਵੀ ਚੈਕਸ ਐਂਡ ਬੈਲੈਂਸਿਸ ਇਸ ਹਿਸਾਬ ਦੇ ਨਾਲ ਰਹਿੰਦੇ ਆ ਕਿ ਤੁਸੀਂ ਉਹਨੂੰ ਕਿਹੜੇ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਵਰਸਸ ਕਿਹੜੀ ਦਿਸ਼ਾ 'ਚ ਨਹੀਂ ਲੈ ਕੇ ਜਾਣਾ, ਹਨਾ। ਉਹਦੇ ਕਾਫੀ ਜਿਹੜੀ ਇਨਫੋਰਮੇਸ਼ਨ ਓਪਨ ਟੂ ਪਬਲਿਕ ਰਹਿੰਦੀ ਆ। ਉਹਦੇ ਦੋਨੋਂ ਨੁਕਸਾਨ ਤੇ ਫਾਇਦੇ ਆ, ਹਨਾ। ਨੁਕਸਾਨ ਤਾਂ ਹੈਗਾ ਕਾਰਪੋਰੇਸ਼ਨਸ ਨੂੰ ਤੇ ਜਿਹੜੇ ਉਹਦੇ ਓਨਰ ਆ, ਟੈਕਸ ਜਿਹੜੇ ਉਹਦੇ ਮਾਫੀ ਚਾਹੁੰਦਾ ਜਿਹੜੇ ਉਹਦੇ ਇਨਵੈਸਟਰਸ ਆ, ਹਨਾ, ਤੇ ਉਹਨਾਂ ਨੂੰ ਉਹਦਾ ਕਿਉਂਕਿ ਉਹਦੀ ਜਿਹੜੀ ਗਰੋਥ ਆ ਉਹ ਕੰਪੈਰੀਟਿਵਲੀ ਲਿਮਿਟਡ ਹੋ ਜਾਂਦੀ। ਤੁਹਾਡਾ ਬਹੁਤ ਜ਼ਿਆਦਾ ਡੇਟਾ ਪਬਲਿਕਲੀ ਅਵੇਲੇਬਲ ਹੁੰਦਾ। ਅਗੇਨ ਨਾਨ ਪ੍ਰੋਫਿਟ ਆ, ਸਾਰਾ ਨਹੀਂ, ਕਾਫੀ, ਕਿਉਂਕਿ ਉਹਨਾਂ ਦੇ ਕੁਝ ਓਪਨ AIs ਦੇ ਰੂਲ ਹੈਗੇ ਸੀ ਵੀ ਆਪਾਂ ਇਹਨੂੰ ਇਸ ਤਰੀਕੇ ਨਾਲ ਚਲਾਵਾਂਗੇ। ਪਰ ਉਹਦੇ ਤੋਂ ਇਹ ਆ ਕਿ ਉਹਦੀ ਜਿਹੜੀ ਗਰੋਥ ਆ ਉਹ ਸਲੋ ਹੋ ਜਾਂਦੀ ਆ, ਹਨਾ। ਸੋ ਮੈਨੂੰ ਲੱਗਦਾ ਕਿ ਉਹ ਇੱਕ ਕਾਰਨ ਸੀ ਕਿ ਆਪਣੇ ਸਾਰੀ ਟੈਕਨੋਲੋਜੀ ਨੂੰ ਪ੍ਰਾਈਵੇਟ ਰੱਖ ਕੇ, ਖਾਸ ਤੌਰ ਦੇ ਉੱਤੇ ਜਦੋਂ ਰੇਸ ਇੱਕੋ ਦਮ ਹੀ ਬਹੁਤ ਜ਼ਿਆਦਾ ਚੈਟ GPT ਤੋਂ ਬਾਅਦ ਵੱਧ ਜਾਂਦੀ ਆ AI ਦੀ, ਤੇ ਉਹਨੂੰ ਗਰੋ ਵੱਡੇ ਤਰੀਕੇ ਨਾਲ ਕਰਨਾ ਚਾਹੁੰਦਾ ਸੀ। ਉਹਦੇ ਕਰਕੇ ਉਹਨਾਂ ਦੇ ਕਈ ਤਰ੍ਹਾਂ ਦੀ ਜਿਹੜੀ ਕੁਝ ਸਮੱਸਿਆਵਾਂ ਵਾ, ਉਸ ਤੋਂ ਬਾਅਦ ਇੱਦਾਂ ਦੀ ਜਿਹੜੀ ਬੋਰਡ ਦੇ ਵਿੱਚ ਉਸ ਚੀਜ਼ ਦਾ ਰੌਲਾ ਪੈ ਜਾਂਦਾ ਤੇ ਉਹਦੇ ਤੋਂ ਜਿਹੜੀ ਪਾਵਰ ਉਹਨੂੰ ਕੰਸੋਲੀਡੇਟ ਕਰ ਲੈਂਦੇ, ਸੈਮ ਐਲਟਮਨ ਨੂੰ ਕੱਢ ਦਿੰਦੇ ਆ, ਫਿਰ ਲੈ ਆਉਂਦੇ ਆ, ਹਨਾ। ਕਸ਼ਮਕਸ਼ ਉਹਨਾਂ ਦੀ ਆਪਸ ਚੱਲਦੀ ਹੈ। ਸੋ ਉਹਦੇ ਜਿਹੜੇ ਇੰਟਰਨਲੀ ਕਈ ਇਸ ਤਰੀਕੇ ਦੇ ਕਾਰਨ ਹੋ ਸਕਦੇ ਆ ਕਿ ਹੋ ਸਕਦਾ ਜਿਹੜੇ ਉਹਨਾਂ ਦੇ ਕਿਉਂਕਿ ਅੱਜ ਦੇ ਦਿਨ ਵਿੱਚ ਵੀ ਓਪਨ AI ਜਿਹੜੀ ਆ ਉਹ ਪੈਸਾ ਲੂਜ਼ ਕਰ ਰਹੀ ਆ, ਹਨਾ, ਏਡੀ ਵੱਡੀ ਕੰਪਨੀ ਹੋਣ ਦੇ ਬਾਵਜੂਦ। ਸੋ ਫਿਊਚਰ ਤੇ ਬੈਟ ਕਰ ਰਹੇ ਆ, ਹਨਾ। ਸੋ ਸ਼ਿਪ ਨੂੰ ਟਰਨ ਅਰਾਊਂਡ ਕਿੱਦਾਂ ਕਰਨਾ, ਸੋ ਉਹ ਕਾਫੀ ਜ਼ਿਆਦਾ ਪ੍ਰੈਸ਼ਰ ਜਿਹੜਾ ਸੀ ਉਸ ਦੇ ਉੱਪਰ ਹੁੰਦਾ ਆਪਾਂ, ਹਨਾ। ਸੋ ਇਹ ਕੁਝ ਕਾਰਨ ਹੋ ਸਕਦੇ ਆ ਉਹਦੇ, ਹਨਾ। ਤੇ ਜ਼ਰੂਰੀ ਨਹੀਂ ਵੀ ਮਲੀਸ਼ੀਅਸ ਇੰਟੈਂਟ ਹੀ ਹੁੰਦੀ ਆ ਆਲ ਦਾ ਟਾਈਮ, ਪਰ ਕਈ ਕੁਝ ਇਨ ਦਾ ਪਲੇ ਜਿਹੜਾ ਉਹ ਚੱਲਦਾ। ਤੇ ਪਰ ਹੁਣ ਇਲਨ ਮਸਕ ਕਿਉਂ ਇੰਟਰਸਟਿਡ, ਆਈ ਥਿੰਕ ਇਹ ਤਾਂ ਨੋ ਬ੍ਰੇਨਰ ਹੀ ਆ ਕਿ ਜਿਹਦੀ AI ਦੇ ਉੱਪਰ ਝੰਡੀ, ਟੈਕ ਦੇ ਉੱਪਰ ਝੰਡੀ, ਆਪਾਂ ਹੁਣੇ ਗੱਲ ਕਰਕੇ ਜਿਹਦੀ ਹੋਊਗੀ ਉਸੇ ਦੀ ਉਹਦੀ ਮੱਝ, ਉਹਦੀ ਝੰਡੀ ਆ, ਜਿਹਦੀ ਲਾਠੀ ਉਹਦੀ ਮੱਝ, ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ ਚੀਜ਼ ਜਿਹੜੀ ਬਣ ਜਾਂਦੀ ਆ। ਸੋ ਅੱਛਾ, ਇੱਕ ਮਾਈਕਰੋਸਾਫਟ ਨੇ
ਕੰਪਿਊਟਰ ਯੂਜ਼ ਏਜੰਟ ਬਣਾਉਣ ਦੇ ਲਈ ਕਿਸੇ ਵੀ ਐਨੀ LLM ਨੂੰ ਓਮਨੀ ਪਾਰਸਰ V2 ਇੱਕ ਜਿਹੜੀ ਕੋਈ ਨਵੀਂ ਚੀਜ਼ ਆਈ, ਆਈ ਡੋਂਟ ਨੋ ਤੁਸੀਂ ਇਹਦੇ ਬਾਰੇ ਅਜੇ ਦੇਖਿਆ ਹੈ ਜਾਂ ਨਹੀਂ ਦੇਖਿਆ ਆ। ਸੋ ਜੇ ਹੁਣ ਮੇਰੇ ਵਰਗੇ ਨਾਈਬ ਬੰਦੇ ਨੂੰ ਜਾਂ ਕਿਸੇ ਨੂੰ ਸਮਝਾਉਣਾ ਹੋਵੇ ਇਹਦਾ ਮਤਲਬ ਕੀ ਆ, ਇਹਦਾ ਇਫੈਕਟ ਕੀ, ਆਪਾਂ ਇਸ ਚੀਜ਼ ਨੂੰ ਦੇਖਦੇ ਹਾਂ ਵੀ ਕਿਸੇ ਵੀ LLM ਏਜੰਟ ਨੂੰ LLM ਨੂੰ ਜਿਹੜਾ ਉਹ ਤੁਸੀਂ ਬਣਾ ਸਕਦੇ ਕੰਪਿਊਟਰ ਯੂਜ਼ ਏਜੰਟ, ਇਹਦਾ ਮਤਲਬ ਕੀ ਬਣਦਾ? ਰਾਜਕਰਨ, ਆਪਾਂ ਇਹਦੇ ਬਾਰੇ ਡੈਡੀਕੇਟਡਲੀ ਗੱਲਬਾਤ ਕਰਾਂਗੇ ਕਿਉਂਕਿ ਮੈਂ ਇਹਦੇ ਬਾਰੇ ਰਿਸਰਚ ਮੇਰੀ ਨਹੀਂ ਹੈਗੀ। ਠੀਕ ਹੈ, ਸੋ ਆਪਾਂ ਚੈਟ GPT ਵਾਲੀ ਜਾਂ ਹੋਰ ਚੈਟਬੋਟ ਏਜੰਟ ਵਾਲੀ ਹੈਲੂਸੀਨੇਸ਼ਨ ਨਹੀਂ ਕਰਨੀ ਕਿ ਨਹੀਂ ਵੀ ਜਵਾਬ ਹੋਏ ਤੇ ਆਪਣੇ ਕੋਲ ਕੱਢ ਦੇਣਾ। ਸਹੀ ਗੱਲ ਆ। ਸੋ ਮੇਰੇ ਇਹਦੇ ਬਾਰੇ ਰਿਸਰਚ ਨਹੀਂ ਹੈਗੀ। ਆਪਣੇ ਆਪਾਂ ਸਰੋਤਿਆਂ ਨੂੰ ਅਗਲੀ ਵਾਰੀ ਜਦੋਂ ਥੋੜੀ ਆਪਾਂ ਵੇਖੋ ਸਾਡੀ ਜਿਹੜੀ ਕਨਵਰਸੇਸ਼ਨ ਹੈ ਸਾਰੀ ਬੜੀ ਫਰੈਂਕਲੀ ਆਨਲਾਈਨ ਆਪਾਂ ਗੱਲਬਾਤ ਕਰਦੇ ਹਾਂ। ਸੋ ਜਿਹੜੀ ਨਹੀਂ ਇਨਫੋਰਮੇਸ਼ਨ ਹੈਗੀ ਵਿਲ ਫਾਈਂਡ ਇਟ ਆਊਟ ਫॉर ਯੂ ਤੇ ਆਪਾਂ ਪਤਾ ਕਰਕੇ ਜਿਹੜਾ ਉਹ ਦੱਸਾਂਗੇ। ਸੋ ਕਹਿਣ ਦਾ ਮੇਰਾ ਭਾਵ, ਪੁੱਛਣ ਦੀ ਜਾਂ ਮੇਰੇ ਮੋਰੇ ਜਿਹੜਾ ਆਇਆ ਸੀ ਪੁੱਛਣ ਦਾ ਮੇਰਾ ਭਾਵ ਇਸ ਦੇ ਵਿੱਚ ਇਹੀ ਸੀ ਅਰਵਿੰਦਰ, ਵੀ ਕਿਉਂਕਿ AI ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ, ਉਹ ਕਰਵਟਾਂ ਜਿਹੜਾ ਨਿੱਤ ਆਏ ਦਿਨ ਉਸਲਵੱਟੇ ਜਿਹੜਾ ਉਹ ਲੈ ਰਿਹਾ, ਉਸ ਦੇ ਵਿੱਚੋਂ ਕਈ ਕੁਛ ਜਿਹੜਾ ਉਹ ਨਿਕਲਣਾ ਆ। ਤੇ ਇੱਕ ਜਿਹੜੇ ਆਪਾਂ ਨੂੰ ਹਮੇਸ਼ਾ ਫੀਡਬੈਕ ਆਉਂਦੀ ਹੈ ਜਾਂ ਕੁਐਸਚਨ ਆਉਂਦਾ ਆ ਵੀ AI ਦੇ ਯੁੱਗ ਦੇ ਵਿੱਚ ਕੀ ਪੜ੍ਹਨਾ ਹੈ, ਕਾਹਦੀ ਤਿਆਰੀ ਕਰਨੀ ਹੈ, ਜੌਬਸ ਦੀ ਸੇਫਟੀ ਨੂੰ ਲੈ ਕੇ। ਇਹ ਕੁਐਸਚਨ ਜਦੋਂ ਵੀ AI ਦੀ ਗੱਲ ਆਉਂਦੀ ਆ, ਇਹ ਕੋਈ ਪੁੱਛੇ ਨਾ ਪੁੱਛੇ ਬੈਕ ਆਫ ਦਾ ਮਾਈਂਡ ਹਰ ਇੱਕ ਦੇ ਚੱਲ ਰਿਹਾ। ਹਾਂਜੀ, ਇਹ ਬੜਾ ਰੈਲੇਵੈਂਟ ਕੁਐਸਚਨ ਹੈ ਕਿਉਂਕਿ ਇਹ ਗੱਲਬਾਤ ਨਾ ਆਪਣੇ ਜਿਹੜੇ ਸਾਡੇ ਵਿਊਅਰ ਜਾਂ ਸਰੋਤੇ ਆ ਮੈਨੂੰ ਫ੍ਰੀਮਾਉਂਟ ਦੇ ਵਿੱਚ ਮਿਲੇ ਪਿਛਲੇ 2 ਹਫ਼ਤਿਆਂ ਦੇ ਵਿੱਚ, ਤੇ ਉਹਨਾਂ ਦੀ ਗੱਲਬਾਤ ਦਾ ਥੀਮ ਵੀ ਸੇਮ ਹੀ ਸੀ। ਸੋ ਆਪਾਂ ਚੰਗਾ ਤੁਸੀਂ ਸਵਾਲ ਪੁੱਛਿਆ, ਆਪਾਂ ਇਹਦੇ ਬਾਰੇ ਜ਼ਰੂਰ ਗੱਲਬਾਤ ਕਰਨੀ ਆ ਕਿਉਂਕਿ ਜਦੋਂ ਤੁਸੀਂ ਕਿਹਾ ਬੈਕ ਇਨ ਦਾ ਹੈਡ ਹਰ ਇੱਕ ਦਿਮਾਗ 'ਚ ਹੈਗਾ ਹੀ ਆ, ਤੇ ਇੱਕ ਨੈਗੇਟਿਵ ਪਬਲਿਸਿਟੀ ਬਹੁਤ ਹੈ AI ਦੀ, AI ਨੇ ਜੌਬਸ ਰਿਪਲੇਸ ਕਰ ਲੈਣੀਆਂ, ਜਿਹੜੀ ਕਿ ਕੁਛ ਹੱਦ ਤੱਕ ਠੀਕ ਵੀ ਆ। ਆਪਾਂ ਗੱਲ ਕਰਾਂਗੇ ਵੀ ਕੁਛ ਹੱਦ ਤੱਕ ਕਿਉਂ ਗੱਲ ਠੀਕ ਆ, ਸਾਰੀ ਠੀਕ ਕਿਉਂ ਨਹੀਂ। ਸੋ ਜਦੋਂ ਰਾਜਕਰਨ ਮੈਂ ਪਹਿਲੀ ਵਾਰ ਇਹਦੇ ਬਾਰੇ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਪੜ੍ਹਨ ਗਿਆ ਸੀ ਸਟੈਨਫੋਰਡ, ਤੇ ਉਹਦੇ ਵਿੱਚ ਇਹ ਚੀਜ਼ ਕਹਿੰਦੇ ਸੀ ਵੀ AI ਇਜ਼ ਨਾਟ ਅ ਰਿਪਲੇਸਮੈਂਟ, AI ਇਜ਼ ਇਕੁਅਲ ਟੂ IA ਦਾ ਮਤਲਬ ਵੀ ਇੰਟੈਲੀਜੈਂਸ ਆਗਮੈਂਟੇਸ਼ਨ। ਆਗਮੈਂਟੇਸ਼ਨ ਦਾ ਕੀ ਮਤਲਬ ਇਹ ਹੈ ਕਿ ਤੁਸੀਂ ਇਹਨੂੰ ਇੱਕ ਬੜਾ ਵਧੀਆ ਤੁਹਾਡਾ ਸਹਾਇਕ ਆ ਚੀਜ਼ਾਂ ਨੂੰ ਤੁਹਾਡੇ ਤਰੀਕੇ ਨਾਲ ਕਰਨ ਦਾ, ਜੀ। ਸੋ ਬੇਸਿਕਲੀ AI ਨੂੰ ਐਜ਼ ਅ ਅਸਿਸਟੈਂਟ ਲਿਆ ਜਾਏ, ਹੈ ਨਾ, ਨਾਟ ਅ ਰਿਪਲੇਸਮੈਂਟ ਦੇ ਤੌਰ ਤੇ ਦੇਖਿਆ ਜਾਏ। ਸੋ ਹੁਣ ਇਹਦੇ ਬਾਰੇ ਵੀ ਆਪਾਂ ਥੋੜੀ ਹੋਰ ਗੱਲ ਕਰਦੇ ਹਾਂ। ਆਪਾਂ ਨਾ ਇੱਕ ਕੋਡ ਬੜੀ ਮਸ਼ਹੂਰ ਆ ਇੰਟਰਨੈਟ ਦੇ ਉੱਪਰ, ਕਹਿੰਦੇ ਆ ਕਿ ਜੈਨਸਨ ਹੁਆਂਗ ਨੇ ਕਹੀ ਆ ਜਾਂ ਨਹੀਂ, ਉਹ ਮੈਨੂੰ ਗੱਲ ਦਾ ਪਤਾ ਨਹੀਂ, ਪਰ ਕਾਫੀ ਰੈਲੇਵੈਂਟ ਆ ਕਿ AI ਤੁਹਾਨੂੰ ਜਾਂ ਤੇ ਤੁਸੀਂ AI ਨੂੰ ਪੜ੍ਹ ਲਓ ਜਾਂ ਤੇ AI ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਵਰਤ ਲਓ ਆਪਣੇ ਕੰਮ ਦੇ ਵਿੱਚ, ਨਹੀਂ ਤੇ AI ਤੁਹਾਨੂੰ ਰਿਪਲੇਸ ਕਰ ਦੇਗੀ, ਹੈ ਨਾ। ਸੋ ਉਹਦੇ ਵਿੱਚ ਰਾਜਕਰਨ ਇਹ ਹੈ ਕਿ ਇਹਨੂੰ ਆਪਾਂ ਇੱਕ ਐਜ਼ ਅ ਅਸਿਸਟੈਂਟ ਦੇ ਤੌਰ ਦੇ ਉੱਤੇ AI ਟੂਲਸ ਅੱਜ ਬਹੁਤ ਅਵੇਲੇਬਲ ਆ, ਚੈਟ GPT ਆ, ਹੈ ਨਾ, ਜੈਮਿਨਾਈ ਆ, ਸੋਰਾ ਅਵੇਲੇਬਲ ਆ, ਤੁਹਾਡੇ ਕੋਲ ਇਮੇਜ ਜਨਰੇਟਿੰਗ ਟੂਲਸ ਅਵੇਲੇਬਲ ਆ, ਤੁਹਾਡੇ ਕੋਲ ਜਨਰੇਟਿਵ AI ਦੇ ਕਈ ਤਰ੍ਹਾਂ ਦੇ ਟੂਲਸ ਅਵੇਲੇਬਲ ਆ, ਇਮੇਜ ਰੈਕੋਗਨੀਸ਼ਨ, OCR, ਯੂ ਨੇਮ ਇਟ, ਹਰ ਇੱਕ ਫੀਲਡ ਦੇ ਵਿੱਚ ਹੈ ਨਾ ਟੂਲਸ ਅਵੇਲੇਬਲ ਆ। ਸੋ ਤੁਸੀਂ ਇਹ ਦੇਖੋ ਕਿ ਜੌਬਸ ਜਿਹੜੀਆਂ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕਿਹੜਾ ਤੁਹਾਡੀ ਜੌਬ ਦਾ ਹਿੱਸਾ ਵਾ ਜਿਹੜਾ ਰਿਡੰਡੈਂਟ ਆ, ਰੈਪੀਟੇਟਿਵ ਆ, ਬਾਰ-ਬਾਰ ਤੁਸੀਂ ਉਹੀ ਕੰਮ ਕਰਦੇ ਹੋ। ਸੋ ਉਸ ਕੰਮ ਨੂੰ AI ਬੜੇ ਬਖੂਬੀ ਤਰੀਕੇ ਦੇ ਨਾਲ ਹੈਂਡਲ ਕਰ ਸਕਦੀ ਆ। ਸੋ ਮਿਸਾਲ ਦੇ ਤੌਰ ਤੇ ਤੁਹਾਨੂੰ 8 ਘੰਟੇ ਲੱਗਦੇ ਕੋਈ ਕੰਮ ਕਰਨ ਲੱਗਿਆ, ਉਹਨਾਂ 8 ਘੰਟਿਆਂ ਵਿੱਚ ਤੁਸੀਂ 4-5 ਘੰਟੇ ਉਹ ਕੰਮ ਕਰਦੇ ਜਿਹੜੇ ਤੁਸੀਂ, ਹੈ ਨਾ, ਕੈਲਕੂਲੇਸ਼ਨ, ਮੰਨ ਲਓ ਕੋਈ ਕਲੈਰੀਕਲ ਵਰਕ ਆ, ਚਲੋ ਕਲੈਰੀਕਲ ਤੇ ਅੱਜ ਕੱਲ੍ਹ ਕਾਫੀ ਜ਼ਿਆਦਾ ਆਨਲਾਈਨ ਹੀ ਹੋ ਗਿਆ ਯੂਜ਼ਿੰਗ ਟੂਲਸ, ਪਰ ਕੋਈ ਏਦਾਂ ਦਾ ਕੰਮ ਹੈਗਾ ਜਿਹਨੂੰ ਤੁਸੀਂ ਰੈਪੀਟੇਟਿਵਲੀ ਕਰੀ ਜਾਂਦੇ ਹੋ ਕੰਪਿਊਟਰ ਦੇ ਉੱਤੇ ਬੈਠੇ, ਤੇ ਉਹ ਤੁਹਾਡਾ ਜਿਹੜਾ ਕੰਮ ਆ ਬਖੂਬੀ ਤੁਹਾਡਾ AI ਉਹ ਤੁਹਾਨੂੰ ਹੈਲਪ ਕਰੂਗੀ। ਸੋ ਉਹਦੇ ਵਿੱਚ ਤੁਸੀਂ AI ਨੂੰ ਇੰਪਲੀਮੈਂਟ ਕਰੋ ਆਪਣੇ ਕੰਮ ਦੇ ਵਿੱਚ, ਤਾਂ ਕਿ ਜਿਹੜਾ ਤੁਹਾਡਾ ਕੰਮ ਆ ਉਹ ਸੌਖਿਆ ਹੋ ਸਕੇ। ਤੁਸੀਂ ਉਸ ਟਾਈਮ ਦੇ ਵਿੱਚ ਜਿਹੜਾ ਕੰਮ 8 ਘੰਟੇ 'ਚ ਕਰਨਾ ਇਹਨੂੰ 3 ਜਾਂ 4 ਘੰਟੇ 'ਚ ਕਰ ਲਓ, ਤੇ ਬਾਕੀ ਜਿਹੜੇ 3-4 ਘੰਟੇ ਹੈਗੇ ਆ ਤੁਸੀਂ ਉਹਦੇ ਨਾਲ ਤੁਸੀਂ ਹੋਰ ਕੰਮ। ਅੱਛਾ ਹਰਵਿੰਦਰ, ਇੱਥੇ ਸੌਰੀ ਮੈਂ ਵਿੱਚ ਰੋਕ ਕੇ ਤੁਹਾਨੂੰ ਪੁੱਛਦਾ, ਇੱਥੇ ਨਾ ਇੱਕ ਸ਼ਬਦ ਵਰਤਿਆ ਜਾਂਦਾ ਫਿਰ ਪ੍ਰੋਮਪਟ ਇੰਜੀਨੀਅਰਿੰਗ। ਪ੍ਰੋਮਪਟ ਕੀ ਦੇਣਾ? ਹੁਣ ਇਹ ਕਹਿ ਦੇਣਾ ਆਸਾਨ ਆ, ਯਾਰ AI ਦੀ ਵਰਤੋਂ ਕਰ ਲਓ, ਇੱਦਾਂ ਕਰ ਲਓ, ਇਹ ਕਰ ਲਓ। ਉਹਨੂੰ ਸਵਾਲ ਕੀ ਪੁੱਛਣਾ ਆ? ਉਹਦੇ ਲਈ ਤਾਂ ਕ੍ਰੀਏਟਿਵਿਟੀ ਜਿਹੜੀ ਉਹ ਚਾਹੀਦੀ ਹੈ। ਇੱਕ ਚੀਜ਼ ਨਾ, ਇੱਕ ਰੀਸੈਂਟਲੀ ਇੱਕ ਹੋਰ ਆਰਟੀਕਲ ਮੈਂ ਪੜ੍ਹਿਆ ਸੀ, ਆਈ ਥਿੰਕ ਬਹੁਤ ਇੰਪੋਰਟੈਂਟ ਆ। ਹਾਂਜੀ, ਜਿਹੜਾ ਉਹਦੇ ਵਿੱਚ ਉਹ ਕਹਿੰਦਾ ਸੀਗਾ ਵੀ ਜੇ ਤੁਸੀਂ ਸਾਰੇ ਕੰਮ ਆਪਣੇ AI ਤੋਂ ਕਰਾਉਣ ਲੱਗੇ ਤਾਂ ਤੁਹਾਡੀ ਕ੍ਰੀਏਟਿਵਿਟੀ ਹੋ ਜਾਣੀ ਜੀ ਜ਼ੀਰੋ, ਨਿਲ, ਖਤਮ। ਇਹ ਵਾਕਿਆ ਸੱਚਾਈ ਵਾਲੀ ਗੱਲ ਆ। ਜਦੋਂ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਕਿਸੇ ਹੋਰ ਦਾ ਸਹਾਰਾ, AI ਦਾ ਸਹਾਰਾ ਲੈ ਲੈਣਾ, ਤੁਸੀਂ ਆਪ ਕਿੱਦਾਂ ਸੋਚਣਾ ਆ। ਸੋ ਪਰ ਆਈ ਥਿੰਕ ਇੱਥੇ ਪ੍ਰੋਮਪਟ ਇੰਜੀਨੀਅਰਿੰਗ ਇੱਕ ਇੰਪੋਰਟੈਂਟ ਥਿੰਗ ਆ ਜਿਹੜੀ ਕ੍ਰੀਏਟਿਵਿਟੀ ਨੂੰ ਬਰਕਰਾਰ ਜਿਹੜੀ ਉਹ ਰੱਖ ਸਕਦੀ ਆ। ਕੰਮ ਤਾਂ ਕਰਾਉਣਾ ਆ, ਕਿਸੇ ਤੋਂ ਕਰਾਉਣਾ ਆ, ਪਰ ਕਿੱਦਾਂ ਕਰਾਉਣਾ, ਕਹਿਣਾ ਕੀ ਆ ਉਹਨੂੰ।
ਹਾਂਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਤੇ ਇਹਨੂੰ ਮੈਂ ਰਾਜਗਨ ਆਪਾਂ ਦੋ ਹਿੱਸਿਆਂ ਵਿੱਚ ਲੈਣੇ ਆ ਜਸਟ ਟੂ ਅੰਡਰਸਟੈਂਡ। ਸਾਡੇ ਬਹੁਤ ਜਿਹੜੇ ਵਿਊਅਰਸ ਤੇ ਸਰੋਤੇ ਜਿਹੜੇ ਆ ਉਹ ਪਿੱਛੇ ਵਾਹੀ ਖੇਤੀ ਨਾਲ ਸੰਬੰਧਿਤ ਆ ਹਨਾ ਲੋਕ, ਤੇ ਆਪਾਂ ਉਹਦੀ ਐਗਜ਼ਾਮਪਲ ਲੈ ਲੈਂਦੇ ਆ। ਪਹਿਲਾਂ ਇੱਕ ਵਾਲਾ ਹਲ ਹੁੰਦਾ ਸੀ ਨਾ, ਇੱਕ ਜਾਂ ਬੜੀ ਹੱਦ ਦੋ ਹਲਾਂ ਵਾਲਾ ਇੰਫਰਾਸਟਰਕਚਰ ਹੁੰਦਾ ਸੀ ਜਾਂ ਇੱਕ ਹਲ ਹੁੰਦਾ ਸੀ। ਉਹਦੇ ਪਿੱਛੇ ਕਿਸਾਨ ਆ ਜਾਂ ਸਾਡੇ ਵੱਡੇ ਵਡੇਰੇ ਆ ਤੁਰੇ ਹੁੰਦੇ ਸੀ ਬਲਦ ਜੋ ਕੇ, ਤੇ ਉਹਦੇ ਨਾਲ ਬਾਅਦ ਵਿੱਚ ਟਰੈਕਟਰ ਆ ਜਾਂਦਾ। ਟਰੈਕਟਰ ਤੋਂ ਬਾਅਦ ਤੁਸੀਂ 11 ਹਲਾਂ ਆ ਜਾਂਦੀਆਂ ਉਹਦੇ ਵਿੱਚ ਇੱਕ ਹਲ ਦੀ ਬਜਾਏ, ਤੇ ਉਹਦੇ ਨਾਲ ਤੁਹਾਡਾ ਕੰਮ ਵੱਧ ਗਿਆ। ਹੁਣ ਆਪਾਂ AI ਨੂੰ ਇਹ ਨਹੀਂ ਕਹਿ ਰਹੇ ਰਾਜਕਰਨ ਕਿ ਤੁਸੀਂ ਸਾਰਾ ਜਿਹੜਾ ਕੰਮ ਆ ਤੁਸੀਂ ਸਾਰੀ ਵਾਹੀ ਖੇਤੀ ਕਰੋ। ਆਪਾਂ ਆਗਮੈਂਟ ਕਰ ਰਹੇ ਹਾਂ ਵੀ ਸਾਨੂੰ ਯਾਰ 8 ਘੰਟੇ ਲੱਗਦੇ ਸੀ ਪੂਰਾ 1 ਕਿੱਲਾ ਵਾਹੁੰਦੇ ਆ, ਤੂੰ ਅੱਧੇ ਪੌਣੇ ਘੰਟੇ ਵਿੱਚ ਮੇਰਾ ਕਿੱਲਾ ਵਾਹ ਦੇ, ਠੀਕ ਆ। ਹੁਣ ਉਹ ਕਿੱਲੇ ਨੂੰ ਕਿੱਦਾਂ ਕੰਮ ਕਰਨਾ, ਉਹਦੇ ਉੱਤੇ ਬੀ ਕਿਹੜੇ ਟਾਈਮ ਦੇ ਉੱਤੇ ਲਾਉਣਾ, ਕਿਹੜਾ ਲਾਉਣਾ, ਉਹ ਤੇ ਡਿਸੀਜਨ ਤੁਹਾਡਾ ਹੀ ਹੈ ਨਾ। ਆਗਮੈਂਟ ਹੋ ਗਿਆ, ਤੁਹਾਡਾ ਕੰਮ ਸੌਖਿਆ ਹੋ ਗਿਆ, ਹੈ ਨਾ। ਇਹ ਨਹੀਂ ਵੀ AI ਨੇ ਤੁਹਾਡੀ ਸਾਰੀ ਵਾਹੀ ਖੇਤੀ ਉਹਨੇ ਤੁਹਾਡੀ ਸਾਂਭ ਲੈਣੀ ਆ, ਪਰ AI ਨੇ ਤੁਹਾਨੂੰ ਅਸਿਸਟ ਕਰ ਦੇਣਾ। ਇਹ ਇੱਕ ਐਗਜ਼ਾਮਪਲ ਆਪਾਂ ਇਸ ਤਰੀਕੇ ਨਾਲ ਸ਼ਾਇਦ ਜਿਹੜੀ ਇਹ ਗੱਲ ਆ ਉਹ ਸਮਝ ਆ ਜਾਏਗੀ। ਹੁਣ ਦੂਸਰੀ ਇੱਕ ਆਪਾਂ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ। ਮੰਨ ਲਓ ਕਿ ਕਿਸੇ ਬੰਦੇ ਨੇ ਕੋਈ ਵਿਆਹ ਧਰਿਆ ਜਾਂ ਘਰੇ ਕੋਈ ਪ੍ਰੋਗਰਾਮ ਧਰਿਆ ਹੋਇਆ ਹੈ ਨਾ। ਹੁਣ ਉਹਦੇ ਕੋਲ ਇਹ ਆ ਕਿ ਉਹਨੇ ਵੈਦਰ ਦੇ ਨਾਲ AI ਦੇ ਪੈਟਰਨ ਨੂੰ ਯੂਜ਼ ਕਰਕੇ ਵੈਦਰ ਤੋਂ ਉਹਨੇ ਇਹ ਦੇਖਣਾ ਕਿ ਪਰਸੋਂ ਸਾਡੇ ਘਰ ਦੇ ਵਿੱਚ ਪ੍ਰੋਗਰਾਮ ਆ, ਵਿਆਹ ਵਾ, ਇਵੈਂਟ ਆ ਕੋਈ, ਤੇ ਆਪਾਂ ਜਿਹੜਾ ਬਾਹਰ ਹੁਣ ਮੀਂਹ ਪੈਣਾ ਜਾਂ ਨਹੀਂ ਪੈਣਾ ਮਿਸਾਲ ਦੇ ਤੌਰ ਦੇ ਉੱਤੇ, ਸੋ ਉਹ ਤੁਹਾਨੂੰ ਜਿਹੜੀ ਸਿਸਟਮ ਨੇ ਜਾਂ ਜਿਹੜੇ ਮਾਡਲਸ ਬਣੇ ਉਹਨਾਂ ਸਾਨੂੰ ਹੈਲਪ ਦੇ ਦੇਣੀ ਆ ਵੀ ਕੱਲ 80% ਚਾਂਸ ਆ ਜਾਂ 90% ਚਾਂਸ ਆ ਮੀਂਹ ਪੈਣ ਦਾ, ਹੈ ਨਾ। ਸੋ ਹੁਣ ਉਹਦੇ ਵਿੱਚ ਉਹ ਤੁਹਾਡਾ ਡਿਸੀਜਨ ਆ ਵੀ ਤੁਸੀਂ ਵਿਆਹ ਹੁਣ ਬਾਹਰ ਕਰਨਾ ਜਾਂ ਅੰਦਰ ਕਰਨਾ, ਜਾਂ ਇਵੈਂਟ ਬਾਹਰ ਕਰਨਾ ਜਾਂ ਅੰਦਰ ਕਰਨਾ। ਹੋ ਸਕਦਾ ਕੋਈ ਕਹਿਣਾ ਯਾਰ ਬੜਾ ਵਧੀਆ ਹੈ ਨਾ ਵੀ ਆਪਾਂ ਮੀਂਹ ਵਿੱਚ ਹੀ ਵਿਆਹ ਕਰਾਂਗੇ, ਲੈਟਸ ਡੂ ਇਟ ਡਿਫਰੈਂਟਲੀ। ਉਹ ਤਾਂ ਤੁਹਾਡਾ ਡਿਸੀਜਨ ਹੀ ਹੈ ਨਾ। ਸੋ ਪਰ ਤੁਹਾਡਾ ਆਗਮੈਂਟ ਹੋ ਗਈ, ਤੁਹਾਡੀ ਹੈਲਪ ਹੋ ਗਈ ਚੀਜ਼ਾਂ ਨੂੰ ਲੈ ਕੇ, ਵੀ ਤੁਸੀਂ ਡਿਸੀਜਨ ਮੇਕਿੰਗ ਵਿੱਚ ਤੁਹਾਡੀ ਉਹਨੇ ਹੈਲਪ ਕਰ ਦਿੱਤੀ। ਪਹਿਲਾਂ ਜਿਹੜੀ ਤੁਸੀਂ ਕੈਲਕੂਲੇਸ਼ਨ ਕਰਨੀ ਸੀ ਹੈ ਨਾ, ਜਾਂ ਹੋਰ 2 ਦਿਨ ਵੇਟ ਕਰਨੀ ਸੀ, ਜਾਂ ਵਿਆਹ ਵਾਲੇ ਦਿਨ ਤੱਕ ਤੁਸੀਂ ਉਹਨੂੰ ਚੀਜ਼ ਨੂੰ ਵੇਟ ਕਰਨੀ ਸੀ। ਸੋ ਇਹਨੂੰ ਇਸ ਤਰੀਕੇ ਨਾਲ ਛੋਟੀ ਜਿਹੀ ਐਗਜ਼ਾਮਪਲ ਲੈਣ ਦੀ ਕੋਸ਼ਿਸ਼ ਕੀਤੀ ਆ, ਤੇ ਉਹਦੇ ਤੋਂ ਹੈ ਨਾ ਸ਼ਾਇਦ ਜਿਹੜੀ ਉਹ ਗੱਲਬਾਤ ਉਹ ਸਮਝ ਆ ਜੀ ਵੀ AI ਜਿਹੜੀ ਉਹ ਕੰਪਲੀਟ ਰਿਪਲੇਸਮੈਂਟ ਨਹੀਂ ਹੈਗੀ ਹਿਊਮਨਸ ਦੀ। ਇਹ ਇੱਕ ਆਗਮੈਂਟ ਆ। ਇਹ ਹੋ ਗਿਆ ਪਹਿਲਾ ਪੱਖ ਜੀ। ਦੂਜਾ ਪੱਖ ਜਿਹੜਾ ਉਹ ਸਮਝਣ ਵਾਲਾ ਬੜਾ ਜ਼ਰੂਰੀ ਆ, ਉਹ ਹੈਗੀ ਓਵਰ ਰਿਲਾਇੰਸ ਔਨ AI, ਹੈ ਨਾ। ਵੀ ਜੇ ਤੁਸੀਂ ਸਾਰੇ ਕੰਮ AI ਤੋਂ ਕਰਾਉਣੇ ਆ ਤੇ ਤੁਹਾਡੀ ਜੌਬ ਐਗਜ਼ਿਸਟ ਨਹੀਂ ਕਰਨੀ। ਤੁਹਾਡਾ ਕੀ ਪਰਪਸ ਹੈ, ਵਾਟ ਆਰ ਯੂ ਗਿਵਿੰਗ ਟੂ ਇਟ, ਹੈ ਨਾ। ਤੁਸੀਂ ਜੌਬ ਵਿੱਚ ਕੀ ਦੇ ਰਹੇ ਹੋ। ਸੋ ਉੱਥੇ ਰਾਜਕਰਨ ਜਿਹੜੇ ਕੋਗਨੀਟਿਵ ਸਕਿੱਲਸ ਜਾਂ ਜੇ ਕਹਿ ਲਓ ਕਿ ਥਿੰਕਿੰਗ ਆਊਟ ਆਫ ਦਾ ਬਾਕਸ ਜਿਹੜੇ ਸਕਿੱਲਸ ਆ, ਚੀਜ਼ਾਂ ਨੂੰ ਸੋਚ ਕੇ ਸਟ੍ਰੈਟੇਜਾਈਜ਼ ਕਰਕੇ ਤੇ ਇੰਪਲੀਮੈਂਟ ਕਰਨ ਦੀ ਜਿਹੜੀ ਸਮਰੱਥਾ ਵਾ, ਉਹ AI ਕੋ ਨਹੀਂ ਹੈਗੀ, ਹੈ ਨਾ। ਉਸ ਤਰੀਕੇ ਦੀ ਤੁਹਾਡੀ ਹੈਲਪ ਕਰ ਸਕਦੀ ਆ, ਪਰ ਚੀਜ਼ਾਂ ਨੂੰ ਥਿੰਕਿੰਗ ਆਊਟ ਆਫ ਦਾ ਬਾਕਸ ਜਾਂ ਇਸ ਚੀਜ਼ ਨੂੰ ਕਲਚਰਲ ਸੈਂਸਿਟੀਵਿਟੀ ਦੇ ਹਿਸਾਬ ਦੇ ਨਾਲ ਕੰਮ ਕਿੱਦਾਂ ਕਰਨਾ ਵਾ, ਉਹ ਤੇ ਤੁਸੀਂ ਕਰਨਾ ਨਾ। ਸੋ ਉਹ ਜਿਹੜੇ ਟੂਲ ਆ, ਉਹ ਮੈਨੂੰ ਲੱਗਦਾ ਜੋ ਆਪਣੀ ਜਿਹੜੀ ਗੱਲਬਾਤ ਕਰ ਰਹੇ ਉਹਦੇ ਵਿੱਚ ਇਹ ਪੱਖ ਬਹੁਤ ਜ਼ਰੂਰੀ ਆ ਕਿ ਆਪਾਂ ਜਿਹੜੇ ਆਪਣੀ ਮਨ ਦੀ ਸਮਰੱਥਾ ਵਾ ਉਹਨੂੰ ਆਪਾਂ ਇਸ ਤਰੀਕੇ ਦੇ ਨਾਲ ਰੱਖਣਾ ਵੀ ਆਪਾਂ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਕਿੱਦਾਂ ਕਰਨਾ, ਇਨੋਵੇਟਿਵਲੀ ਕਿੱਦਾਂ ਕਰਨਾ, ਜੇ ਇਸ ਤਰੀਕੇ ਨਾਲ ਨਹੀਂ ਹੋ ਰਹੀਆਂ ਨਵੇਂ ਤਰੀਕੇ ਨਾਲ ਕਿੱਦਾਂ ਕਰਨਾ। ਉਹ ਜਿਹੜੇ ਸਕਿੱਲਸ ਆ ਨਾ ਰਾਜਕਰਨ, ਉਹ ਜਿਹੜੇ ਆਉਣ ਵਾਲੇ ਸਾਨੂੰ ਟਾਈਮ ਦੇ ਲਈ ਸਾਨੂੰ AI ਪ੍ਰੂਫ ਕਹਿ ਲਓ ਜਾਂ ਟੈਕ ਪ੍ਰੂਫ ਕਰ ਦੇਣਗੇ। ਡਜ਼ਨਟ ਮੈਟਰ ਤੁਸੀਂ ਕਿਹੜੇ ਫੀਲਡ ਵਿੱਚ ਹੋ, ਤੁਹਾਡੀ ਜਿਹੜੀ ਚੜ੍ਹਾਈ ਹੈ ਪਰਮਾਨੈਂਟ ਹੀ ਰਹੇਗੀ। ਹੁਣ ਦੇਖੋ ਜਿਹੜੇ ਆਪਾਂ ਗੱਲ ਕਰਦੇ ਹਾਂ ਹੈ ਨਾ, ਮੈਂ ਵੀ ਟੈਕ ਦੇ ਵਿੱਚ ਹਾਂ। ਸਾਡੇ ਜਦੋਂ ਮੈਂ ਇੰਜੀਨੀਅਰ ਲੈਵਲ ਤੋਂ ਸ਼ੁਰੂ ਕੀਤਾ, ਉਸ ਤੋਂ ਵੀ ਥੱਲੇ, ਚਲੋ ਥੱਲੇ ਤਾਂ ਨਹੀਂ ਪਰ ਇੱਕ ਹਿਸਾਬ ਦੇ ਨਾਲ ਟੈਕਨੀਸ਼ੀਅਨਸ ਹੁੰਦੇ ਆ ਜਾਂ ਆਪਰੇਟਰਸ ਹੁੰਦੇ ਆ। ਵੇਖੋ 8 ਘੰਟੇ ਉਹ ਵੀ ਕੰਮ ਕਰਦੇ, ਤੇ ਜਿਹੜਾ ਕੰਪਨੀ ਦਾ CEO ਆ ਉਹ ਵੀ 8, 10, 12 ਘੰਟੇ ਕੰਮ ਕਰਦਾ ਹੈ, ਗਿਵ ਔਰ ਟੇਕ। ਤੇ ਇੰਨੀ ਕੀ ਹਿਊਮਨ ਦੀ ਸਮਰੱਥਾ ਹੁੰਦੀ ਆ। ਤੇ ਉਸ ਤੋਂ ਬਾਅਦ ਰਾਜਕਰਨ ਇਹ ਆ ਵੀ ਦੇਖੋ CEO ਜਿਹੜੇ ਆ, ਮੈਂ ਕੁਛ ਡੇਟਾ ਦੇਖਦਾ ਸੀ, ਉਹ 1000 ਟਾਈਮਸ ਉਹਨਾਂ ਦੀ ਪੇ ਹੁੰਦੀ ਆ। ਮੈਨੀ ਕਈ ਤੇ ਤੋਂ ਵੀ ਜ਼ਿਆਦਾ ਹੁੰਦੀਆਂ, ਹਜ਼ਾਰਾਂ ਵਿੱਚ ਵੀ ਹੁੰਦੀਆਂ। ਸੋ ਇੰਨੀ ਜ਼ਿਆਦਾ ਉਹਨਾਂ ਦੀ ਪੇ ਹੁੰਦੀ, ਵਾਈ ਉਹ ਡਿਫਰੈਂਟਲੀ ਉਹਨਾਂ ਦੀ ਇੰਨੀ ਜ਼ਿਆਦਾ ਪੇ ਕਿਉਂ ਹੁੰਦੀ ਆ? ਉਹਦੀ ਰੋਲ ਦੇ ਅਕੋਰਡਿੰਗਲੀ ਪੇ ਹੁੰਦੀ ਆ ਕਿ ਜਦੋਂ ਤੁਸੀਂ ਲੈਵਲ ਦੇ ਉੱਪਰ ਜਾਈ ਜਾਂਦੇ ਹੋ, ਥਿੰਕਿੰਗ ਆਊਟ ਆਫ ਦਾ ਬਾਕਸ, ਸਟ੍ਰੈਟੇਜਿਕਲੀ ਥਿੰਕ ਕਿੱਦਾਂ ਕਰਨਾ, ਹੈ ਨਾ, ਉਹ ਰੈਪੀਟੇਟਿਵ ਟਾਸਕ ਜਿਹੜੇ ਉਹ ਘਟੀ ਜਾਂਦੇ ਆ, ਤੇ ਜਿਹੜੇ ਨਿਊ ਟਾਈਪ ਆਫ ਟਾਸਕ ਜਿਹੜੇ ਆ
ਲੌਂਗ ਟਰਮ ਪਲਾਨ, ਲੌਂਗ ਟਰਮ ਗੋਲ, ਆਸੇ-ਪਾਸੇ এনवायरमेंट ਦੇ ਵਿੱਚ ਕੀ ਹੋ ਰਿਹਾ, ਆਪਣੇ ਬਿਜ਼ਨਸ ਨੂੰ ਪੋਲੀਟੀਕਲ ਪ੍ਰੂਫ ਕਿੱਦਾਂ ਬਣਾਉਣਾ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਆਪਾਂ ਕਿੱਦਾਂ ਸੇਵ, ਇੱਦਾਂ ਦੀ ਚੀਜ਼ਾਂ ਇਹ ਟੈਕਨੀਸ਼ੀਅਨ ਜਾਂ ਆਪਰੇਟਰਸ ਇਹ ਚੀਜ਼ ਦੀ ਵਰੀ ਨਹੀਂ ਕਰਦੇ। ਤੇ ਇਹ ਜਿਹੜੀਆਂ ਥਾਟ ਪ੍ਰੋਸੈਸ ਹੁੰਦੀਆਂ ਤਾਂ ਜੋ ਲੈਵਲ ਤੁਹਾਡਾ ਉੱਪਰ ਹੋਈ ਜਾਂਦਾ ਤੁਸੀਂ ਇਸ ਚੀਜ਼ਾਂ ਨੂੰ ਮੁਖਾਤਿਬ ਹੁੰਦੇ ਹੋ। ਸੋ ਜੇ ਤੁਹਾਡਾ ਮਾਈਂਡਸੈਟ ਉਸ ਤਰੀਕੇ ਦਾ ਹੈਗਾ ਤੇ ਡਜ਼ਨਟ ਮੈਟਰ AI ਆ ਜੇ, ਡਜ਼ਨਟ ਮੈਟਰ ਕੋਈ ਹੋਰ ਟੈਕਨੋਲੋਜੀ ਆ ਜੇ, ਤੁਸੀਂ ਰਿਪਲੇਸੇਬਲ ਹੀ ਰਹੋਗੇ। ਸੋ ਇਹਨੂੰ ਵੱਡੇ ਤੌਰ ਦੇ ਉੱਤੇ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ। ਆਪਾਂ ਖੇਤੀਬਾੜੀ ਦੀ ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ ਅੱਜ ਤੋਂ, ਇਹ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਵੀ ਇਹ ਚੀਜ਼ ਦੀ ਐਗਜ਼ਾਮਪਲ ਉਹਨਾਂ ਲਈ ਹੋਈ ਸੀ ਕਿ ਜੇ ਅੱਜ ਤੇ ਖੇਤੀਬਾੜੀ ਵਾਲੇ ਜਿਹੜੇ ਲੋਕ ਆ ਉਹ ਇਹ ਸੋਚਣ ਕਿ ਅੱਜ ਤੋਂ 120 ਸਾਲ ਪਹਿਲਾਂ ਹੈ ਨਾ, 120 ਸਾਲ ਪਹਿਲਾਂ ਸਿਰਫ ਇੱਕ ਬੰਦਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੰਮ ਕਰਦਾ 120 ਸਾਲ ਪਹਿਲਾਂ ਉਸ ਟਾਈਮ ਤੇ 20 ਬੰਦੇ ਐਗਰੀਕਲਚਰ ਦੀ ਪ੍ਰੋਡਕਟਿਵਿਟੀ ਉਨੀ ਬਾਹਰ ਲਿਆਉਣ ਦੇ ਲਈ ਕੰਮ ਕਰਦੇ ਸੀ। ਸੋ ਇਹ ਚੀਜ਼ਾਂ ਕੁਛ ਆਪਾਂ ਨੂੰ ਧਿਆਨ ਰੱਖਣ ਦੀ ਕਿ ਵਰਲਡ ਇਜ਼ ਐਵਰ ਇਵੋਲਵਿੰਗ, ਪਰ ਜੇ ਤੁਹਾਡੀ ਸੋਚ ਜਿਹੜੀ ਆ ਆਊਟ ਆਫ ਬਾਕਸ ਤੁਹਾਡੀ ਥਿੰਕਿੰਗ ਰਹੂਗੀ ਤੇ ਯੂ ਵਿਲ ਆਲਵੇਜ਼ ਬੀ ਔਨ ਟਾਪ ਆਫ ਥਿੰਗਸ, ਡਜ਼ਨਟ ਮੈਟਰ। ਬਿਲਕੁਲ, ਸਮਾਂ ਸਮਾਪਤ ਆ, ਧੰਨਵਾਦ। ਥੋੜਾ ਜਿਹਾ ਵਕਤ ਅਸੀਂ ਉੱਤੇ ਲੈ ਗਏ ਆ ਤੇ ਮਾਫੀ ਚਾਹੁੰਦੇ ਆ ਬਲਵਿੰਦਰ ਜੀ ਤੋਂ, ਜਿਨ੍ਹਾਂ ਦੇ ਸ਼ੋਅ 'ਚੋਂ ਅਸੀਂ ਥੋੜਾ ਜਿਹਾ ਵਕਤ ਲੈ ਲਿਆ, ਪਰ ਸ਼ੁਕਰੀਆ ਤੇ ਮਿਲਦੇ ਆ ਅਗਲੀ ਵਾਰੀ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।